जी एक पुरानी गल करांगा, दो माइयां लगदियां कहंदियां आ नहीं इनू प्यार दईए बड़ा मजा आउंदा यार मैं किस तरह का बंदा मैं कि यार मेरे सामने कोई रोवे मेरे को बर्दाश्त ही नहीं होता, मेरा दिल करता मैं फैर मारता। ठीक है मेरे को सच्ची सही गल सर जी ਇਹੋ ਜਿਹੇ ਬੰਦੇ ਨੂੰ ਪੁੱਛੋ ना कि यार आपने बाल नहीं रखे, ओ यार उर्दू च कहेंगे फिर ओ यार एक्चुअली तुम्हारी भाभी ना ऐसे पकड़ के दीवार में मार दी ऐसे पकड़ के दीवार में मार। साजी ਅਸੀਂ ਹਥਿਆਰ ਭੁੱਲੇ ਆ, ਚਲਾਣੇ ਨਹੀਂ ਆਉਂਦੇ ਸਾਨੂੰ। अस्सलाम वालेकुम जी नाज़रीन, टी टाइम में खुश आमदीद। मार के दंद मैं तेरे चपेट बाहर कढ़ देनी है। सर जी मार के दंद चपेट बाहर कढ़ देनी साजी चंड मार के। लो जी नाज़रीन तुसी एक वीडियो देखनी आ, ओए होए 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 ਇਹਦੀ ਲੱਤ ਦੇ ਐਕਸੀਡੈਂਟ ਤੋਂ ਕੋਈ 4 ਮਹੀਨੇ ਪਹਿਲੇ ਦੀ। ਹਾਂ ਤੁਸੀਂ ਦੇਖੀ ਹੋਏਗੀ ਘਰ ਅਸੀਂ ਇੱਕ ਮੈਂ ਲੱਕੜੀ ਦੀ ਚੀਜ਼ ਬਣਾ ਰਿਹਾ ਸਾਂ ਤੇ ਠੋਕ ਰਿਹਾ ਸਾਂ ਤੇ ਮੈਨੂੰ ਇਹ ਕਹਿੰਦਾ ਕਿ ਉਸਤਾਦ ਜੀ ਇਹ ਕੀ ਕਰ ਰਹੇ ਹੋ। ਮੈਂ ਕਿਹਾ ਜੋ ਤੇਰੀ ਹਾਲਤ ਹੈ ਨਾ ਅਨਕਰੀਬ ਤੇਰੀਆਂ ਲੱਤਾਂ ਨੂੰ ਕੰਮ ਲੱਗਣਾ ਤੇ ਮੈਂ ਤੇਰੇ ਵਾਸਤੇ ਨਾ ਉਹ ਵਿਸਾਖੀ ਬਣਾ ਰਿਹਾ ਤੇ ਮੈਨੂੰ ਜਿਸ ਉਹ ਮੈਨੂੰ ਭੇਜੀ ਕਿਨੇ ਕਿਸੇ ਨੇ ਕੱਟ ਕੇ ਮੈਨੂੰ ਈਮੇਲ ਕੀਤੀ। ਵਾਹ ਤੇ ਉਹਨੇ ਥੱਲੇ ਲਿਖਿਆ ਮੁਰਸ਼ਦ। ਉਹ ਮੈਂ ਆਪ ਦੇਖ ਕੇ ਹੈਰਾਨ, ਮੈਂ ਕਿਹਾ ਯਾਰ ਹੈ। ਫਿਰ ਮੈਂ ਗਰੁੱਪ 'ਚ ਭੇਜੀ, ਹਾਂਜੀ ਫਿਰ ਮੈਨੂੰ ਸਲਮਾਨ ਦਾ ਵੀ ਮੈਸੇਜ ਕਹਿੰਦਾ ਉਸਤਾਦ ਹੋਣੀ ਹਲਕੇ ਜੇ ਪੀਰ ਸਾਹਿਬ ਵੀ ਨੇ। ਫੈਸਲ ਸਾਹਿਬ ਮਾਦਰਤ ਮੈਂ ਕਸਮੇ ਵੈਸੇ ਹੀ ਮੈਂ ਉਹ ਮੈਂ ਨਾ ਉਹ ਬਣਾ ਰਿਹਾ ਸਾਂ ਸ਼ਹਿਦ ਪੁੰਨਣ ਵਾਲਾ। ਮੇਰੇ ਸਾਹਮਣੇ ਦੀ ਗੱਲ ਹੈ, ਮੈਂ ਉੱਥੇ ਹੀ ਸੀਗਾ। ਤੇ ਦੂਸਰੇ ਨੰਬਰ ਤੇ ਪਹਿਲੇ ਨਾ ਉਸਤਾਦ ਜੀ ਨੇ ਕਿ ਇਹ ਵਾਲੀ ਵੀਡੀਓ ਜਦੋਂ ਕਹਿੰਦੇ ਤੇਰੀ ਲੱਤ ਟੁੱਟਣੀ ਨਾ ਇਹ ਉਹਦਾ ਸਹਾਰਾ ਮੈਂ ਬਣਨਾ। ਉਸ ਤੋਂ ਬਾਅਦ ਉਸਤਾਦ ਜੀ ਨੇ ਇੱਕ ਗੱਲ ਕੀਤੀ ਕਿ ਫੈਸਲ ਮੇਰੀਆਂ ਚਪੇੜਾਂ ਖਾਇਆ ਕਰ, ਟੀਵੀ ਤੇ ਚਲੇ ਜਾਏਗਾ ਵੱਡੇ ਚੈਨਲ ਤੇ। ਉਹ ਵੀ ਮਾਲਕ ਨੇ ਕਰਮ ਕੀਤਾ ਤੇ ਉਸਤਾਦ ਜੀ ਨੇ ਇੱਥੇ ਬਹਿ ਕੇ ਕਿਹਾ ਕਹਿੰਦੇ ਫਰੀਦ ਨੇ ਵੇਖੀ ਅਨਕਰੀਬ ਫੈਸਲ ਸਾਹਿਬ ਤੇ ਮੈਨੂੰ ਅੱਲਾ ਜਾਣਦਾ ਉਹਦੀ ਫਿਕਰ ਲੱਗੀ ਹੋਈ ਉਸਤਾਦ ਜੀ ਨਾ। ਫਰੀਦ ਸਾਹਿਬ ਨਹੀਂ ਆਏ ਜੀ ਅੱਜ, ਉਹ ਲਾਹੌਰ ਨੇ, ਇਹੋ 2 ਘੰਟੇ ਤੱਕ ਪਹੁੰਚੇਗਾ ਅੱਲਾ ਖੈਰ ਕਰੇ। ਤੇ ਅਬਾਸ ਸਾਹਿਬ ਵੀ ਹੁਣੇ ਆਏ ਨੇ 5:45 ਵਜੇ ਤੇ ਲੇਕਿਨ ਅਸੀਂ ਬਹਿ ਗਏ ਸਾਂ ਤੇ ਹੁਣ ਉਹ ਬੈਠਾ। ਮੈਂ ਕਿਹਾ ਚਲੋ ਅਗਲੇ ਸ਼ੋਅ 'ਚ ਅਬਾਸ ਸਾਹਿਬ ਨੂੰ ਭਾਲਾਂਗੇ। ਤੇ ਗੱਲ ਇਹ ਹੈ ਕਿ ਇਹ ਹੁਣ ਸਾਡੇ ਕੋਲ ਸੀ ਇੱਕ ਰਹਿ ਗਿਆ, ਲੇਕਿਨ ਇਹ ਪਹਿਲਾਂ ਮੈਨੂੰ ਇਹਦੇ ਤੇ ਡਾਊਟ ਜਿਹਾ ਹੈ, ਪਤਾ ਨਹੀਂ ਕੀ ਗੱਲ ਹੈ। ਮੇਰਾ ਦਿਲ ਨਾ ਇਸ ਬੰਦੇ ਨੂੰ ਮੁਤਮਈਨ ਨਹੀਂ ਗਾ, ਪਹਿਲੇ ਸੀਗਾ ਹੁਣ ਨਹੀਂ ਹੈਗਾ। ਮੈਨੂੰ ਲੱਗ ਰਿਹਾ ਕਿ ਕੁਛ ਹਾਂ ਮੈਨੂੰ ਲੱਗ ਰਿਹਾ। ਔਰ ਇਹਨੂੰ ਮੈਂ ਕਿਹਾ ਵੀ ਆ, ਮੈਂ ਕਿਹਾ ਤੂੰ ਮੈਨੂੰ ਪਤਾ ਨਹੀਂ ਮੈਨੂੰ ਅੰਦਰੋਂ ਨਾ ਵੇਵ ਅੱਛੀ ਨਹੀਂ ਆ ਰਹੀ ਅੰਦਰੋਂ ਮੈਨੂੰ ਨਾ ਮੇਰਾ ਜਿਹੜੀ ਨਹੀਂ ਹੁੰਦੀ ਸਿਕਸ ਸੈਂਸ ਉਹ ਮੈਨੂੰ ਨਾ ਕੁਛ ਕਹਿ ਰਹੀ ਆ ਕਿ ਮਤਲਬ ਨਾ ਮੈਨੂੰ ਤੇਰੇ ਨੂੰ ਕੋਈ ਹਿਸਾਬ ਨਹੀਂ ਲੱਗ ਰਿਹਾ, ਤੂੰ ਕੋਈ ਹੋਰ ਚੱਕਰਾਂ 'ਚ ਆ। ਪੁੱਛ ਲਾ ਮੈਂ ਕਿਹਾ ਤੈਨੂੰ ਅੰਦਰ ਪਾ ਕੇ 2-3 ਦਿਨ ਪਹਿਲੇ। ਸਹੀ ਕਿਹਾ ਬਿਲਕੁਲ ਸਹੀ ਕਿਹਾ। ਨਹੀਂ ਯਾਰ ਕਿਉਂਕਿ ਜਦੋਂ ਪਹਿਲੇ ਆਉਂਦਾ ਸੀ ਨਾ ਉਦੋਂ ਸਵੇਰ ਟਾਈਮ ਸਿਰ ਆਉਂਦਾ ਸੀ, ਆ ਕੇ ਨੇ ਸਾਰੀ ਸਫਾਈ ਵੀ ਕਰਨੀ। ਇੱਕ ਮੈਂ ਜਲਾਦ ਵੀ ਇਹਦੇ ਤੇ ਛੱਡਿਆ ਸੀ। ਠੀਕ ਹੈ ਜਿਹੜਾ ਇਹਨੂੰ ਚੱਲ ਓਏ ਐ ਕਰ ਲਾ ਹੁਣ, ਚੱਲ ਛੇਤੀ ਕਰ ਹੁਣ ਐ ਵੀ ਕਰ ਲਾ। ਤੇ ਇਹਨੇ ਆ ਕੇ ਕਹਿਣਾ ਹੱਥ 'ਚ ਇਹਨੇ ਨਾ ਵੈਪਰ ਫੜਿਆ ਹੋਣਾ ਤੇ ਤੌਲੀਏ ਲੱਗੇ ਨੇ, ਆ ਕੇ ਨਾ ਮੇਰੇ ਨਾਲ ਬਹਿ ਕੇ ਇੰਝ ਵੈਪਰ ਉਸਤਾਦ ਜੀ ਨੂੰ ਸਮਝਾਓ। ਮੈਂ ਕਰਨ ਤੇ ਦਿਆ ਹੁੰਦਾ ਉਸਤਾਦ ਜੀ ਬਾਹਰ। ਅੱਛਾ ਉਹ ਕੰਮ ਹੁੰਦਾ ਸੀ। ਉਸ ਤੋਂ ਬਾਅਦ ਰਾਤ ਨੂੰ ਵੀ ਇਹਨੇ ਮਤਲਬ ਕਦੀ 9 ਵਜੇ ਕਦੀ 10 ਵਜੇ ਜਦੋਂ ਉਦੋਂ ਜਾਣਾ। ਹੁਣ ਕਰੈਕਟਰ ਮੈਨੂੰ ਇੰਝ ਲੱਗਦਾ ਕਿ ਨਾ ਸਿਰਫ ਇੱਕ ਟਾਈਮ ਪਾਸ ਕਰਨਾ ਹੁੰਦਾ ਵਾ ਤੇ ਔਰ ਉਸ ਤੋਂ ਬਾਅਦ ਬਾਹਰ ਕੋਈ ਚੱਕਰ ਜ਼ਿਆਦਾ ਚੱਲ ਰਹੇ ਨੇ, ਇੱਥੇ ਦੀ ਤਵੱਜੋ ਘੱਟ ਆ ਜਾਂ ਆਪਣੇ ਆਪ ਨੂੰ ਆਰਟਿਸਟ ਸਮਝਣ ਲੱਗ ਪਿਆ ਕਿ ਮੈਂ ਹੁਣ ਕਿਉਂ ਸਫਾਈ ਕਰਾਂ ਜਾਂ ਮੈਂ ਕੋਈ ਇੱਥੇ ਕੱਪੜਾ ਮਾਰਾਂ ਜਾਂ ਮੈਂ ਕਿਉਂ। ਇਹ ਤਬੀਅਤ ਥੋੜੀ ਨਾ ਆਰਟਿਸਟਾਂ ਵਾਲੀ ਹੋ ਗਈ ਹੈ। ਨਹੀਂ ਹੈ ਕੋਈ ਰੌਲਾ ਇਦਾਂ ਦਾ ਚੱਲ ਹੈ ਰੌਲਾ ਹੈ। ਉਸਤਾਦ ਜੀ ਨੇ ਜੋ ਕਹਿਤਾ ਦੇਖ ਮੇਰਾ ਵਿਸਾਖੀਆਂ ਲਿਖਿਆ ਹੋਇਆ ਪੂਰਾ, ਇਹ 'ਚ ਵੀ ਕੋਈ ਰੌਲਾ ਕਿਉਂਕਿ ਉਸਤਾਦ ਜੀ ਜੋ ਕਹਿੰਦੇ ਨੇ ਮੇਰੇ ਤੇ ਘਰ ਲੈ ਵੀ ਮੁਰਸ਼ਦ ਕਹਿੰਦੇ ਨੇ ਪੀਰ ਸਾਹਿਬ, ਮੇਰੇ ਬੱਚੇ ਕਹਿੰਦੇ ਨੇ ਦਾਦੂ ਪੀਰ। ਠੀਕ ਹੈ ਲੋਕੋ ਦਾਦਾ ਮੈਂ ਦਾਦਾ ਉਸਤਾਦ ਨਹੀਂ ਨਾ ਕਹਿੰਦੇ, ਦਾਦਾ ਮਿਰਚ ਹੁੰਦੀ ਹੈ, ਦਾਦੂ ਪੀਰ ਕਹਿੰਦੇ। ਜੋ ਉਸਤਾਦ ਜੀ ਨੇ ਕਹਿਤਾ ਉਹਦੇ 'ਚ ਕੋਈ ਨਾ ਕੋਈ ਗੱਲ ਹੈ ਵਾ। ਨਹੀਂ ਫੈਸਲ ਭਾਈ ਹੁਣ ਮੈਂ 3 ਪੀਸ ਪਾ ਗਿਆ, ਉਸਤਾਦ ਜੀ ਕਹਿੰਦੇ ਬੇਟਾ ਨਹੀਂ ਵਿਖਾਣਾ ਤੂੰ ਲਾ ਕੇ ਆ। ਮੈਂ ਇੱਕ ਬੰਦੇ ਦਾ ਮਤਲਬ ਕਿਹਾ ਸੀ ਨਾ ਕਿ ਇਹ ਬੰਦਾ ਜਿਸ ਅਦਾਰੇ 'ਚ ਰਹੇਗਾ ਉੱਥੇ ਬੇੜਾ ਗਰਕ ਹੋਏਗਾ। ਔਰ 3-4 ਅਬ ਇਹਨੂੰ ਮਿਲ ਗਈਆਂ ਨੇ ਖਬਰਾਂ ਅਦਾਰਿਆਂ ਦੀਆਂ। ਅਦਾਰੇ ਤੋਂ ਮੁਰਾਦ ਜਿਸ ਵੀ ਜਿੱਥੇ ਰਹੇਗਾ ਜਿਸ ਉੱਥੇ ਤਬਾਹੀ ਫੇਰੇਗਾ। ਔਰ 3 ਕੁ ਮੈਨੂੰ ਮਿਲ ਗਈਆਂ ਨੇ ਕਿ ਜੀ ਉੱਥੇ ਵੀ ਫਿਰ ਗਈ ਆ, ਉੱਥੇ ਵੀ ਚੌਥੀ ਉੱਥੇ ਵੀ ਬੰਦੇ ਲਹਿਦਾ ਹੋ ਗਏ ਨੇ, ਉੱਥੇ ਵੀ ਏਦਾਂ ਹੋ ਗਏ ਨੇ। ਠੀਕ ਹੈ ਜੀ। ਤੇ ਉਹ ਉਸਤਾਦ ਜੀ ਗੱਲ ਇਹ ਆ ਦੇਖੋ ਰੱਬ ਜਾਣਦਾ ਨਾ ਜਦੋਂ ਤੁਸੀਂ ਦਿਲੋਂ ਕਰਦੇ ਨਾ ਕੋਈ ਗੱਲ, ਅੱਛਾ ਕਬੂਲ ਕਿੰਨੇ ਕਰਨੀ, ਤੂੰ ਜਾਂ ਰੱਬ ਨੇ?
ਤੇ ਉਹਨੂੰ ਅੰਦਰ ਦਾ ਪਤਾ ਵਾ। ਲੇਕਿਨ ਉਸਤਾਦ ਜੀ ਕਈਆਂ ਦੀ ਜ਼ੁਬਾਨ ਵੀ ਕਾਲੀ ਹੁੰਦੀ ਹੈ ਨਾ। ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਉਹਨਾਂ ਨੇ ਜੋ ਕਹਿਣਾ ਉਹ ਪਰਫੈਕਟ ਹੋ ਜਾਣਾ, ਲੇਕਿਨ ਉਸਤਾਦ ਜੀ ਮਾਜ਼ਰਤ ਨਾਲ ਯਾਰ ਉਹ ਮੇਰਾ ਬਸ ਚੱਲੇ, ਮੈਂ ਆਪਣੇ ਉਸਤਾਦ ਨੂੰ ਕਦੇ ਬੁੱਢਾ ਹੀ ਨਾ ਹੋਣ ਦਵਾਂ ਯਾਰ। ਮੇਰੇ ਉਸਤਾਦ ਗਿੱਟਿਆਂ ਗੋਡਿਆਂ ਰਹਿ ਗਏ ਯਾਰ, ਅੱਲਾ ਮੇਰੇ ਉਸਤਾਦ ਨੂੰ ਜਵਾਨ ਰੱਖੀ ਯਾਰ। ਉਸਤਾਦ ਫਿੱਟ ਹੈਗਾ, ਕੀ ਹੋ ਗਿਆ ਜੀ? ਉਸਤਾਦ ਜੀ ਪਤਾ ਕੀ ਗੱਲ, ਬੱਚੇ ਜਿਹੜੇ ਨਹੀਂ ਆ ਰਹੇ, ਅਬਾਸ ਵੀ ਆ ਰਹੇ ਆ, ਲੇਟ ਆ ਰਿਹਾ, ਉਹ ਵੀ ਬੈਠ ਗਿਆ, ਉਹ ਵੀ ਬੈਠ ਗਿਆ। ਉਸਤਾਦ ਜੀ ਤੁਸੀਂ ਕੜਮਾਸੇ ਜਿਹਾ ਪਾਤਾ, ਆਪਸ਼ਨਾਂ ਤੇ ਤੁਸੀਂ ਦੇਣ ਦੇ ਹੋ ਕਿ ਯਾਰ ਤੂੰ ਨਾ ਆਇਆ ਮੈਂ ਉਹਨੂੰ ਬਾਹ ਦੇਣਾ। ਇਹਨਾਂ ਨੂੰ ਕਹੋ ਭਾਈ ਤੁਸੀਂ ਕਰਨਾ, ਜਿਹੜਾ ਨਾ ਆਇਆ ਉਹਨੂੰ ਜੁਰਮਾਨੇ, ਤਨਖਾਹਾਂ ਰੋਕੋ, ਵੇਖਣਾ ਜ਼ਰਾ ਸਾਰੇ ਹੀ ਜਾਂਦੇ। ਸਖਤੀ ਨਹੀਂ ਠੀਕ ਹੈ। ਬਾਈ ਦਾ ਭਾਈ ਦਾ ਤੇ ਤਾਰਫ ਕਰਾ, ਉਹ ਮੈਨੂੰ ਡਰ ਹੀ ਲੱਗੀ ਜਾਣ ਡਿਆ, ਅੱਲਾ ਜਾਣਦਾ ਸੱਚੀ ਮੁੱਚੀ ਡਰ ਲੱਗਣ ਡਿਆ। ਉਹ ਮੈਂ ਨਾ ਕਾਰਟੂਨ ਵੇਖੀ ਸੀ ਬਿੱਲੀ ਚੂਹੇ ਵਾਲੇ, ਇੰਜ ਦਾ ਨਾ ਕੋਈ ਨੇਜ਼ਾ ਜਿਹਾ ਫੜਿਆ ਹੁੰਦਾ, ਉਹ ਜਿਹੜਾ ਨੀ ਤੂੰ ਇੰਜ ਕਰਕੇ ਨਾ ਉਹਦਾ ਸਿੰਘ ਜਿਹੇ ਨਿਕਲੇ ਹੁੰਦੇ, ਸੇਮ ਹੋ ਜਾਂਦਾ, ਉਹ ਡਰਾਉਂਦਾ ਖਾਬ ਦੇ ਵਿੱਚ। ਅੱਛਾ ਭੈਣ, ਤੁਸੀਂ ਇਸ ਸ਼ੋਅ 'ਚ ਨਾ ਉਰਦੂ ਨਹੀਂ ਬੋਲਣੀ, ਇਹਦਾ ਹੁਸਨ ਆ ਪੰਜਾਬੀ। ਤੁਸੀਂ ਵੀ ਪੰਜਾਬੀ ਹੋ, ਤੁਹਾਡੇ ਮਾਂ ਪਿਓ ਵੀ ਪੰਜਾਬੀ ਸੀ, ਤੁਹਾਡੀ ਮੈਂ ਸਾਰੀ ਫੈਮਿਲੀ ਪੰਜਾਬੀ ਹੈ जी बिल्कुल ठीक है। ਠੀਕ ਆ। ਤੇ मेरा डायलेक्ट का इशू है। नहीं वो आप जो है ना वो अच्छा ਹੁਣ ਇਹ ਦੋ ਤਿੰਨ ਬਾतें मैंने तेरे लिए सोची। ਇਹ ਪਹਿਲੇ ਮੈਸੇਜ ਜਰਾ ਪੜ੍ਹ ਲਓ ਜੋ ਤੇਰੀਆਂ ਵੀ ਗੱਲਾਂ ਲੋਕਾਂ ਨੇ ਕਹੀਆਂ, ਕਿਉਂਕਿ ਸਾਡੀ ਆਡੀਅנס ਜਿਹੜੀ ਨਾ ਸਾਰੀ ਇੰਨੀ ਕਿ ਕਨੈਕਟ ਆ ਤੇਰੀ ਸੋਚ ਆ। जी जी ਨਹੀਂ ਅਸੀਂ ਸੋਚ ਰਹੇ ਹੁੰਦੇ ਆ ਲੈ ਤੇ ਉਹ ਕਮੈਂਟ ਕਰ ਦਿੰਦੇ ਨੇ। ਲਓ ਜੀ, ਸਭ ਤੋਂ ਪਹਿਲੇ ਜਿਹੜਾ ਗਾਣਾ ਨਹੀਂ ਅਪਲੋਡ ਕੀਤਾ ਸਾਜੀ, ਉਹ ਬਹੁਤ ਅੱਛਾ, ਉਹਦੀ ਪ੍ਰਜੀ ਰਹੀ। ਓਹੋ ਮੇਰੇ ਮਹਿਬੂਬ ਕਿਆਮਤ ਹੋਗੀ, ਵਾਹ ਵਾਹ, ਠੀਕ ਆ ਜੀ। ਉਹਦੇ ਵਿੱਚ ਲੋਕਾਂ ਨੇ ਕਿਹਾ ਇਹ ਕੌਣ ਸੀ ਬਾਜੀਆਂ ਹੈ ਜਿਹੜੀਆਂ ਤੂੰ ਵਿੱਚ ਪਾਈਆਂ ਨੇ। ਉਹਨੇ ਤਾਂ ਗੌਰ ਕਰ, ਉਹਨੇ ਕਿਹਾ ਇਹ सॉरी बोल लेके चले थे ना। ਨਹੀਂ ਉਹਨਾਂ ਨੇ ਕਿਹਾ ਇਹ ਕਿਹੜੀਆਂ ਬਾਜੀਆਂ ਨੇ। ओके। ਕਿਉਂਕਿ ਇਹ ਲੋਕ ਹੁਣ ਜਿਹੜੇ ਨੇ ਨਾ ਤਰਸੇ ਪਏ ਨੇ ਭਰਜਾਈਆਂ ਤੋਂ। ਆ ਲੋ एम अदरीस 173 साहब कह रहे जानी उस्ताद जी शादी कब करनी है, मैंने शॉपिंग भी कर ली है। क्या कहना उस्ताद? ਵੈਰੀ ਗੁੱਡ ਹੋ ਗਿਆ साजी ਹੁਣ ਕੋਈ ਬੰਦਾ ਲੱਭੇ ਮੈਨੂੰ, ਕੋਈ ਅੱਛੀ ਲੜਕੀ। ਉਸਤਾਦ ਜੀ ਮੈਂ ਲੱਭੀ, ਅਗਲੇ ਮਹੀਨੇ ਉਹਦੀ ਜ਼ਮਾਨਤ ਹੋ ਜਾਣੀ ਹੈ, ਆਪਾਂ ਨੇ ਘਰ ਜਿੰਨੀ ਗੁਰੂ ਸਾਹਿਬ ਉਹਨੂੰ 6 ਮਹੀਨੇ ਦੀ ਕੈਦ ਹੋਈ ਸੀ ਵਿਚਾਰੀ। ਕਿੰਨੀ? 6 ਮਹੀਨੇ ਦੀ ਕੈਦ ਹੋਈ ਸੀ ਉਸਤਾਦ ਜੀ ਉਹਨੂੰ ਵਿਚਾਰੀ। ਕੀਤਾ ਕੀ? ਕਤਲ ਕੀਤਾ ਸੀ ਆਪਣੇ ਬੰਦੇ ਨੂੰ, ਆਪਣੇ ਪਹਿਲੇ ਬੰਦੇ ਨੂੰ। ਆਹ ਸਾਜੀ ਇਦਾਂ ਦੀ ਨਹੀਂ ਜੇ ਲੱਭਣੀ। हाँ जी, ਡਾਇਲਿਸਿਸ ਦਾ ਮਸਲਾ ਹੈ। मुझे डायलिसिस डायलिसिस का क्यों मसला हो रहा है भाई? ਤੁਸੀਂ ਆਪ ਹੀ ਕਿਹਾ ਮੁझे वो डायलिसिस का डायलेक्ट का इशू है। अच्छा। आई एम नॉट वेरी फ्लुएंट इन पंजाबी। डायलिसिस का मसला है। उस्ताद जी हमें भी शादी भैन करनी है, बारात ते ऑडियंस ना मैं वो आइटमां करनियां ने कि मैं रिकॉर्ड ला देने ने। नहीं बाकी आप करेंगे ये कोर्स। इंशाल्लाह इंशाल्लाह। सही। हाँ जी ये आप बबांग दौल कह रहे हैं? जी जी सर। वाओ। हाँ और इस दफा अनाउंस करेंगे आप? हाँ। और मुझे इस वक्त इस बार मुझे बीवी नहीं चाहिए, वाओ, लड़की नहीं चाहिए, उस्ताद जी औरत नहीं चाहिए। नहीं गुनाह होता है उस्ताद जी, क्या हो गया यार? पूरी गाल सुन ला, ਜ਼ਮੀਨ ਅਸਮਾਨ ਕਮਲ ਲੱਗ ਬੰਦੇ ਨੇ। पूरी गाल सुन ला, पूरी गाल सुन ला। जी प्लीज। इस बार मुझे एक मुखलिस साथ चाहिए। अरे वाह वाह वाह, वो नहीं मिलता, वो नहीं मिलता आपको। मिलेगा? नहीं मिलेगा। मिलेगा। मैं बताऊं क्यों? उसकी रीजन है, क्या? आप ना एक्सेसिव बातों में आ जाते हैं, आप हद से ज्यादा इन्वॉल्व हो जाते हैं, और फिर वो कैरेक्टर देख लेते हैं कि ये बंदा इसको चापना कैसे। ऐसे ही है ना, इसको यही कहते हैं ना। ਆਹੋ तो मैं ऐसे नहीं कह रहा हूं कि अच्छा दिल चाहिए मुझे इस बार एक मुखलसी का पहाड़ चाहिए। अल्लाह करे आपको मिले। ਉਸਤਾਦ ਜੀ ਇਹ ਕਹਿ ਉਹਦੀ ਸਿਰਫ ਲੱਤ ਇੱਕ ਨਹੀਂ ਹੈ ਵਿਚਾਰੀ ਗਰੀਬੜੀ ਦੀ नो प्रॉब्लम, ਹੈ। नो प्रॉब्लम। मैं अगे भी ते लत्तां तो बगैर दे रखे ही ने कदों, ते वो भी कोई रौला नहीं। ਉਸਤਾਦ ਜੀ ਕਾਸ਼ ਮੇਰਾ ਬਸ ਚੱਲਦਾ, ਮੈਂ ਆਪਣੇ ਉਸਤਾਦ ਨੂੰ ਵਿਆਹ ਕੇ ਲੈ ਜਾਂਦਾ ਆਪਣੇ ਨਾਲ। ਅੱਲਾ ਜਾਣਦਾ ਮੈਂ ਡੋਲੀ 'ਚ ਪਾ ਕੇ ਉਸਤਾਦ ਨੂੰ ਲੈ ਜਾਂਦਾ। ਮੇਰੀ ਗੱਲ ਸੁਣ, ਤੁਸੀਂ इंज नहीं होता कि तू डोली च पा के बंदे नूं लै जावे, गलत गल आ। उस्ताद जी यार ये कमेंट ऐड कर लीजिएगा प्लीज। जी जी। ये पोइट्री हैरी हैं, ये कहते हैं जी मैंने आपका सॉन्ग, आई हैव लिसन दिस सॉन्ग 8 to 9 times कंटिन्यूसली। क्या बात है जानी साहब, एंड सच अ ग्रेट फर्क ऑफ हसीब खान ऑलवेज। अच्छा ए मैं पढ़न लगा, ਇਹਦਾ ਮਤਲਬ ਕੀ ਸੀਗਾ ਇਹ ਕੀ ਹੈ? ठहर जो। लो जी, ए मलिक अदरान मेरा वीर 9811 वाला कह रहा है हसीब सर जानी सर तो छा गया है, जिसने भी ये मशवरा दिया है कमाल का मशवरा था, बहुत ही अच्छा सॉन्ग और फेवरेट सॉन्ग, मजा आ गया। और हसीब सर आप लगता है फैसलाबाद आ गए हुए हैं,
तो प्लीज प्लीज फैसल रामे सर के साथ एक प्रोग्राम करें प्लीज, कब से आपको रिक्वेस्ट की हुई है सर जरूर। ठीक है जी। अच्छा जी, उसके बाद जी और फिर आप इनके फेस एक्सप्रेशन देखिएगा, जो ये कॉमेडी का अंदाज है वो देखिएगा, इनका फेस भी बहुत फनी है और कॉमेडी बहुत सूट इन पे बहुत सूट करती है। सो प्लीज अगर पॉसिबल है तो रिक्वेस्ट पूरी कर दें। बाकी हसीब सर मलेशिया से बहुत ज्यादा प्यार और दुआएं आपके लिए। तोबा भाई इन्नी किसी बंदे दी होवे, वो पिंड छड्ड के चले जावे, तो इन्नी तोबा। एक मेरे दिल दी गल कीती, कैसा मेरे भी दिल सी कि यार ਜਿਹੜੇ Song ਨੇ ਨਾ ਹਸੀਬ ਸਾਹਿਬ, ਇੱਕ ਸਪੈਸ਼ਲ ਚੈਨਲ ਹੁੰਦਾ ਜਿੱਥੇ ਫਿਰ Songs ਵਾਲੇ ਹੁੰਦੇ ਨੇ। ਕਾਮੇਡੀ ਚੈਨਲ ਤੇ Song ਕਰੋਗੇ ਤੇ ਵਿਊਜ਼ ਨਹੀਂ ਹੋਣੇ, ਕਿਉਂਕਿ ਕੋਈ ਲੋਕ ਦੇਖ ਰਹੇ ਨੇ ਉਹਨਾਂ ਚੋਂ ਕੋਈ Song ਨੂੰ ਨਹੀਂ ਪਸੰਦ ਕਰਦੇ। ਇੱਕ ਬੰਦੇ ਨੇ ਕਿਹਾ ਜੀ साजिद सूफी SFFI सूफी, सजाद साहब स्टार्ट न्यू चैनल ऑफ सॉन्ग्स ऑन कर रहे हैं ऑलरेडी हो गया। हाँ। अच्छा जी, एक तो यह काम हो गया। उस्ताद जी प्लीज एक रिक्वेस्ट, अहमद रुशदी अहमद हफीज मेरा वीर 9395। उस्ताद जी प्लीज एक रिक्वेस्ट है, मेरी नज़म तुसी मुशायरे या टी टाइम च पढ़नी है। नज़म का नाम है उस्ताद जानी, कहां से लाऊं ऐसी कलाम जो लिखे तेरी तारीफ उस्ताद जानी। वजन नाल गौर नहीं करना, मोहब्बत पे गौर करना। कहां से लाऊं ऐसा कलाम जो लिखे तेरी तारीफ उस्ताद जानी, और कहां से लाऊं ऐसी जुबान के लफ्ज जो तेरे तारीफ करे उस्ताद जानी। मैं तोड़ दूं वो कलाम और काट दूं वो जुबान जो तेरी तजलील करे सजाद जानी। वाह, क्योंकि ये दोनों इस काबिल नहीं जो तुझे तारीफ बयां। यार ये दोनों कौन, वो जुबान और वो ना, जुबान और तारीफ की गल की ना। यार भाजी तुसी सारी गल्लां करके कह दिंदे हो सजाद जानी इंज कर ला यार। अच्छा ओ भाई यकीनन अगर ओ भाई यकीनन शायर नहीं हैगा, ठीक है ना, क्योंकि ओदी मोहब्बत सी। ठीक है जी। अच्छा जी, उस तो बाद जनाब जुबैर शाहिद 1700, मेरा वीर कह रहा है उस्ताद जानी टीम को जुबैर शाहिद फ्रॉम साहिवाल का दिल की आखिरी नुक्कर से सलाम और लव यू, और उस्ताद जी के लिए तो मेरी जान कुर्बान। उस्ताद जानी लव यू सो मच, कभी हमारा नाम भी लेकर सलाम कबूल कर ले, आपकी बहुत नवाजिश होगी। मैं सिर्फ इस तो कि जेड़ा तुसी किया ना कभी हमारा नाम, इस तो मैं सर एक कमेंट आपको मैंने कहा था कल रात भी, वो जो टेस्टी व्लॉग्स था जी, वो एक खातून है, वो जर्मनी में होती हैं, उन्होंने कहा मैंने ये गाना 50 दफा सुन लिया। और पहली बारी गौर ना सुन लेते थे अच्छे यार नहीं उन्होंने मतलब रेपुटेशन में उनको इतना पसंद आया। अच्छा उन्होंने 50 टाइम इसको प्ले किया। अच्छा, ये बहुत सारे लोगों ने कहा कि हमने 10 बार 15 बार रिपीट डाउनलोड क्यों बंद किया तू? खोल दिया। हाँ मेहरबानी वो उनको आप कह दीजिएगा टेस्टी व्लॉग जर्मनी से आई है। हाँ। अच्छा जी, ये जो गाने वाला सिलसिला है ना, अच्छा ये हुआ क्या, मैं तो अंदाजा हुआ मारे तेन मैं क्या पंजाबी बोल, मैनू भी उधर ਨੂੰ ਲੈ सॉरी ਹੋਇਆ ਇਹ ਹੈ ਕਿ ਮੈਨੂੰ ਸੀਬ ਨੇ ਇੱਕ ਦਿਨ ਅੰਦਰ ਬੈਠੇ ਨਾ, ਅਸੀਂ ਚਾਹ ਪੀ ਰਹੇ ਤੇ ਮੈਨੂੰ ਕਹਿੰਦਾ ਉਸਤਾਦ ਜੀ ਵੈਸੇ ਤੁਸੀਂ ਮਤਲਬ ਲਿਖ ਵੀ ਲੈਂਦੇ ਹੋ, ਗਾਣੇ ਵੀ ਗਾ ਲੈਂਦੇ ਹੋ, ਤੁਸੀਂ ਇਨਸਟਰੂਮੈਂਟ ਵੀ ਵਜਾਈ ਜਾਂਦੇ ਹੋ, ਕਾਮੇਡੀ ਵੀ ਕਰੀ ਜਾਂਦੇ ਹੋ। ਤੇ ਬੇਸਿਕਲੀ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਸਾਰੇ ਸ਼ੌਕ ਜਿਹੜੇ ਨੇ ਨਾ ਅੱਜ ਤੋਂ ਬਾਅਦ ਤੁਸੀਂ ਸਿਰਫ ਇਹ ਇੱਕ ਚੁਣਨਾ, ਬਾਕੀ ਤੁਸੀਂ ਕੋਈ ਕੰਮ ਨਹੀਂ ਕਰਨਾ, ਕਿਹੜਾ ਕਰੋਗੇ? ਮੈਂ ਕਿਹਾ ਗਾਣਾ। ਯੈਸ, ਠੀਕ ਹੈ ਜੀ, ਕਿਉਂਕਿ ਇਹ ਜਿਹੜਾ ਅਸੀਂ ਕਰ ਰਹੇ ਨਾ ਇਹ ਕਾਮੇਡੀ ਜਾਂ ਸ਼ੋਅ ਨਹੀਂ ਹੈਗਾ, ਇਹ ਕੈਜੂਅਲ ਅਸੀਂ ਬਹਿਨੇ, ਇਹਦਾ ਕੋਈ ਤਲਕ ਨਹੀਂ। ਇਹ ਅਸੀਂ ਇਦਾਂ ਬਹਿਨੇ ਆ ਜਿੱਦਾਂ ਨਾ ਲਾਲੇ ਦਾ ਫੋਨ ਆ ਗਈ, ਇਹ ਅਸੀਂ ਇਦਾਂ ਬਹਿਨੇ ਆ ਜਿੱਦਾਂ ਅਸੀਂ ਵੈਸੇ ਕੈਜੂਅਲ ਦੋਸਤ ਬੈਠੇ ਆ, ਇਹ ਕੋਈ ਪ੍ਰੋਪਰ ਸ਼ੋਅ ਨਹੀਂ ਹੈਗਾ, ਤੁਹਾਡੇ ਨਾਲ ਬੈਠੇ। ਠੀਕ ਹੈ ਜੀ। ਮੈਂ ਕਿਹਾ ਗਾਣਾ, ਮੈਂ ਕਿਹਾ ਯਾਰ ਸੀ ਮੈਂ ਗਾਣਾ ਸਿੰਗਰ ਬਣਨ ਆਇਆ ਸੀ ਘਰੋਂ, ਤੇ ਇਹ ਉਹ ਫਲਾਂ ਢੀਂਗ ਇਹ ਉਹ ਮੈਂ ਗੱਲਾਂ ਕਰਦਾ, ਇਹ ਚੁੱਪ ਕਰਕੇ ਸੁਣਦਾ ਰਿਹਾ। ਇਹਨੇ ਕਿਹਾ ਜਾਨੀ ਭਾਈ ਤੁਹਾਡੇ ਕੋਲ ਕੋਈ ਗਾਣਾ ਪਿਆ ਹੈ ਕੋਈ ਐਸਾ ਜਿਹੜਾ ਕੰਪਲੀਟ ਹੋਵੇ? ਮੈਂ ਕਿਹਾ ਮੈਂ 3-4 ਗਾ ਕੇ ਰੱਖੇ। ਇਹਨੇ ਸੁਣਿਆ, ਉਹਦੇ ਵਿੱਚੋਂ ਇਹਨੇ ਸਿਲੈਕਟ ਕੀਤਾ, ਇਹ ਚੁੱਪ ਕਰਕੇ ਬਾਹਰ ਗਿਆ, ਬਾਹਰ ਜਾ ਕੇ ਇਹਨਾਂ ਨਾਲ ਗੱਲਬਾਤ ਕੀਤੀ, ਇਹਨੇ ਗੱਲਬਾਤ ਕਰਕੇ ਮੈਨੂੰ ਕਹਿੰਦਾ ਤੁਸੀਂ ਇਹ ਸ਼ਰਟ ਪਾਓ, ਇਹ ਜੈਕਟ ਪਾਓ, ਇਹ ਪਾਓ, ਤੇ ਇਹਨੇ ਮੈਂ ਕਿਹਾ ਇਹ ਕਰਨ ਲੱਗਾ, ਕਹਿੰਦਾ ਬਸ ਤੁਸੀਂ ਛੱਡ ਦਿਓ, ਤੁਸੀਂ ਬਸ ਆ ਨਾ। ਇਹਨੇ 2-3 ਵਾਰੀ ਸ਼ੂਟ ਕੀਤਾ, ਸ਼ੂਟ ਕਰਕੇ ਲੈ ਗਿਆ ਨਾਲ। ਹੁਣ ਮੈਂ ਵੀ ਵਿੱਚ ਸੀਗਾ ਕਿ ਕੁਝ ਕਰੇਗਾ, ਕੋਈ ਲੱਗਦਾ ਮੇਰਾ ਕੋਈ ਹਿਸਾਬ ਲੱਗਣ ਵਾਲਾ ਗਾਣੇ ਵਾਲਾ। ਭਾਜਨ ਫਿਰ ਇਹਨੇ ਉਹਨੂੰ ਬਣਾਇਆ, ਬਣਾ ਕੇ ਫਿਰ ਇਹਨੇ ਆਪਣੇ ਚੈਨਲ ਤੇ ਅਪਲੋਡ ਕੀਤਾ। ਸਹੀ ਗੱਲ। ਔਰ ਇਹ ਸਾਰਾ ਕ੍ਰੈਡਿਟ ਜਿਹੜਾ ਮੇਰੇ ਭਰਾ ਨੂੰ ਜਾਂਦਾ। 6-7 ਐਸੇ ਕਮੈਂਟ ਨੇ, ਤੂੰ ਵੀ ਕੋ ਪੜਿਆ ਹੋਣਾ? ਮੈਂ ਵੀ ਪੜ੍ਹੇ ਨੇ। ਐਸੇ ਕਮੈਂਟ ਨੇ, ਇੱਕ ਬੰਦੇ ਨੇ ਕਿਹਾ ਸੀਬ ਖਾਂ ਹੁਣ ਤੂੰ ਇਹਨੂੰ ਤੂੰ ਕੰਟੀਨਿਊ ਕਰ, ਦੂਜਾ ਗਾਣਾ ਨਾ ਕਰੇ। ये तो मैंने नहीं पढ़ा है, ये मैंने नहीं पढ़ा कहीं पे। नहीं ये लिखा ਉੱਥੇ ਵੱਡੀ ABC ਸਾਰਾ ਭਾਜਨ ਕਮੈਂਟ ਹੈਗਾ ਤੇਰੇ, ਤੂੰ ਨਹੀਂ ਨਜ਼ਰ ਆ ਰਿਹਾ? मुझे तो दिखाई नहीं दे। ਜਿਹਨੇ ਕਿਹਾ ਮੈਂ 10 ਵਾਰੀ ਸੁਣਿਆ ਤੇ ਇਹੀ ਮਤਲਬ ਬਣਦਾ ਉਹਦਾ।
ਯਾਰ ਨਹੀਂ ਅਲੈਦਾ ਤੋਂ ਕਮੈਂਟ ਲਿਖਿਆ ਵਾ ਜਿਹੜਾ ਉਸਤਾਦ ਜੀ ਕਹਿ ਰਹੇ ਹੋ ਬੜੇ ਹੋਰ ਵੀ ਉਸਤਾਦ ਜੀ ਅਲਫਾਜ਼ ਬੜੇ ਇਸਤੇਮਾਲ ਕੀਤੇ ਉਹ ਦੱਸ ਨਹੀਂ ਸਕਦੇ नहीं वो रहने दो ਪਾਗਲ ਹੋ ਗਏ ਯਾਰ ਹੁਣ ਇਹਦੀ ਆਪਣੀ ਮਰਜ਼ੀ आप इज्जत बिस्ती ਦਾ ਆਪਣੇ ਆਪ ਚ नहीं नेक्स्ट गाना हम बहुत जल्दी रिकॉर्ड करेंगे ठीक है जी तो अभी अब ये भी आ गए अल्हम्दुलिल्लाह ਨਹੀਂ वापस ਮੈਂ ਨਹੀਂ ਇਹਦੇ ਚ ਹੈ ਭਾਈ ਸਿੱਧੀ ਸਾਫ਼ ਗੱਲ क्यों ਬਸ ਮੈਨੂੰ ਗਾਣੇ ਵਜਾਣੇ ਦਾ ਮੇਰਾ ਦਿਲ ਕਰਦਾ ਛੱਡ ਦਿਓ ਮੈਂ ਤਾਂ ਦੱਸ ਨਹੀਂ ਸਕਦਾ ਸਿੰਗਿੰਗ ਯਾਰ ਮੇਰੇ ਉਸਤਾਦ ਨੂੰ ਕਿਹੜੇ ਪਾਸੇ ਲਾਣ ਦਿਓ ਤੁਸੀਂ ਯਾਰ ਚੰਗਾ ਭਲਾ ਮਾਸ਼ਾਅੱਲਾ ਇੱਕ ਦੁਨੀਆ ਨੂੰ ਹਸਾਣ ਦੇ ਨੇ ਇਹ ਉਹ ਨਾ यार दिल की आवाज है एक केड़े दिल हुनर की है दिल तोड़ने वालों की महफिल में आ गया हूँ कैसे दुआएं दूं मैं बहुत अच्छे मुश्किल में आ गया हूँ वाह वाह अगर दिल हमारा शीशे के बदले पत्थर का होता तो टूटता ना फूटता मानता ना रूठता ना बार बार हंसता ना जार जार रोता अगर दिल हमारा बहुत अच्छे बेटा मैं सिंगर हाँ फैसल भाई ने बहुत अच्छा स्टेज एक्ट किया फैसल ਉਹ राम ਨਾ ने ਭਰਾਵਾ एक महान वल्गर आर्टिस्ट हुआ है ਉਸਤਾਦ ਜੀ नहीं लेकिन तोबा कर गया तौबा कर गया हाँ। ਉਸਤਾਦ ਜੀ ਮੈਂ ਤੂੰ ਅੱਛਾ ਵੈਸੇ ਇੱਕ ਗੱਲ ਦੱਸ ਕਿ ਤੂੰ ਉਹ ਜੋ ਵੀ ਕੀਤਾ ਥੀਏਟਰ 'ਚ ਹਾਂ। ਮਤਲਬ ਇਹ ਸਾਨੂੰ ਪਤਾ ਹੈ ਕਿ ਭਾਈ ਬੇਸ਼ੱਕ ਤੇਰਾ ਦਿਲ ਨਹੀਂ ਸੀ ਕਰ ਰਿਹਾ ਜਾਂ ਅੱਜ ਵੀ ਜਿਹੜੇ ਮੇਰੇ ਭਰਾ ਕਰ ਰਹੇ ਹੋ ਸਕਦਾ ਉਹ ਵੀ ਨਾ ਉਹਨਾਂ ਦਾ ਦਿਲ ਕਰਦਾ ਹੋਵੇ ਮਜਬੂਰਨ ਜਾਂ ਉਹਨਾਂ ਨੇ ਸੋਚਿਆ ਵੀ ਬੱਚਿਆਂ ਦਾ ਰਿਜ਼ਕ ਆ ਜਾਂ ਫਾਰਮੈਟ ਹੀ ਇਹ ਆ ਉਹ ਇਸ ਤੋਂ ਕਰੀ ਜਾ ਰਹੇ ਨੇ ਚਲੋ ਤੈਨੂੰ ਉਥੋਂ ਕੱਢ ਲਿਆਂਦਾ ਮੈਂ ਤੈਨੂੰ ਪਤਾ ਇਹਦੀ ਸਟੋਰੀ ਕੀ ਹੈ ਮੈਂ ਥੀਏਟਰ ਤੋਂ ਕਿੱਦਾਂ ਕੱਢਿਆ ਇਹ ਉਹ ਬੰਦਾ ਹੈ ਇਹਦੀ ਬੁੱਢੀ ਕਹਿੰਦੀ ਥੀਏਟਰ ਕਰ ਲਾ ਜਾਂ ਮੈਨੂੰ ਰੱਖ ਲਾ ਬੱਚਿਆਂ ਉਦੋਂ ਬੱਚੇ ਵੀ ਸੀ ਇਹਨੇ ਕਿਹਾ ਥੀਏਟਰ ਕਰਨਾ ਇਹਦੀ ਬੁੱਢੀ ਲੜ ਕੇ ਸਹੁਰੇ ਕਰਾਚੀ ਚਲੀ ਗਈ ओए वाओ ਫਿਰ ਆਪੇ ਹੀ ਥੱਕ ਟੁੱਟ ਕੇ ਹਾਰ ਕੇ ਵਾਪਸ ਆਈ ਇਹ ਕਰੈਕਟਰ ਲਿਖਿਆ ਨਹੀਂ ਇਹਨੇ ਕਿਹਾ ਮੈਂ ਥੀਏਟਰ ਕਰਨਾ ਹੀ ਯਾਨੀ ਇਹ ਆਲਮ ਸੀ पीछे नहीं गए ਨਾ ਨਾ नहीं गया था पीछे लेने के लिए गया था 2-3 बार लेकिन उन्होंने शर्त यही रखी मैंने कहा यार मैंने स्टेज नहीं छोड़ना तो क्या वजह थी? ਮਕਸਦ ਇਹ ਕਿ ਭੈਣ ਇਹਨੇ ਨਹੀਂ ਛੱਡਿਆ ਲੇਕਿਨ ਉਹਨੂੰ ਵਾਪਸ ਵੀ ਆਉਣਾ ਪਿਆ ਇਹਦਾ ਮਤਲਬ ਇਹਦੀ ਜਿੱਤ ਹੋਈ ਨਾ हाँ ਉਸ ਤੋਂ ਬਾਅਦ ਮੇਰੇ ਅਬੂ ਨੇ ਮੇਰੇ ਕੋ ਅੱਜ ਵੀ ਫਾਰਮ ਪੇ ਉਸਤਾਦ ਜੀ ਐਸਆਈ ਮੈਂ ਡਾਇਰੈਕਟ ਭਰਤੀ ਹੋਇਆ ਸੀਗਾ ਮੇਰੇ ਕੋ ਫਾਰਮ ਅੱਜ ਵੀ ਪਏ ਨੇ ਮੈਂ ਕਿਹਾ ਨਹੀਂ ਮੈਂ ਐਕਟਰ ਬਣਨਾ ਫਿਰ ਉਸ ਤੋਂ ਬਾਅਦ ਅੱਲਾ ਜਾਣਦਾ ਹਯੋ ਜ਼ਿੰਦਾ ਨੇ ਅਲਵੀ ਸਾਹਿਬ ਮਨਜ਼ੂਰ ਸਨ ਅਲਵੀ ਸਾਹਿਬ ਰੇਲਵੇ ਸੁਪਰੀਡੈਂਟ ਸਨ ਉਦੋਂ ਉਹ ਰਿਟਾਇਰ ਹੋ ਗਏ ਨੇ ਉਹ ਮੈਨੂੰ ਗੈਂਗਮੈਨਾਂ ਚ ਉਹਨਾਂ ਨੇ ਰਖਾਇਆ ਕਹਿੰਦੇ ਗੈਂਗਮੈਨ ਜਿਹੜੀ ਗੱਲ ਮੈਂ ਕਰ ਰਿਹਾ ਉਹ ਲੈਣ ਦੇਣਾ ਤੁਸੀਂ ਹੋਰ ਪਾਸੇ ਲੈ ਕੇ ਤੁਰ ਪਏ ਉਸਤਾਦ ਜੀ ਉਹਨਾਂ ਨੇ ਕਿਹਾ ਸ਼ਰਤ ਮੈਂ ਜਿਹੜੀ ਗੱਲ ਕਰ ਰਿਹਾ ਨਾ ਉਹਦੇ ਚ ਇਹ ਨਹੀਂ ਸੀ ਹੈਗਾ ਕਿ ਵੀ ਤੂੰ ਆਪਣੀ ਸਮਝ ਸੁਣ ਲੈ ਮੈਂ ਜਿਹੜੀ ਕਰ ਰਿਹਾ ਉੱਥੇ ਜਾ ਆਪਣੀ ਉਹਨਾਂ ਨੇ ਕਿਹਾ ਸਰਕਾਰੀ ਨੌਕਰੀਆਂ ਸਟੇਜ ਛੱਡ ਦੇ ਮੈਂ ਕਿਹਾ ਨਹੀਂ ਛੱਡਣਾ ਨਹੀਂ ਛੱਡਿਆ ਇਸ ਤੋਂ ਵੀ ਜ਼ਿਆਦਾ ਵੱਡੀ ਗੱਲ ਸੀ ਜਿਹੜੀ ਮੈਂ 20 ਬੱਚਿਆਂ ਲਈ ਕੀਤੀ ਆਹੋ ਸਹੀ ਠੀਕ ਹੈ ਨਾ ਤੂੰ ਵਿੱਚ ਫਿੱਕੀ ਮਿਸਾਲ ਦੇ ਕੇ ਉਹਨੂੰ 20 ਤੇ ਬੱਚੇ ਘਰ ਉੱਜੜ ਰਿਹਾ ਹੈ करो जोड़े ਸਾਰੇ ਰੇਲਵੇ ਇਸ ਤੋਂ ਵੱਡਾ ਵਾ ਏਐਸਆਈ ਪੜ ਗਏ ਇਸ ਤੋਂ ਵੱਡਾ ਨਹੀਂ। 20 ਚਲੀ ਗਈ ਬੱਚੇ ਮਤਲਬ ਇੱਕ ਹਿਸਾਬ ਦੇ ਕਹਿ ਲੋ ਕਿ ਵੀ ਇੱਥੇ ਦਾ ਗੇਮ ਪਹੁੰਚ ਗਏ ਨੇ ਕਿ ਨਹੀਂ ਛੱਡਣਾ ਠੀਕ ਹੈ ਜੀ ਆਦੇ ਲਓ ਜੀ ਮੈਂ ਜਾਣਾ ਸੀ ਕਰਾਚੀ ਤੇ ਮੈਨੂੰ ਇਹ ਸੀ ਕਿ ਯਾਰ ਫੈਸਲ ਮੇਰੇ ਕੋਲ ਵੀ ਕੰਮ ਕਰ ਰਿਹਾ ਹੈ ਉਧਰ ਵੀ ਕੰਮ ਕਰ ਰਿਹਾ ਹੈ ਤੇ ਮੇਰੇ ਕੋਲ ਕੰਮ ਕਰ ਰਿਹਾ ਤੇ ਮੇਰੀ ਫੈਮਿਲੀ ਸ਼ੋਅ ਆ ਬੱਚੇ ਦੇਖਦੇ ਨੇ ਉਹ ਇਹਦਾ ਜਦੋਂ ਸੋਚ ਉਹ ਦੂਜਾ ਦੇਖ ਲੈਣਗੇ हाँ ਜਾਂ ਕੋਈ ਮੇਰੀ ਭੈਣ ਐਸੀ ਮਾਂ ਕੋ ਭਰਾ ਕੋ ਬੱਚਾ ਉਹ ਇਹ ਫੈਸਲ ਚਾਚੂ ਹੈ ਇੱਕ ਮਿਸਾਲ ਇੱਥੇ ਆਲੇ ਉੱਥੇ ਭਾਵੇਂ ਨੂੰ ਨਹੀਂ ਗੱਲਾਂ ਮਜਬੂਰਨ ਇਹਨੂੰ ਕਰਨੀਆਂ ਪੈਂਦੀਆਂ ਕਿਉਂਕਿ 4 ਜਣੇ ਜੋ ਉਹ ਕਰ ਰਹੇ ਨੇ ਇਹਨੇ ਜਵਾਬ ਦੇਣਾ ਹੀ ਦੇਣਾ ਸੀ ਖਾਂ ਮਤਲਬ ਮੈਂ ਵੀ ਖਲੋਤਾ ਹਾਂ ਮੈਨੂੰ ਵੀ ਦੇਣਾ ਪਏਗਾ ਜਵਾਬ ਔਰ ਉਸੇ ਲੈਵਲ ਤੇ ਦੇਣਾ ਪਏਗਾ नहीं देंगे तो फिक्के हो जाएंगे ਫਿੱਕੇ ਹੋ ਜਾਣਗੇ ਠੀਕ ਹੈ ਨਾ ਟਰੈਕ ਉਹ ਚੱਲ ਰਿਹਾ ਸਾਰਾ को चल रहा है ਤੇ ਉਹ ਜਨਾਬ ਮੈਂ ਕਿਹਾ ਨਹੀਂ ਯਾਰ ਮੈਨੂੰ ਇਹ ਸੀ ਕਿ ਯਾਰ ਨਹੀਂ ਜਾਂ ਇਹ ਉਧਰ ਕਰ ਲਵੇ ਜਾਂ ਇੱਧਰ ਕਰ ਲਵੇ ਕਿਉਂਕਿ ਉਧਰ ਕਰੇਗਾ ਨਾ ਤੇ ਫਿਰ ਮੈਨੂੰ ਇਹ ਦਿਨ ਹੋਗਾ ਭਾਈ ਮੇਰਾ ਕਰੈਕਟਰ ਮੇਰੇ ਵੱਲ ਕਰ ਰਿਹਾ ਤੇ ਉਧਰ ਕਿਉਂਕਿ ਉਹ ਵੀ ਇਹਦੇ ਅਪਲੋਡ ਹੋ ਰਹੇ ਸੀ ਉਹ ਕੋਈ ਦੇਖੇਗਾ ਤੇ ਕਹੇਗਾ ਕਿ ਇਹ ਫੈਸਲ ਅੰਕਲ ਕੀ ਕਰ ਰਹੇ ਸਮਝ ਆ ਰਹੀ ਮੈਂ ਗਿਆ ਉਸਤਾਦ ਜੀ ਨੂੰ ਮੈਂ ਘਰੋਂ ਬੁਲਾਇਆ ਮੈਂ ਇਹਨੂੰ ਕੁੱਦੇ ਚਾਹ ਵਾਲੇ ਕੋ ਲੈ ਕੇ ਬਹਿ ਗਿਆ ਕਿਦੇ इसके बाद ਕੁੱਦਾ ਚਾਹ ਵਾਲਾ ਅੱਛਾ ਕੁੱਦਾ आरब बंद से ਕਰਮਦੀਨ ਨਹੀਂ ਕੁੱਦੇ ਚਾਹ ਵਾਲੇ ਦੇ ਕੋਲ ਬਾਹਰ ਬੈਠੇ ਉਹ ਬੜੀ ਅੱਛੀ ਚਾਹ ਹੁੰਦੀ ਉਹਦੀ ਵੀ वाह ਚਾਲ ਤੇ वाह ਉਹਨਾਂ ਕੋ ਬਹਿ ਗਿਆ ਇੰਜ ਟੇਬਲ ਤੇ ਸਾਹਮਣੇ ਇਹ ਬੈਠਾ ਇੱਧਰ ਮੈਂ ਬੈਠਾ ਸਵੇਰ ਅਸੀਂ ਕਰਾਚੀ ਜਾਣਾ ठीक है ਤੇ ਮੈਨੂੰ ਇਹ ਸੀ ਕਿ ਇਹਨੂੰ ਨਾਲ ਲੈ ਕੇ ਜਾਣਾ ਮੈਂ ਅਗਰ ਇਹ ਮੇਰੀ ਹੁਣੇ ਗੱਲ ਮੰਨੇ ਨਹੀਂ ਤੇ ਕਰਾਚੀ ਜਾਣ ਵੀ ਲੈਦਾ ਜਾਵਾਂਗੇ ਔਰ ਵਾਪਸੀ ਤੇ ਵੀ ਫਿਰ ਮੈਂ ਇਹਦੇ ਨਾਲ ਨਹੀਂ ਕਰਨਾ काम नहीं करेंगे ਕੰਮ ਨਹੀਂ ਕਰਨਾ ਮੈਂ ਇਹਨੂੰ ਕਿਹਾ ਮੈਂ ਕਿਹਾ ਫੈਸਲ ਸਾਹਿਬ ਕਿੰਨੇ ਪੈਸੇ ਲੈ ਰਹੇ ਹੋ ਥੀਏਟਰ ਤੋਂ ਇਹਨੇ ਕਿਹਾ ਜੀ ਇੰਨੇ ਮੈਂ ਕਿਹਾ ਜੀ ਇੰਨੇ ਹੀ ਤੁਹਾਨੂੰ ਮੈਂ ਦੇਵਾਂਗਾ वाह ਬੱਦੀ ਸੈਲਰੀ ਥੀਏਟਰ ਨਹੀਂ ਕਰਨਾ ਸਵੇਰ ਤੋਂ ਹੀ ਨਹੀਂ ਕਰਨਾ ਤੂੰ ਸਾਡੇ ਨਾਲ ਕਰਾਚੀ ਜਾਣਾ ਠੀਕ ਹੈ ਜੀ
ਲਓ ਜੀ, ਇਹਨੂੰ ਇੱਕ ਮਤਲਬ ਇਹਨੇ ਟਾਈਮ ਤੇ ਲੈਣਾ ਸੀ ਨਾ ਥੋੜਾ ਜਿਹਾ, ਜ਼ਾਹਰੀ ਗੱਲ ਐਡੀ ਵੱਡੀ ਗੱਲ ਜਿਹਨੇ ਪਹਿਲੇ ਇੰਨਾ ਕੁਛ ਨਾ ਕੀਤਾ ਹੋਵੇ, ਇਹਨੇ ਇੱਧਰ ਨੂੰ ਖੈਰ ਇਹਦੇ ਮੂੰਹ ਨਿਕਲੇ ਨੇ ਕਿ ਸਾਜੀ ਓਕੇ ਵਾਹ ਨਹੀਂ ਕਰਦਾ। ਮੈਂ ਕਿਹਾ ਡਨ ਹੋ ਗਿਆ। ਅਸੀਂ ਉੱਥੇ ਬੈਠੇ ਖਾਣਾ ਛਾਣਾ ਖਾਦਾ ਇਹ ਉਹ ਕਰਕੇ ਨਾ, ਇਹਨੂੰ ਫਿਰ ਮੈਂ ਹੋਰ ਦੱਸਿਆ, ਮੈਂ ਕਿਹਾ ਇਹ ਵਧੇਗਾ ਇਨਸ਼ਾਅੱਲਾ, ਹੋਰ ਜਾਏਗਾ। ਸਿਰਫ 25 ਸਾਲ ਹੋ ਗਏ ਇਹਨੂੰ ਥੀਏਟਰ ਤੇ ਜਿਹੜੀ ਇਹਨੇ ਮੈਨੂੰ ਆਪਣੀ ਪੇਮੈਂਟ ਦੱਸੀ ਨਾ, ਮੈਂ ਇਹਨੂੰ ਕਿਹਾ ਵੀ ਨਾ ਕरें यार जी 5 ਲੱਖ नहीं मारा मैं मज़ार है मफ्ता है। ਉਹ ਨਹੀਂ ਉਸਤਾਦ ਜੀ, ਅੱਲਾ ਜਾਣਦਾ ਸੀਗਾ ਭਾਜੀ ਉਸ ਟਾਈਮ ਕਰੋਨਾ ਚੱਲ ਰਿਹਾ ਸੀ, ਤੂੰ ਕਿਹਾ ਸੀ ਪਹਿਲੇ ਮੇਰਾ 15 ਪਿਆ ਸੀ ਤੇ ਇਹਨਾਂ ਨੇ ਹੁਣ ਇਸ ਟਾਈਮ ਮਾਰਾ ਬੈਂ ਕਰਤਾ। ਓਕੇ ਉਸਤਾਦ ਜੀ, ਨਾ ਮੇਰੇ ਨਾਲ ਨਾ ਮੈਂ ਭੁੱਲਦਾ ਨਹੀਂ ਠੀਕ ਹੋ ਗਿਆ, ਲੇਕਿਨ ਉਸਤਾਦ ਜੀ ਮੈਂ ਛੱਡਣਾ ਨਹੀਂ ਸੀਗਾ। ਮਫਤੇ ਹੈ ਮਾਂ 48 ਹੈ 48 में हाँ जी ਮਹੀਨੇ ਦਾ 3 ਬੱਚੇ ਨੇ। ਨਹੀਂ ਯਾਰ ਛੱਡ ਦੇ ਯਾਰ, ਗੱਲ ਪਤਾ ਕਿ ਇਸ ਗੱਲ ਤੋਂ ਸਾਰੇ ਸਮਝਦੇ ਫਾਰਸੀ ਸਮਝਦੇ ਨੇ ਤੇ ਇਹਦੇ ਚ ਕੋਈ ਐਸੀ ਗੱਲ ਨਹੀਂ ਹੋ ਸਕਦਾ ਕੋਈ ਹੋਰ ਸੋਚ ਲਵੇ ਜਿਹੜੀ ਮੈਂ ਐਂਡ ਤੇ ਗੱਲ ਕਹਿਣੀ। ਤੁਸੀਂ ਕਿਹਾ ਸੀ ਜੇ ਸਟੇਜ ਨਹੀਂ ਛੱਡਣਾ ਮੈਨੂੰ ਨਹੀਂ ਬੁਲਾਣਾ, ਇਸ ਗੱਲ ਨੇ ਮੈਨੂੰ ਗੌਰ ਕੀਤਾ ਸੀ। ਹਾਂਜੀ ਹਾਂਜੀ ਨਹੀਂ ਬੁਲਾਉਣਾ ਮੈਂ ਤੈਨੂੰ ਨਹੀਂ, ਤੁਸੀਂ ਇਹੀ ਕਿਹਾ ਕਿ ਮੈਂ ਭਾਈ ਤੁਹਾਨੂੰ ਸ਼ਕਲ ਨਹੀਂ ਵਿਖਾਵਾਂਗਾ। ਚਲੋ ਜੀ ਮੈਂ ਛੱਡਿਆ, ਚਲੋ ਜੀ ਇਹ ਸਾਰਾ ਕੁਝ ਠੀਕ ਹੈ ਠੀਕ ਹੈ। ਮਕਸਦ ਇਹ ਕਿ 25 ਸਾਲ ਬਾਅਦ ਇਹ ਮੇਮੜ ਪੈ ਸੀ नथिंग ਠੀਕ ਹੈ ਜੀ। ਇੱਕ ਮਿਸਾਲ बहुत बुरी हाँ बहुत ਅੱਛਾ ਉਹ ਕੀ ਸੀ ਕਿ ਵੀਕ ਚਲੋ ਮੈਂ ਦੱਸ ਦਿੰਦਾ ਇਹ ਚ ਕਿਹੜੀ ਗੱਲ ਹੈ, ਕਿਉਂਕਿ ਉਹ ਇੱਕ ਉਹਦੀ ਇੱਕ ਹੋ ਸਕਦਾ ਕਿਸੇ ਦੀ ਸਲਾਹ ਹੀ ਹੋ ਜਾਏ। ਸਲਾਹ ਹੀ ਹੋ ਜਾਏ। ਅੱਜ ਵੀ ਮੇਰੇ ਭਰਾਵਾਂ ਦੀ ਇਹਨੇ ਕਿਹਾ ਜੀ ਮੈਂ 15,000 ਰੁਪਏ ਹਫਤਾ ਲੈਣਾ ਸਾਂ। 12 ਤੋਂ 15 ਦੇ ਰੋਲ ਸੁਣ ਲਾ 15 ਇਹਨੇ ਕਿਹਾ ਮੇਰਾ ਹੈ ਸੀ, ਲੇਕਿਨ ਇਹ ਕਿਉਂਕਿ ਕਰੋਨਾ ਚੱਲ ਰਿਹਾ ਥੋੜਾ ਜਿਹਾ ਉਹਨਾਂ ਨੇ ਮੈਨੂੰ ਆਰਜੀ ਤੌਰ ਤੇ 12 ਕਰ ਦਿੱਤਾ। ਠੀਕ ਹੈ ਜੀ। ਮੈਂ ਇਹਨੂੰ ਕਿਹਾ ਫੈਸਲ ਸਾਹਿਬ ਮੈਂ ਤੁਹਾਨੂੰ ਇੰਨਾ ਹੀ ਮੈਂ ਤੁਹਾਨੂੰ ਦਿਆਂਗਾ, ਸੇਮ ਪੈਸੇ 50,000 ਰੁਪਏ ਮਹੀਨਾ। ਉਦੋਂ ਸ਼ੁਰੂ ਸੀ, ਉਦੋਂ ਹਾਲੇ ਚੈਨਲ ਵੀ ਸ਼ੁਰੂ ਸੀ, ਮਤਲਬ ਉਦੋਂ ਕੋਈ ਇਹ ਨਹੀਂ ਸੀ ਕਿ ਵੀ, ਲੇਕਿਨ ਮੈਂ ਕਿਹਾ ਸੀ ਇਹ ਕਰੈਕਟਰ ਜਾਂ ਮੇਰੇ ਕੋ ਆ ਜਾਏ ਜਾਂ ਉਧਰ ਚਲਾ ਜਾਏ, ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ ਇੱਥੇ ਕੋਈ ਦੇਖੇ ਤੇ ਫੈਸਲ ਰਾਮ ਅੱਛਾ ਵਾ ਠੀਕ ਇੰਜ ਕਰਕੇ ਸਵਿਪ ਕਰੇ अस्सलाम वालेकुम सर जनाब भाईजान ਆਹੋ ਚਲੋ मैं हुणे तुहाडे नाल गल करदा मादरत जरा तुहानू बैठना पै रिहा ਤੂੰ ਨਾ ਲੈਣਾ ਬੈਠਾ ਬੈਠਾ ਇੰਜ ਨਹੀਂ ਕਰੀ ਜਾ ਇੰਜ ਕਰੀ ਜਾ। अच्छा ते मैं कहा कि ये नहीं मैं बर्दाश्त कर सकदा। खैर उस तो बाद असीं घर गए दे ठीक है इनके ਇਹਨਾਂ ਦੇ ਘਰ ਗਿਆ। ਉਹ ਭੈਣ ਮੇਰੀ ਜਿਹੜੀ ਧੀ ਆ ਉਹਨੂੰ ਮੈਂ ਦੱਸਿਆ ਤੇ ਉਹਨੂੰ ਹੁਣ ਖੁਸ਼ੀ ਤੇ ਗੁੱਸਾ ਇਕੱਠਾ ਚੜ ਰਿਹਾ कि मेरे कहने पे नहीं छोड़ा ਇਹ ਹੁੰਦਾ ਬਰੀਕ ਆਦਮੀ कि मेरे कहने पे नहीं छोड़ा आपके कहने पे छोड़ दिया। ਯੈਸ ਉਹ ਅੱਜ ਵੀ ਉਹਨੂੰ ਮੇਰੇ ਤੇ ਇਹ ਕਿਹੜਾ ਔਰ ਇਹਦੇ ਤੇ ਉਹਨੂੰ ਇਹ ਗਿਲਾ ਵਾ वैसे क्या ਕਿ ਮੈਂ ਬੀਵੀ ਆ ਮੇਰੇ ਬੱਚੇ ਤੇ ਮੈਨੂੰ ਨਹੀਂ ਛੱਡਿਆ। ਸਤਾਰ ਨੇ ਇੱਕ ਵਾਰੀ ਕਹਿ ਤੇ ਛੱਡ ਦਿੱਤਾ। ਅੱਛਾ ਗੱਲ ਇਹ ਹੈ ਉਹਨੂੰ ਉਹ ਮੇਰੀ ਭੈਣ ਨੂੰ ਮੈਂ ਇਹ ਦੱਸਣਾ ਹੁਣ ਚਾਹ ਰਿਹਾ ਅਗਰ ਵੇਖਦੀ ਹੋਵੇ ਕਿ ਮੈਂ ਇਹਨੂੰ ਥੀਏਟਰ ਤੋਂ ਛਡਾਇਆ ਨਾ ਤੂੰ ਛਡਾ ਸਕਦਾ। ਇਹ ਜਦੋਂ ਕਰਮ ਇੱਕ ਟਾਈਮ ਹੋਣਾ ਸੀ ਨਾ ਇਹ ਉਦੋਂ ਕੰਮ ਹੋਇਆ। ਇਹਦੇ ਚ ਨਾ ਮੇਰਾ ਕੋਈ ਕਸੂਰ ਨਾ ਉਹਦਾ। ਉਹ ਛੱਡ ਦਿੱਤਾ ਉਹਨੇ ਬਸ ਬਹਾਨਾ ਤੇਰਾ ਨਹੀਂ ਬਣਿਆ ਮੇਰਾ ਬਣ ਗਿਆ। ਮੇਰਾ ਨਾ ਬੰਦ ਅਗਰ ਇਹਨੇ ਛੱਡਣਾ ਹੀ ਸੀ ਤੇ ਕੋਈ ਹੋਰ ਬਣ ਜਾਂਦਾ ਜੀ ਠੀਕ ਹੈ ਨਾ। ਇਸ ਟਰੈਕ ਤੇ ਆਉਣਾ ਹੀ ਸੀ। ਇਸ ਟਰੈਕ ਤੇ ਨੇ ਆਉਣਾ ਸੀ। ਲੋ ਜੀ ਉਹ ਚੱਲਣਾ ਸ਼ੁਰੂ ਹੋ ਗਿਆ। ਅਸੀਂ ਸਵੇਰ ਜਨਾਬ ਕਰਾਚੀ ਵਾਹ ਕੀ ਸੁਹਾਨਾ ਸ਼ੁਰੂਆਤ ਹੀ ਮਜ਼ੇਦਾਰ ਤੇ ਸਟੇਸ਼ਨ ਤੇ ਹੀ ਪਹਿਲਾ ਸ਼ੋਅ ਸੁਭਾਨ ਅੱਲਾ ਹੋਇਆ ਸਾਡਾ। वाह ਇੰਜ ਫੈਸਲ ਰਾਮੇ ਪੂਰੇ ਭਾਰਨਾ ਥੀਏਟਰ ਨਥੀ। वाह ਉਸ ਤੋਂ ਬਾਅਦ ਜਨਾਬ ਕਰਦੇ ਕਰਦੇ ਹੁਣ ਦੇਖੋ ਨਾ ਇਸ ਟਾਈਮ ਮਾਸ਼ਾਅੱਲਾ ਠੀਕ ਹੈ ਜੀ। ਹੁਣ ਉਹ 25 ਸਾਲ ਪਹਿਲੇ ਮੈਨੂੰ ਰਿਮੂਵ ਕਰਨੇ ਪਏ ਇਹਦੇ। ਮੈਂ ਉਹ ਫੈਸਲ ਰਾਮੇ ਨੂੰ ਨਹੀਂ ਮੈਂ ਇੱਕ ਨਵਾਂ ਫੈਸਲ ਰਾਮੇ ਕਿ ਫੈਸਲ ਰਾਮੇ ਹੁਣ ਇਹ ਗੱਲ ਨਹੀਂ ਕਰੇਗਾ ਇਹ ਸਿਚੁਏਸ਼ਨ ਵਾਲਾ ਆਰਟ ਹੈ ਗੱਲ ਵਾਲਾ ਆਰਟਿਸਟ ਨਹੀਂਗਾ ਇਹ ਸਿਚੁਏਸ਼ਨਲ ਆਰਟਿਸਟ ਆ। ਸਿਚੁਏਸ਼ਨ ਦੇ ਵਿੱਚ ਫਿਰ ਮੈਂ ਫੈਸਲ ਰਾਮੇ ਨੂੰ ਪਹਿਲਾਂ ਨਥੀ ਕੀਤਾ ਨਵਾਂ ਫਿਰ ਲੋਕਾਂ ਨੇ ਦੱਸਿਆ ਕਿ ਇਹ ਫੈਸਲਾ ਉਹਨੂੰ ਅੱਜ 4-5 ਸਾਲ ਹੋ ਗਏ 25 ਸਾਲ ਉਹ ਕੀਤਾ ਤੇ ਮੇਰੇ ਨਾਲ 4 ਸਾਲ ਹੋਏ ਨੇ 3 ਜਾਂ 4 ਸਾਲ 12 ਸਾਲ ਸਾਡੀ ਨਹੀਂ ਇਹ ਛੱਡਿਆ ਜਦੋਂ ਥੀਏਟਰ ਛੱਡਿਆ ਨਹੀਂ ਸਾਡੀ ਕੀ ਕਰਦੇ ਪਏ ਹੋ ਬੜੀ 2020 ਚ ਗਏ ਆ 20 ਚ ਅਸੀਂ ਗਏ ਆ ਤੇ ਹੁਣ 24 ਹੈ। ਹਾਂਜੀ ਹਾਂਜੀ ਉਹ ਫੈਸਲ ਤਾਂ ਨਾ ਕਰਿਆ ਕਰੋ 2020 ਚ ਗਏ ਆ। ਅੱਜ ਵੀ ਵੀਡੀਓ ਅਪਲੋਡ ਆ ਆਪੇ ਲੋਕੀ ਦੇਖ ਲੈਣਗੇ ਛੱਡ ਦਿਓ। 4 ਸਾਲ ਹੋਏ ਨੇ 25 ਸਾਲ ਤੇ 4 ਸਾਲ ਇਸ 4 ਸਾਲ ਦੇ ਵਿੱਚ ਫੈਸਲ ਰਾਮੇ ਸਾਹਿਬ ਮਾਸ਼ਾਅੱਲਾ ਇਧਰੋਂ ਵੀ ਠੀਕ ਯਾਨੀ ਇਹਦੇ ਤਾਂ ਘਰ ਵਾਲੀ ਗੱਲ ਹੈ ਨਾ ਇੱਧਰ ਤੇ ਉਹ ਸੈਲਰੀ ਵਾਲਾ ਜਾਂ ਦੇਣਾ ਵੱਧ ਘੱਟ ਇਦਾਂ ਨੇ ਸਿਸਟਮ। ਲੇਕਿਨ ਮਾਸ਼ਾਅੱਲਾ ਇਸ ਟਾਈਮ ਫੈਸਲ ਰਾਮੇ ਸਾਹਿਬ ਕਿ ਜਿਸ ਸ਼ੋਅ ਦੇ ਇਹ ਹਿੱਸਾ ਸੀ ਇਹ ਨਹੀਂ ਜਾ ਰਿਹਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਉਸਤਾਦ ਜੀ ਜਿਹੜੀ ਹਲਾਲ ਮੁਲਾਜ਼ਮਤ ਹੁੰਦੀ ਹੈ ਨਾ ਤੁਸੀਂ ਇੱਕ ਮੁਲਾਜ਼ਮਤ ਕਰ ਰਹੇ ਹੋ ਜੌਬ ਕਰ ਰਹੇ ਹੋ ਕਿਸੇ ਕੰਪਨੀ ਹਲਾਲ ਕਿਹੜੀ ਹੁੰਦੀ ਹੈ ਤੁਸੀਂ ਇਹ ਦੇਖਣਾ ਕਿ ਮੈਂ ਜਿਹੜੇ ਸੈਲਰੀ ਲੈ ਰਿਹਾ ਹਲਾਲ ਆ ਕਿ ਹਰਾਮ ਖਾ ਰਿਹਾ। ਮੈਂ ਤੁਹਾਨੂੰ ਇੱਕ ਨੁਸਖਾ ਦੱਸ ਦੇਣਾ ਤੁਸੀਂ ਬਹਿ ਕੇ ਇਕੱਲੇ ਸੋਚਣਾ ਕਿ ਅਗਰ ਮੈਂ ਦਫ਼ਤਰ ਨਾ ਜਾਵਾਂ ਕੀ ਫਰਕ ਪਏਗਾ ਉਹਨਾਂ ਨੂੰ। ਜੇ ਤੁਹਾਨੂੰ ਲੱਗੇ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਸਮਝੋ ਕਿ ਤੁਸੀਂ ਨਜਾਇਜ਼ ਕਰਦੇ ਪਏ ਹੋ। ਫਿਰ ਐਸਾ ਕੰਮ ਕਰੋ ਉੱਥੇ ਸ਼ੁਰੂ
ਕਿ ਜਦੋਂ ਤੁਸੀਂ ਨਾ ਜਾਓ ਤੇ ਉਹਨਾਂ ਨੂੰ ਫਰਕ ਪਵੇ, ਆਹ ਤੇ ਜਦੋਂ ਤੁਸੀਂ ਦੇਖੋਗੇ ਅਗਰ ਮੈਂ ਨਾ ਗਿਆ ਤੇ ਕੰਪਨੀ ਨੂੰ ਫਰਕ ਪੈ ਰਿਹਾ ਵਾ, ਉਦੋਂ ਸਮਝੋ ਕਿ ਮੈਂ ਪਰਫੈਕਟ ਕੰਮ ਕਰ परफेक्ट काम कर रहे हैं। वाह ਹਲਾਲ ਹਰਾਮ ਨਹੀਂ ਤੋਂ ਸੌਰੀ, ਮਤਲਬ ਤੁਸੀਂ ਇਹ ਦੇਖ ਲਓ ਕਿ ਮੈਂ ਸੈਟੀਸਫਾਈ ਹਾਂ ਕਿ ਨਹੀਂ ਇਸ ਜੌਬ ਤੋਂ, ਮੈਂ ਠੀਕ ਹੈ ਨਾ। ओके, ਤੇ ਦੇਖੋ ਨਾ, ਭਾਵੇਂ ਯਾਰ ਇੱਕ ਬੰਦਾ ਸਿਰਫ ਬੈਟਰੀਆਂ ਚਾਰਜ ਕਰਨ ਵਾਸਤੇ ਤੁਸੀਂ ਰੱਖਿਆ, उसका काम ਉਹ ਦੇਖੇਗਾ ਕਿ ਮੈਂ ਨਹੀਂ ਜਾਵਾਂਗਾ ਤੇ ਬੈਟਰੀਆਂ ਨਹੀਂ ਚਾਰਜ ਹੋਣੀਆਂ, ਕੋਈ ਹੋਰ ਕਰੇਗਾ ਉਹ ਸਹੀ ਨਾ Recording late ਕਰੇ, ਹੋ ਜਾਏਗੀ, ਐਸੇ ਹੀ ਹੈ। ਉਹ ਠੀਕ ਹੈ। ਤੇ ਜਿਹਨੂੰ ਇਹ ਲੱਗ ਰਿਹਾ ਕਿ ਮੈਂ ਜਾਵਾਂ ਨਾ ਜਾਵਾਂ, ਕਿਉਂਕਿ ਮੈਂ ਕਦੀ ਬੈਟਰੀਆਂ ਚਾਰਜ ਪਹਿਲੇ ਵੀ ਕਰ ਲੈਣਾ, ਕਦੀ ਨਹੀਂ ਕਰਦਾ, ਉਹ ਵੀ ਕਰ ਲੈਂਦਾ, ਉਹ ਵੀ ਕਰ ਲੈਂਦਾ, ਹੁਣ ਯਾਨੀ ਕਿ ਮੇਰੇ ਤੇ ਉਹ ਨਹੀਂ ਹੈਗੇ, ਤੇ ਮੈਂ ਨਾ ਵੀ 4 ਦਿਨ ਜਾਵਾਂ ਤਾਂ ਉਹਨਾਂ ਨੂੰ ਫਰਕ ਨਹੀਂ ਪੈਣਾ, ਉਦੋਂ ਸਮਝੋ ਕਿ ਤੁਹਾਡੀ ਜੌਬ ਔਰ ਜਿਹੜੇ ਤੁਸੀਂ ਪੈਸੇ ਲੈ ਰਹੇ ਜੋ ਉਹਦੇ ਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ, ਸਹੀ ਗੱਲ। ਤੁਸੀਂ ਨਜਾਇਜ਼ ਕਰ ਰਹੇ ਹੋ। ਹੋਏ ਠੀਕ ਹੈ ਜੀ। बिल्कुल ठीक है। ਹੁਣ ਜਦੋਂ ਇਹ ਲੋ ਐਡੀ ਲੰਮੀ ਮੈਂ ਗੱਲ ਕਰਤੀ, ਮੈਨੂੰ ਉਹੀ ਭੁੱਲ ਗਈ ਕਿ ਮੈਂ ਇਹ ਮਿਸਾਲ ਦਿੱਤੀ ਕਿਸ ਗੱਲ ਦੀ। मजाक कर रहा है। ਹਾਂ ਯੈਸ वो जो क्रेडिट की बात, ਯੈਸ, ਕਿ ਗਿਆ ਨਾ ਉੱਥੇ ਮਾਸ਼ਾਅੱਲਾ ਸਾਡੇ ਸੀਨੀਅਰ ਬੈਠੇ ਨੇ, ਇਹਦੇ ਨਹੀਂ ਮੇਰੇ ਵੀ ਸੀਨੀਅਰ ਬੈਠੇ ਨੇ ਸਾਰੇ, ਠੀਕ ਹੈ, ਮੇਰੇ ਵੀਰ ਵੀ ਬੈਠੇ ਨੇ ਉੱਥੇ, ਲੇਕਿਨ ਸਰ ਕੁਝ ਫਰਕ ਪਿਆ ਫੈਸਲ ਤੋਂ ਬਾਅਦ, ਬਿਲਕੁਲ ਨੋ ਡਾਊਟ। ਔਰ ਇਹ ਇਹਦੀ ਕਾਮਯਾਬੀ ਹੈ, ਠੀਕ ਹੈ ਨਾ, ਇਹਦੀ ਕਾਮਯਾਬੀ ਹੈ। गुड। ਤੇ ਦੂਸਰੀ ਗੱਲ ਇਹ ਹੈ ਕਿ ਇਹਨੇ ਹੁਣ ਉਹ ਮਤਲਬ ਉਹ ਥੀਏਟਰ ਛੱਡਿਆ, ਔਰ ਅੱਜ ਇਹ ਆਪਣੀ ਲਾਈਫ ਆਪ ਦੇਖ ਲਵੇ ਕਿ ਉਹ ਜਿਹੜਾ ਫੈਸਲਾ ਸੀ ਜਿਹੜਾ ਰੱਬ ਨੇ ਕਰਵਾਇਆ, ਕਿਉਂਕਿ ਉਹ ਰੱਬ ਨੇ ਇਹਦੇ ਕੋਲ ਕਰਵਾਇਆ ਕਿ ਵੀ ਉਹ ਹਰ ਕਿਸੇ ਦਾ ਅੰਦਰ ਉਹ ਜਾਣਦਾ ਕਿ ਯਾਰ ਇਹ ਨਹੀਂ, ਇਹ ਕਰੈਕਟਰ ਇਹ ਫਸਿਆ, ਇਹਨੂੰ ਮੈਂ ਕੱਢਾਂ ਬਾਹਰ। ਕੁਛ ਥੋੜਾ ਤੁਸੀਂ ਵੀ ਉਹਦੀ ਐਫਰਟ ਕਰਨੀ ਹੈ। ਹੁਣ ਰੱਬ ਨੇ ਆਪ ਕ੍ਰੇਨ ਉੱਤੋਂ ਪਾ ਕੇ ਨਹੀਂ ਚੁੱਕ ਕੇ ਤੁਹਾਨੂੰ ਕਿਤੇ ਹੋਰ ਜੌਬ ਤੇ ਲਾ ਦੇਣਾ, ਹੋ ਸਕਦਾ ਤੁਹਾਨੂੰ 6 ਮਹੀਨੇ ਭੁੱਖਾਂ ਵੀ ਕੱਟਣੀਆਂ ਪੈਣ, ਇਮਤਿਹਾਨ 'ਚ ਵੀ ਲੰਘਣਾ ਪਵੇ। ਜੀ ਸਮਝ ਆ ਰਹੀ? ਤੁਸੀਂ ਇੱਕ ਇਰਾਦਾ ਕਰਦੇ ਹੋ ਨਾ ਕਿ ਯਾਰ ਨਹੀਂ ਕਰਨਾ, ਮੈਂ ਇਹ ਨਹੀਂ ਕੰਮ ਕਰਨਾ, ਹੋ ਸਕਦਾ ਉਸ ਤੋਂ ਬਾਅਦ 4 ਮਹੀਨੇ ਤੁਹਾਨੂੰ ਭੁੱਖ ਕੱਟਣੀ ਪਵੇ, ਤੁਹਾਨੂੰ ਮੰਗਣਾ ਪਵੇ, ਲੇਕਿਨ ਉਫੇ ਕੋ ਬੋਲੋ ਜੀ ਐਸ ਤੋਂ ਹੀ ਮੈਂ ਨਹੀਂ ਸੀ ਛੱਡਦਾ ਪਿਆ, ਬੱਚੇ ਭੁੱਖੇ ਸਵੇਰ ਤੋਂ ਮੈਂ ਆ ਰਿਹਾ ਜੀ, ਫਿਰ ਉਹ ਤੁਸੀਂ ਕਿਤੋਂ ਨਾ ਕਿਤੋਂ ਫੇਲ ਹੋ ਗਏ ਹੋ ਨਿਜ਼ਾਮ ਤੋਂ। ਸਮਝ ਆ ਰਹੀ ਨਾ ਗੱਲ ਦੀ? ਤੇ ਹੋ ਸਕਦਾ ਉਹ ਤੁਸੀਂ ਥੋੜਾ ਜਿਹਾ ਟਾਈਮ ਕੱਢੋ ਤੇ ਅੱਗੇ ਤੁਹਾਡੇ ਲਈ ਕੀ ਰੱਬ ਨੇ ਨਿਜ਼ਾਮ ਰੱਖਿਆ। एक सवाल मैंने पूछा जी, वाकई वल्गर आदमी थे। ਫਾਈਨਲ ਬਈ ਯਾਰ ਤੈਨੂੰ ਮੈਂ ਇੱਕੋ ਹੀ ਕਲਿੱਪ ਵਹਾਵਾਂ ਤੇ ਤੂੰ ਇਹਦੇ ਨਾਲ ਬਹਿ ਕੇ ਖਾਵੇਂ ਵੀ ਨਾ, ਫੇਰ अच्छा, इतने गंदे आदमी थे। ਗੰਦੇ ਮੈਂ ਤੇ ਉੱਥੇ ਹੀ ਰਿਹਾ, ਨਾਲ ਹੀ ਰਿਹਾ। ਵਲਗਰ। ਯਾਰ ਵਲਗਰ ਕੀ ਹੁੰਦਾ ਵਾ? ਇਹਦੀ ਮਾਂ ਤੇ ਗੱਲ ਕਰਤੀ, ਭੈਣ ਤੇ ਕਰਤੀ, हुई हुई भाईजान बॉडी के पार्ट्स के ऊपर। यार, मैं वहां आ जाऊं प्लीज। मत देख किसी को हकारत की नजर से, हर इंसान कहीं ना कहीं वल्गर होता है। ਨਹੀਂ ਵਲਗਰ ਤਾਂ ਨਹੀਂ ਉਸਤਾਦ ਜੀ। ਮੈਨੂੰ ਨਾ ਦੁੱਖ ਕਿਸ ਗੱਲ ਦਾ ਹੈਗਾ, ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੈਗਾ, ਉਹ ਜਿਹੜੇ YouTube ਤੇ ਕਲਿੱਪ ਜਿਹੜੇ ਸਾਡੇ ਮਾਸ਼ਾਅੱਲਾ ਫੈਸਲਾਬਾਦੀ ਨੇ ਨਾ, ਅੱਲਾ ਪਾਕ ਉਹਨਾਂ ਨੂੰ ਹਦਾਇਤਾਂ ਦੇਵੇ। ਮੈਂ ਤੇ ਹਦਾਇਤਾਂ ਦੀ ਗੱਲ ਕਰਾਂਗਾ ਉਸਤਾਦ ਜੀ। ਉਹਨਾਂ ਨੇ ਉਹਨਾਂ ਕੁ ਕਲਿੱਪ ਚੁੱਕ ਕੇ ਲਾਇਆ ਜਿਹਦੇ ਵਿੱਚ ਜਾਂ ਮੇਰੇ ਵਿੱਚ ਯਾਨੀ ਕਿ ਬਹੁਤ ਜ਼ਿਆਦਾ ਜੁਗਤਾਂ ਹੋਣੀਆਂ, ਉਹ ਸਹੀ ਨੇ। ਅੱਛਾ ਮੈਂ ਤਾਂ ਦੱਸਦਾ, ਮੇਰੇ ਵੀ ਪਏ ਨੇ ਹਾਂਜੀ ਉਸ ਦੌਰ ਦੇ, ਜਦੋਂ 20 22 23 ਸਾਲ ਉਮਰ ਸੀ। ਹੁਣ ਉਸਤਾਦ ਜੀ ਲੋਕਾਂ ਨੇ ਸਰਚ ਕਰਨੀ ਸ਼ੁਰੂ ਕਰ ਦਿੱਤੀ, ਕਰ ਲੈਣ, ਸਰਚ ਕਰ ਲੈਣ। ਨਹੀਂ ਹੁਣ ਸਾਰਿਆਂ ਨੇ ਵੇਖਿਆ ਸੁਣਿਆ, ਬੱਟ ਤੇ ਵੱਡੀ ਫਿਲਮ ਮੈਂ ਡੱਬ ਕਰ ਰਿਹਾ, ਤੇ ਉਦੋਂ ਇੱਕ ਲਫੰਡਰ ਟਾਈਪ ਕਰੈਕਟਰ ਨੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਚੰਗਾ ਕੀ ਹੁੰਦਾ, ਮਾੜਾ ਕੀ ਹੁੰਦਾ, ਵਲਗਰ ਕੀ ਹੁੰਦਾ, ਦੂਜਾ ਕੀ ਹੁੰਦਾ, ਜਾਂ ਕੱਲ ਨੂੰ ਇਹ ਚੱਲੇਗਾ ਸਾਡੀ ਕਿਸੇ ਮਤਲਬ ਮੇਰਾ ਉਦੋਂ ਨਾ ਵਿਆਹ, ਨਾ ਮੰਗਣੀ, ਨਾ ਔਲਾਦ, ਕੁਛ ਵੀ ਨਹੀਂ। ਠੀਕ ਹੈ ਜੀ। ਬੱਟ ਵੱਡੀ ਫਿਲਮ ਕਰਦੇ ਪਏ ਆ, ਇੱਕ ਸੀਨ ਐਸਾ ਆਇਆ ਕਿ ਮੇਰੀ ਆਮਦ ਨਹੀਂ ਮੈਨੂੰ ਹੋ ਰਹੀ। अच्छा, ਬਿਲਕੁਲ ਬੰਦ ਹੋ ਗਈ, फिक्र आ ही नहीं रहा। ਆ ਹੀ ਨਹੀਂ ਰਿਹਾ। ਉਹ ਨਾ ਇੱਕ ਨਿਜ਼ਾਮ ਉਹਨਾਂ ਨੂੰ ਪਤਾ ਲੱਗ ਗਿਆ ਹੋਏਗਾ, ਤੇ ਹੁਣ ਉਹ ਆਮਦ ਖੋਲਣ ਲਈ ਮੈਂ ਵਲਗਰ ਹੋਇਆ, ओके, ਮਹਾਨ ਵਲਗਰ ਹੋਇਆ। ठीक है। ਉਹ ਕਲਿੱਪ ਪੂਰਾ ਡੱਬ ਕੀਤਾ, ਤੌਬਾ ਦਾ ਮੁਕਾਮ तो बड़ा ਕਰਕੇ। मुकाम, हाँ मतलब देख ਠੀਕ ਹੈ सकते हैं। ਨਾ? हाँ। ਕਿਉਂਕਿ ਬੰਦ ਸੀ ਨਾ ਦਿਮਾਗ, ਤੇ ਉਧਰ ਨੂੰ ਤੇ ਖੁੱਲਣਾ ਹੀ ਖੁੱਲਣ ਦੀ। ਪੰਜਾਬੀ ਉੱਤੋਂ ਫੈਸਲਾਬਾਦੀ, ਉੱਤੋਂ ਮਤਲਬ ਲਫੰਡਰ ਅਵਾਰਾ, ਤੇ ਸਵੇਰ ਤੋਂ ਰਾਤ ਤੱਕ ਬਾਹਰ ਯਾਰਾਂ ਦੋਸਤਾਂ ਨਾਲ ਗਾਲ ਤੋਂ ਗੱਲ ਸ਼ੁਰੂ ਹੋ ਰਹੀ ਹੈ। ਉਧਰ ਰਾਜੇ ਕੋ ਗਿਆ, ਤੂੰ ਦੇਖਿਆ ਮੈਂ ਰਾਜੇ ਨਾਲ ਕੀ ਗੱਲ ਓਏ ਹੋਏ ਕੀਤੀ, ਹੋਏ। ਕਿੱਦਾਂ ਗੱਲ ਕੀਤੀ, ਕਿਆ ਕਹਿ ਰਹੇ? ਸਮਝ ਆ ਰਹੀ ਨਾ? ਇਹ ਟੈਪ ਉਹ ਪੈਣ ਸ਼ੁਰੂ ਹੋ ਗਏ, ਤੇ ਇੰਜ ਫਿਕਰੇ ਉਤਰ ਰਹੇ ਨੇ, ਟਾਕਾ 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 ਟਾਕਾ, जो डक्का लगा खुल गया। ਓਹ ਉਹ ਕਰ ਲਿਆ। ਉਸ ਤੋਂ ਬਾਅਦ ਨਾਰਮਲ ਹੋ ਗਏ, ਫਿਰ ਦੁਬਾਰਾ ਉਹਨੂੰ ਸਹੀ ਕੀਤਾ। ਉਹ ਸੀਨ ਫਿਲਮ ਦੇ ਵਿੱਚ ਸਹੀ ਹੈ, ਲੇਕਿਨ ਉਹ ਸੀਨ ਜਿਹੜਾ ਕਰੈਕਟਰ ਸੀ ਉਹਨੇ ਕੱਟ ਕੇ ਪਾਇਆ ਉਹਨੇ, ਠੀਕ ਹੈ। ओके। ਹੁਣ ਉਸ ਤੋਂ ਬਾਅਦ ਇੱਕ ਹੋਰ ਹੋਇਆ ਕਿ ਮੇਰਾ ਇੱਕ ਯਾਰ ਕਰੈਕਟਰ ਉਹ ਡੱਬ ਕਰ ਰਿਹਾ ਹੈ, ਇਹ ਕਲਿੱਪ ਸਪੈਸ਼ਲ ਇਰਾਦਾ ਤਨ ਕਰ ਰਿਹਾ Okay. ਕਿ ਇਹ ਕਰਦੇ ਆ, ਤੇ ਜਨਾਬ ਜੀ ਉਹ ਨਾ ਹੁਣ ਉਹਦੇ ਚ ਐਜ਼ ਏ ਵੋਕਲਿਸਟ ਉਹਨੂੰ ਮੇਰੀ ਲੋੜ ਪਈ। ओके। ਸਟੋਰੀ ਉਹਨੇ ਬਣਾ ਲਈ, ਮਹਾਨ
ਤੇ ਉਹਨੇ ਹੁਣ ਮੈਨੂੰ ਉਸ ਕਲਿੱਪ 'ਚ ਜਿਹੜੀ ਪਹਿਲੀ ਆਵਾਜ਼ ਆ ਨਾ ਉਹ ਤੁਹਾਡੇ ਭਰਾ ਦੀ ਹੈ, ਜਿਹਦੇ 'ਚੋਂ ਕਹਿੰਦੀ ਹਾਏ ਨੀ ਮੀਤਾ 'ਚ ਬਹੁਤ ਗੁੱਸੇ 'ਚ ਲੱਗਦੇ। ओके 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 ओके, समझ आ रही? ये वाकई वल्गर आदमी। अच्छा, बात करने लगा था कि वो अब चला गया, जब समझ आई उस वक्त अल्लाह से माफी मांगी कि या अल्लाह हुण ना। तो मैं तेनों भी यही कह रहा कि ਜਦੋਂ ਤੁਸੀਂ ਮਾਫੀ ਮੰਗ ਲਈ ਨਾ ਸੱਚੇ ਦਿਲ ਨਾਲ, ਔਰ ਮਾਫੀ ਉਹ ਹੁੰਦੀ ਜਿਹੜਾ ਤੁਸੀਂ ਕੰਮ ਅੱਗੇ ਤੋਂ ਨਹੀਂ ਕਰਨਾ, ਇਨਸ਼ਾਅੱਲਾ। ਠੀਕ ਹੈ ਜੀ, ਕਿ ਮੈਂ ਅੱਗੇ ਤੋਂ ਨਹੀਂ ਕਰਨਾ, ਉਹ ਮਾਫੀ ਹੁੰਦੀ। ਹੁਣ ਰੋਜ਼ ਕਰਕੇ ਰੋਜ਼ ਆਈ ਜਾਣਾ, ਰੋਜ਼ ਮਾਫੀ ਮੰਗੀ ਜਾਣੀ ਤੇ ਰੋਜ਼ ਕਰੀ ਵੀ ਜਾਣਾ, ਇਹ ਤੇ ਤੁਸੀਂ ਆਪਣੀ ਕਸਮਾਂ, ਆਪਣੇ ਵਾਅਦੇ, ਆਪਣੀ ਮਾਫੀ ਨੂੰ ਵੀ ਤੁਸੀਂ ਫਿੱਕਾ ਕਰ ਲੈਂਦੇ ਹੋ ਅਗਲੇ ਦੇ ਅੱਗੇ। ਅੱਛਾ ਉਸਤਾਦ ਤੇ ਜੀ, ਮਕਸਦ ਇਹ ਹੈ ਕਿ ਤੁਸੀਂ ਉਹਦੀ ਟੈਨਸ਼ਨ ਨਾ ਲਵੋ, ਉਹਦੀ ਟੈਨਸ਼ਨ ਨਾ ਲਵੋ। ਉਸਤਾਦ ਜੀ ਮੈਨੂੰ ਸੈਂਡ ਕਰੀ ਜਾਣ ਡੇ ਨੇ, ਕਰੀ ਜਾਣ, ਨੋ ਪ੍ਰੋਬਲਮ। ਮੈਂ ਕਹਿਤਾ ਨਾ ਕਿ ਭਾਈ ਮੇਰਾ ਵੀ ਉਹ ਜਿਹੜੇ ਕੋਈ ਇੱਕ ਦੋ ਕੰਮ ਨੇ ਜਾਂ ਇਹਦੇ, ਹਾਂ ਅਸੀਂ ਹੁਣ ਇਸ ਸ਼ੋਅ ਦੇ ਵਿੱਚ ਵੀ ਬੜੀ ਨੈਸ਼ ਗੱਲ ਸਾਡੇ ਕੋਲ ਹੋ ਜਾਂਦੀ ਹੈ, ਮਤਲਬ माजी की माफी है, ਹਾਂ माजी की माफी। ਇਹਦੀ ਵੀ ਅਸੀਂ ਮੰਗੀ ਚਾਹੀਦੀ ਨਾਲ ਤੁਸੀਂ ਸਰ ਜਦੋਂ ਹਟੀ ਦਾ ਵੀ ਨਹੀਂ ਅਸੀਂ ਤੋਬਾ ਕਰ ਲਈ ਇੱਕ ਇਨਸਾਨ ਨੂੰ, ਤੁਸੀਂ ਸਿੱਧੇ ਰਸਤੇ ਲਿਆਏ, ਸਾਨੂੰ ਵੀ ਇਸ ਟਰੈਕ ਤੇ ਲਿਆਂਦਾ। ਅਸੀਂ ਗਲਤੀਆਂ ਗੱਲਾਂ ਕੀਤੀਆਂ ਹੀ ਨਹੀਂ ਇੱਥੇ ਬਹਿ ਕੇ ਤਕਰੀਬਨ ਸਾਜ ਜੀ, ਤੇ ਬੜਾ ਅੱਛਾ ਫੈਮਿਲੀ। ਨਹੀਂ ਤਾਂ ਬਹੁਤ ਕੀਤੀਆਂ ਅਸੀਂ ਕੱਟ ਦੇਈਆਂ। ਲੇਕਿਨ ਉਸਤਾਦ ਜੀ ਮੈਂ ਮਾਫੀ ਚਾਹਨਾ ਵਾਂ, ਇਹ ਤੂੰ ਮੁਸ਼ਾਇਰੇ 'ਚ ਜੋ ਕੀਤਾ ਹੈ ਬੇਟੇ, ਜਿਹੜੇ ਤੂੰ ਕਿਤਾਬਾਂ ਦੇ ਨਾਂ ਰੱਖੇ ਨੇ, ਦੀਵਾਨਾ ਕਿਹਾ ਜਾਣੇ। ਉਸਤਾਦ ਜੀ ਤੁਸੀਂ ਮੈਨੂੰ ਮਨਾ ਕੀਤਾ, ਮੈਂ ਹੁਣ ਨਹੀਂ ਰੱਖਦਾ। ਹਾਂ ਉਹ ਮੈਂ ਤੈਨੂੰ ਕਿਹਾ ਸੀ, ਮੈਂ ਕਿਹਾ ਯਾਰ ਨਾ। ਲੇਕਿਨ ਉਸਤਾਦ ਜੀ ਮੈਂ ਮਾਫੀ ਮੰਗਦਾ ਵਾਂ, ਲੇਕਿਨ ਮਿਹਰਬਾਨੀ ਉਹਨਾਂ ਲੋਕਾਂ ਨੂੰ ਉਸਤਾਦ ਜੀ ਕਹਿ ਦਿਓ ਕਿ ਯਾਰ ਮੈਨੂੰ ਕਲਿੱਪ ਨਾ ਕੱਟ ਕੇ ਸੈਂਡ ਕਰ ਦਿਓ, ਮੇਰਾ ਫਿਰ ਨਾ ਮੈਨੂੰ ਨਹੀਂ, ਤੁਸੀਂ ਫੈਸਲ ਦਾ ਸੈਲੈਬ੍ਰਿਟੀ ਹੋ, ਤੁਸੀਂ ਅਗਰ ਕਿਸੇ ਨੂੰ ਆਉਂਦਾ ਹੈ ਤੇ ਉਹਨੇ ਤੁਹਾਨੂੰ ਭੇਜਣਾ ਹੀ ਭੇਜਣਾ ਹੈ। ਇੰਨੀ ਪੀਕ ਤੇ ਜਾ ਕੇ ਹਰ ਕਿਸੇ ਦਾ ਲੈਵਲ ਨਹੀਂਗਾ ਜੋ ਜਿੱਥੇ ਤੁਸੀਂ ਕਹਿ ਰਹੇ ਹੋ। ਹੁਣ ਮੈਂ ਨਾ ਉਹਨਾਂ ਨਾਲ ਵੀ ਰਾਬਤਾ ਕੀਤਾ ਉਸਤਾਦ ਜੀ, ਜਿਨ੍ਹਾਂ ਦੇ ਚੈਨਲ ਹੈਗੇ ਨੇ, ਠੀਕ ਹੈ, ਉਹਨਾਂ ਨਾਲ ਮੈਂ ਰਾਬਤਾ ਕੀਤਾ, ਬਲਕਿ ਇੱਕ ਬੰਦੇ ਨਾਲ ਮੇਰੀ ਬੜੀ ਬਹਿਸ ਬਸਈਆ ਹੋਇਆ, ਠੀਕ ਹੈ, ਤੇ ਮੈਂ ਅਗਲੇ ਦਿਨ ਵੇਖਿਆ ਕਿ ਕਿਸੇ ਹੋਰ ਚੈਨਲ ਤੇ ਲੱਗੇ ਹੋਏ ਨੇ। ਹਾਂਜੀ ਜੀ, ਮੈਨੂੰ ਵੀ ਕਿਸੇ ਨੇ ਭੇਜਿਆ, ਮੈਂ ਗਰੁੱਪ 'ਚ ਨਹੀਂ ਤੈਨੂੰ ਭੇਜਿਆ, ਆਹੋ। ਕਿੱਡੀ ਅੱਛੀ ਤੂੰ ਗੱਲ ਕੀਤੀ ਸੀ, ਤੌਬਾ ਦਾ ਮੁਕਾਮ। ਓ ਹੋ ਬਈ ਮੈਂ ਤੈਨੂੰ ਦਿਖਾਉਣਾ ਕਲਿੱਪ। अच्छा जी, ਜੀ असल में क्यों ये मतलब आपने क्यों किया? ਮੈਂ ਬਲਗਰ ਸੀਗਾ ਬਸ, ਉਦੋਂ ਤੋਂ ਮੈਂ ਬਲਗਰ ਸੀਗਾ। नहीं ਆਹੋ, मतलब ऐसी क्या मजबूरी थी आपको कि आपने वल्गैरिटी का सहारा लिया? ਉਹ ਭਾਈਜਾਨ এনवायरमेंट ਨਹੀਂ ਯਾਰ ਅਸੀਂ ਕੀਤੀ ਹੀ ਆ, ਓ ਯਾਰ ਹੈ ਕੰਮ ਹੀ ਉਹ ਸੀਗਾ ਕੋਲ। ਬੇਸਿਕ ਤੋਂ। ਠਹਿਰ ਜਾ ਇੱਕ ਮਿੰਟ। ਜੀ ਮੈਂ ਸੱਚੀ ਮੁੱਚੀ ਵਲਗੈਰਿਟੀ ਨਹੀਂ ਕੀਤੀ, ਬੇਸਿਕ ਤੌਰ ਤੇ ਹੋ ਜਾਂਦੀ ਸੀ, ਲੇਕਿਨ ਮੈਂ ਉਸ ਬੰਦੇ ਨੂੰ ਸਲੂਟ ਮਾਰਦਾ ਜਿਹਨੇ ਕੱਟ ਕੇ ਸਾਡੇ ਕਲਿੱਪ ਯਾਨੀ ਕਿ ਪੂਰੇ ਕੀਤੇ ਹੈਗੇ। उसका राइट है ना, अब क्यों आप right जाके है? वायरल हुए हैं, अब आप जाके आपकी मतलब हर क्लिप आपका बिकता है, उसने उस टाइम पे इन्वेस्ट किया हुआ है। ਠੀਕ ਹੈ ਭਾਈਜਾਨ ਮੈਂ ਤੁਹਾਨੂੰ ਦੱਸਦਾ, ਮੈਂ ਜਿੱਥੇ ਚੈਨਲਾਂ ਦੇ ਕੰਮ ਕੀਤੇ ਸੀ ਨਾ, ਉਹਨਾਂ ਕੋਲ ਮੇਰੇ ਕਲਿੱਪਸ ਜਾਂ ਕੋਈ ਚੀਜ਼ਾਂ ਪਈਆਂ ਨੇ, ਮੈਂ ਅੱਜ ਦੇਖਦਾ ਹਾਂ ਅਪਲੋਡ ਕਰ ਰਹੇ ਨੇ। ਉਦੋਂ ਮੈਂ ਕੱਲਾ ਸਜਾਦ ਹੋਣਾ ਸੀ, ਅੱਜ ਸਜਾਦ ਜਾਨੀ ਲਿਖ ਕੇ ਅਪਲੋਡ ਕਰ। ਹਾਂਜੀ ਲੇਕਿਨ ਉਸਤਾਦ ਜੀ ਹੁਣ ਕੋਹੇਨੂਰ ਤੇ ਮੈਂ ਚਾਚਾ ਬੂਟਾ ਕੀਤਾ, ਆਹੋ ਸਾਰੇ ਐਪੀਸੋਡ ਉਹਨਾਂ ਨੇ ਅਪਲੋਡ ਕੀਤੇ ਸੀ। ਹੁਣ ਕਿਉਂ ਹੋ ਰਹੇ ਨੇ ਸਜਾਦ ਜਾਨੀ ਕੀ ਡਬਿੰਗ ਚਾਚਾ ਬੂਟਾ? ऐसे ਸਰ ਉਹ ਇਹ ਹੁੰਦਾ ਵਾ, ਉਹਦੇ ਕਰਮ ਨਵਾਜ਼ੀ ਅੱਲਾ ਦੀ ਤੁਹਾਡੇ ਤੇ। ਲੇਕਿਨ ਉਸਤਾਦ ਜੀ ਉਹ ਬਲਗਰ ਤੇ ਨਾ ਲਾਣ, ਮੇਰੇ ਯਾਰ ਉਹਦੇ ਚ ਤੇਰਾ ਕੋਈ ਉਹਨਾਂ ਦਾ ਰੌਲਾ ਵਾ। ਮੇਰੇ ਬੱਚੇ ਦੇਖਦੇ ਨੇ, ਉਹ ਯਾਰ ਪੁੱਛਦੇ ਨੇ, ਉਹਨਾਂ ਨੂੰ ਕਹਿੰਦੇ ਨੇ ਯਾਰ ਮੈਨੂੰ ਰਵਾਉਂਦੇ ਆ ਤੇ ਯਾਰ। ਜਦੋਂ ਜਾਨਾ ਸਾ ਉਦੋਂ ਬੱਚੇ ਨਹੀਂ ਸੀ ਹੁੰਦੇ ਤੇਰੇ? ਬੱਚੇ ਛੋਟੇ ਸਨ, ਉਹਨਾਂ ਨੂੰ ਨਹੀਂ ਸੀ ਪਤਾ ਸੀ। ਮੇਰੇ ਮਾਰਨ ਲੱਗਾ, ਉਸਤਾਦ ਜੀ ਅੱਲਾ ਨਾ ਕਰੇ, ਮਾਰਨ ਲੱਗਾ ਮੈਨੂੰ, ਅੱਲਾ ਨਾ ਕਰੇ ਉਸਤਾਦ ਜੀ, ਹੱਥ ਕੋ ਚੁੱਕਿਆ ਹੀ ਉੱਤੇ। ਹੱਥ ਨਾ ਟੁੱਟ ਜਾਣ ਜਿਹੜੇ ਉਸਤਾਦ ਜੀ ਹੱਥ ਤੁਹਾਡੇ ਖਿਲਾਫ ਉੱਠਣ, ਅੱਲਾ ਉਹਦੇ ਹੱਥ ਤੋੜ ਦੇਵੇ। यार ये देख कैसे रहे हैं? उस्ताद जी जैन बच्चे वेखते ने हुण भाईजान ये बंदा 4 साल पहले इसका बड़ा बेटा जवान था उस वक्त भी उस वक्त नहीं बच्चे वेखते थे वल्गर थे बहुत ज्यादा ओ यार की हो गया वल्गर की मसलन वैसे भाई यार क्या हो गया मैं तो सवाल ही कर रहा हूं ना यार नहीं गल ये है कि उस टाइम मतलब ठीक है फैसल साहब ने छड़ जो भी छड़ दिता अल्लाह ने हिदायत देती अल्लाह पाक बच्चों ਨੂੰ ਵੀ ਪਤਾ ਬੱਚਿਆਂ ਨੂੰ ਨਹੀਂ ਪਤਾ ਬੱਚੇ ਮਾਸ਼ਾਅੱਲਾ ਤੇਰੇ ਸਿਆਣੇ ਨੇ ਉਹਨਾਂ ਨੂੰ ਪਤਾ ਕਿ ਯਾਰ ਸਾਡੇ ਪਾਪਾ ਕੋ ਅਗਰ ਇਹ ਹੋਇਆ ਜਾਂ ਤੇ ਉਹ ਵੀ ਜਿਹੜੇ ਉਹਨਾਂ ਨੂੰ ਤੂੰ ਲਿਆ ਕੇ ਦਿੰਦਾ ਰਿਹਾ ਨਾ ਪੈਸੇ ਉਹਨਾਂ ਦੇ ਤੂੰ ਕਿਹੜਾ ਕਿਤੇ ਕੋਈ ਯਾਸ਼ੀ ਕਰਦਾ ਰਿਹਾ ਤੇ ਉਹਨਾਂ ਨੂੰ ਇਹ ਖੁਸ਼ੀ ਹੁਣ ਮਹਿਸੂਸ ਕਰਨੀ ਚਾਹੀਦੀ ਹੈ ਉਸਤਾਦ ਜੀ ਯਾਰ ਸਾਡੇ ਪਾਪਾ ਨੇ ਇਹ ਛੱਡ ਦਿੱਤਾ ਸਾਰਾ ਕੁਝ ਉਸ ਟਾਈਮ ਕੋਈ ਮਜਬੂਰੀ ਹੋ ਗਈ ਹਾਂ ਇੱਕ ਸਪੈਸ਼ਲ ਰਿਕੁਐਸਟ ਆਪਸ ਚ ਗੱਲਾਂ ਕਰਦੇ ਕਿ ਆ ਚੈੱਕ ਕਰ ਪਾਪਾ ਦਾ ਕਲਿੱਪ ਆ ਚੈੱਕ ਕਰ ਤੁਸੀਂ ਐਵੇਂ ਉਹਨਾਂ ਨੂੰ ਵਿਚਾਰੇ ਨੂੰ ਇੰਨਾ ਇੰਜੋਏ ਕਰਦੇ ਨਹੀਂ ਉਸਤਾਦ ਜੀ ਜਿਨ੍ਹਾਂ ਲੋਕਾਂ ਨੇ ਸਾਡੇ ਨਾਮ ਤੋਂ ਬਣਾਏ ਹੈਗੇ ਨੇ ਤੁਹਾਡੇ ਨਾਮ ਤੇ ਇੰਨੇ ਫੇਕ ਚੈਨਲ ਨੇ ਮੇਰੇ ਨਾਮ ਤੋਂ ਫਰੀਦ ਭਾਈ ਦੇ ਨਾਮ ਤੋਂ ਸਾਡਾ ਛੇੜੋ ਸ਼ਾਇਰੀ ਬਣ ਗਿਆ ਚੈਨਲ ਹਾਂ ਉਹ ਤਾਂ ਸਾਈਕੇ ਗਈ ਹੈ ਨਾ ਮੈਂ ਰਾਤੀ ਮੈਂ ਉਸਤਾਦ ਜੀ ਗਰੁੱਪ ਦੇ ਵਿੱਚ ਮੈਸੇਜ ਨਹੀਂ ਭੇਜੇ ਮੈਂ 2 ਭੇਜੇ ਹੈਗੇ ਨੇ ਕਿ ਨੇ ਚੈਨਲ ਬਣਾਏ ਨੇ ਮੋਨੋਟਾਈਜ਼ ਅੱਛਾ ਮੈਂ ਕਹਿ ਰਿਹਾ ਯਾਰ ਜਦੋਂ ਅਸੀਂ ਛੇੜੋ ਸ਼ਾਇਰੀ ਸ਼ੁਰੂ ਕੀਤਾ ਸੀ ਨਾ ਪ੍ਰੋਗਰਾਮ ਪਾਈਦਾ ਸੀ ਸਾਡਾ ਇੱਕ ਦਿਨ ਦੇ ਵਿੱਚ ਮਤਲਬ ਸਾਡੇ ਪਹਿਲੇ ਤੁਸੀਂ ਦੇਖੋ ਨਾ ਤੇ ਸਾਡਾ 100 150 200 300 ਕੇ ਤੱਕ ਚਲਾ ਜਾਂਦਾ ਸੀ ਪ੍ਰੋਗਰਾਮ ਨਵਾਂ ਚੀਜ਼ ਸੀ ਹੁਣ ਜਿਹੜਾ ਵਾ ਬੜੀ ਮੁਸ਼ਕਲ 100 ਤੱਕ ਜਾਂਦਾ ਤਾਂ ਮੈਂ ਦੇਖਿਆ 20-30 ਹਜ਼ਾਰ ਵਿਊਜ਼ ਦੂਜਿਆਂ ਚੈਨਲਾਂ ਤੇ ਨੇ ਹਾਂ ਐਸੇ ਹੀ ਹੁਣ ਅੱਗੇ ਨਾਲੋਂ ਆਪਣਾ ਬਿਹਤਰ ਵੀ ਜ਼ਿਆਦਾ ਹੋ ਗਿਆ ਹਾਂ
ਅੱਛਾ ਉਸਤਾਦ ਜੀ ਉਹ ਜ਼ਿਆਦਤੀ ਨਹੀਂ ਕਰ ਰਹੇ ਉਹ ਯਾਰ ਆ ਭਾਈ ਕੀ ਉਸਤਾਦ ਜੀ ਤੁਸੀਂ ਵਲਗੈਰਿਟੀ ਨਹੀਂ ਯਾਰ, ਜਿਹੜੇ ਆ ਦੂਜੇ ਚੁੱਕ ਕੇ ਡਾਟਾ कंटेंट कॉपीराइट। ਉਹ ਉਸਤਾਦ ਜੀ ਜ਼ਿਆਦਤੀ ਨਹੀਂ ਕਰਦੇ। ਫੋਰ ਐਗਜ਼ਾਮਪਲ ਕਿ ਮੈਂ ਇੱਕ ਲਮਹੇ ਵਾਸਤੇ ਮੈਂ ਬੈਠਾ ਵਾਂ, ਮੈਂ ਕਹਿੰਦਾ ਮੈਂ ਆਪਣੇ ਉਸਤਾਦ ਦੀ ਇਜਾਜ਼ਤ ਦੇ ਨਾਲ, ਜਦੋਂ ਮੈਨੂੰ ਉਸਤਾਦ ਜੀ ਨੇ ਇਜਾਜ਼ਤ ਦੇਣੀ ਮੈਂ ਉਦੋਂ ਚੈਨਲ ਬਣਾਵਾਂਗਾ, ਲੇਕਿਨ ਮੇਰੇ ਤੋਂ ਪਹਿਲੇ ਹੀ ਇੱਕ ਕਰੈਕਟਰ ਨੇ ਬਣਾਇਆ ਹੋਇਆ, ਉਹਦੇ ਮਾਸ਼ਾਅੱਲਾ 40K ਦੇ ਰਾਉਂਡ ਅਬਾਊਟ ਸਬਸਕ੍ਰਾਈਬਰ ਵੀ ਨੇ, ਫਿਰ ਇੱਕ ਹੋਰ ਚੈਨਲ ਬਣਿਆ ਮੇਰੇ ਨਾਮ ਦਾ, ਇੱਕ ਹੋਰ ਚੈਨਲ ਬਣਿਆ, ਤੇ ਉਸਤਾਦ ਜੀ ਜਦੋਂ ਮੈਂ ਬਣਾਉਣਾ ਤੇ ਉਹ ਤੇ ਫੇਕ ਲੱਗਣਾ ਸਾਰਿਆਂ ਨੂੰ। ਇੱਥੇ ਐਸੇ ਲੋਕ ਅੱਜ ਵੀ ਦੁਨੀਆ ਤੇ ਨੇ ਹਾਂਜੀ ਜਿਨ੍ਹਾਂ ਨੇ ਨਬੂਵਤ ਦੇ ਦਾਅਵੇ ਕੀਤੇ ਨੇ। ਤੂੰ ਤਾਂ ਸਿਰਫ ਚੈਨਲ ਦੀ ਕਾਪੀ ਕਰ ਰਿਹਾ। ਮਕਸਦ ਗੱਲ ਕਰਨ ਦਾ ਇਹ ਹੈ, ਇਦਾਂ ਦੀਆਂ ਗੱਲਾਂ ਦੇ ਆਪਣਾ ਖੂਨ ਸਾੜਨਾ ਬੇਵਕੂਫੀ ਹੈ। ਤੈਨੂੰ ਪਤਾ ਇਸ ਟਾਈਮ ਦੁਨੀਆ 'ਚ ਕੋਈ ਮੇਰੇ ਖਿਆਲ 15 ਤੋਂ 18 ਬੰਦੇ ਐਸੇ ਨੇ ਜਿਨ੍ਹਾਂ ਨੇ ਨਬੂਵਤ ਦੇ ਦਾਅਵੇ ਕੀਤੇ ਨੇ ਮੁਖਤਲਿਫ ਮੁਲਕਾਂ 'ਚ ਕਿ ਅਸੀਂ ਨਬੀ ਹਾਂ। ਉਹ ਦੇਸ਼ ਕੋ ਕਿੱਥੇ ਕਾਪੀ ਕਰ ਰਹੇ ਨੇ ਤੇ ਕੀ ਕਰ ਰਹੇ, ਤੇ ਤੂੰ ਚੈਨਲ ਦੀ ਤੇ ਇੰਨੀ ਕੁ ਗੱਲ। ਲਿਹਾਜ਼ਾ ਗੱਲ ਇਹ ਹੈ, ਇਹ ਚੱਲਦਾ ਰਹਿਣਾ ਸਿਲਸਿਲਾ। ਇਹਦੇ ਮਗਰ ਜਾਏਗਾ ਤੇ ਆਪਣਾ ਖੂਨ ਸਾੜੇਗਾ, ਤਬੀਅਤ ਖਰਾਬ ਕਰੇਗਾ, ਦਿਮਾਗ ਖਰਾਬ ਕਰੇਗਾ। ਈਜ਼ੀ ਹੋ ਜਾ। ਮੈਨੂੰ ਕੋਈ ਬੰਦਾ ਕਹਿੰਦਾ ਮੈਂ ਚੈਨਲ ਬਣਾਉਣਾ, ਈਮੇਲ ਕਰਦੇ ਨੇ ਕਿ ਜੀ ਮੈਂ ਆਪਕਾ ਉਹ ਕਰ ਲੂੰ, ਮੈਂ ਕਹਿੰਦਾ ਕਰੋ ਰਿਐਕਸ਼ਨ। ਲੇਕਿਨ ਕੀ ਹੈ, ਤੁਸੀਂ ਦੇਖੋ ਕਿ ਇਹ ਹਫਤਾ ਚੱਲ ਗਿਆ, उसके बाद 10 ਦਿਨ ਚੱਲ ਗਿਆ, ਇਹਦੇ ਮੈਕਸਿਮਮ ਵਿਊਜ਼ ਉਹਨਾਂ ਤੱਕ ਪਹੁੰਚ ਗਏ ਨੇ ਜਿਨ੍ਹਾਂ ਨੇ ਖਰਚਾ ਕੀਤਾ, ਜਿਹੜੇ ਆਰਟਿਸਟਾਂ ਨੂੰ ਪੈਸੇ ਦੇ ਰਹੇ, ਕੈਮਰਾਮੈਨ ਨੇ, ਬੋਲ ਗਿਆ ਹੁਣ ਅਸੀਂ ਕਰ ਲਈਏ। ਸਹੀ ਗੱਲ। ਤੇ ਉਹ ਭੈਣ ਮਕਸਦ ਇਹ ਹੈ ਕਿ ਤੁਸੀਂ ਚਲੋ ਕਰ ਲਓ ਯਾਰ, ਸਾਡੇ ਵੀਰ ਨੇ, ਲੇਕਿਨ ਨੁਕਸਾਨ ਤਾਂ ਨਾ ਕਰੋ ਸਾਡਾ। ਤੁਸੀਂ ਇਹ ਦੇਖ ਲਓ ਕਿ ਯਾਰ ਅਗਲੇ ਬੰਦੇ ਨੇ ਪੈਸੇ ਲਾਏ ਨੇ, ਸਾਰਾ ਕੁਝ ਉਹ ਕਰ ਰਿਹਾ ਹੈ, ਇਹ ਤੇ ਅਸੀਂ ਉਹ ਹੱਕ ਤੇ ਨਾ ਮਾਰੀਏ। ਉਸਤਾਦ ਜੀ ਉਹ ਨਹੀਂ, ਉਹਨਾਂ ਦੀ ਗੱਲ ਹੀ ਨਹੀਂ ਮੈਂ ਕਰਨ ਡਿਆ। ਰਿਐਕਸ਼ਨ ਵਾਲੇ ਤੇ ਇਜਾਜ਼ਤ ਲੈ ਰਹੇ ਨੇ ਨਾ। ਉਹ ਜਿਸ ਬੰਦੇ ਨੇ ਨਾਮ ਹੀ ਬਣਾਇਆ ਸਜਾਦ ਜਾਨੀ ਆਫੀਸ਼ੀਅਲ, ਛੇੜੋ ਛਾੜੀ ਜਾਨੀ ਕੀ ਚਾਹ, ਉਸਤਾਦ ਜੀ ਉਹ ਜ਼ਿਆਦਤੀ ਨਹੀਂ ਕਰਨ। ਨਹੀਂ ਉਹ ਉੱਡ ਵੀ ਤੇ ਜਾਂਦੇ ਨੇ ਨਾ, ਉਹ ਦੇਰ ਪਾ ਨਹੀਂ ਹੁੰਦੇ। ਨਹੀਂ ਉੱਡ ਜਾਂਦੇ ਨੇ, स्ट्राइक आ जाती है। ਆ ਜਾਂਦੀ ਹੈ ਉਸਤਾਦ ਜੀ ਦੇਖੋ, ਫਿਰ ਉਸ ਤੋਂ ਬਾਅਦ ਮੈਨੂੰ ਮੇਲਾਂ ਆਉਂਦੀਆਂ ਨੇ, ਜਾਨੀ ਭਾਈ ਉਹ ਐਸੇ ਹੋ ਗਿਆ, ਗਲਤੀ ਸੀ, ਆਪਕੋ ਪੁੱਛਾ ਵੀ ਥਾ। ਹੁਣ ਮੈਨੂੰ ਇੱਕ ਬੰਦੇ ਨੇ ਪੁੱਛਿਆ ਕਿ ਯਾਰ ਮੈਂ ਇਦਾਂ ਕਰਾਂ, ਮੈਂ ਉਹਨੂੰ ਕਹਤਾ ਕਰ ਲਾ, ਲੇਕਿਨ ਅੱਗੋਂ ਉਹਨੇ ਜੋ ਪੁੱਛਿਆ ਉਹ ਨਹੀਂ ਕਰ ਰਿਹਾ, ਉਸ ਤੋਂ ਬਹੁਤ ਅੱਗੇ ਨਿਕਲ ਗਿਆ, बहुत आगे निकल गया। ਤੇ ਉਹਨੂੰ ਸਟ੍ਰਾਈਕ ਜਾਣੀ ਹੈ ਨਾ। ਦੇਖੋ ਛੇੜੋ ਸ਼ਾਇਰੀ ਪ੍ਰੋਗਰਾਮ ਦੇ ਪੂਰੇ 5-5 6-6 ਮਿੰਟ ਦੇ ਪਾਰਟ ਸਿੱਟੇ ਨੇ, ਅਪਲੋਡ ਕੀਤੇ ਨੇ, ਉਹਨਾਂ ਦੇ 15,000 20,000 ਵਿਊਜ਼ ਨੇ। ਉਹ ਵਿਊਜ਼ ਸਾਡੇ ਨੇ। ਸਹੀ ਬਾਤ ਹੈ। ਅੱਛਾ ਉਸਤਾਦ ਜੀ ਪਤਾ ਕੀ ਠੀਕ ਹੈ ਇਹ ਗੱਲ ਦੀ, ਤੇ ਉਹਨਾਂ ਨੂੰ ਸਟ੍ਰਾਈਕ ਅਸੀਂ ਨਾ ਵੀ ਭੇਜਾਂਗੇ, YouTube ਨੇ ਭੇਜ ਦੇਣੀ, ਆਟੋ ਸਟ੍ਰਾਈਕ ਭੇਜਣੀ ਨੂੰ। ਅੱਛਾ ਬੇਸਿਕ ਜਿਹੜੇ ਉਸਤਾਦ ਜੀ 3 ਮਹੀਨੇ ਬਾਅਦ ਨਾਮ ਨੂੰ ਚੇਂਜ ਕਰ ਲੈਂਦੇ ਨੇ, 3 ਮਹੀਨੇ ਤੇ ਮੁਕੰਮਲ। ਹਾਂ ਉਹਨੂੰ ਕਰ ਲਿਆ, ਚੈਨਲ ਮੋਨੇਟਾਈਜ਼ ਕਰਾ ਕੇ ਸਾਰਾ ਕੁਝ ਬੰਦ ਕਰ ਲਿਆ, ਤੇ ਸਿਰਫ ਤੇ ਬੜਾ ਕੁਝ ਹੁੰਦਾ ਯਾਰ, ਛੱਡ ਦੇ ਤੂੰ। ਤੇ ਉਸਤਾਦ ਜੀ YouTube ਦੀ ਨਹੀਂ ਕੋਈ ਪਾਲਿਸੀ ਐਸੀ ਕਿ ਉਹ ਦੁਬਾਰਾ ਉਹਨੂੰ ਨਾਮ ਚੇਂਜ ਨਾ ਕਰ ਸਕਣ? नहीं वो कोई ऐसे जो YouTube ਦੀ ਬੜੀ ਸਖਤ ਪਾਲਿਸੀ ਹੈ। YouTube ਦੀ ਸਭ ਤੋਂ ਨੈਸ਼ ਪਾਲਿਸੀ ਤੇ ਪਾਕਿਸਤਾਨ ਜੇ ਚੱਲ ਰਹੀ ਹੈ, ਤੁਹਾਡਾ ਮੋਨਟ ਉਹਦੀ ਉਹ ਨਹੀਂ ਹੋ ਰਿਹਾ, 2 ਸਟੈਪ ਵੈਰੀਫਿਕੇਸ਼ਨ, ਤੁਹਾਨੂੰ ਕੋਡ ਹੀ ਨਹੀਂ ਆ ਰਿਹਾ। ਓਏ ਹੋਏ। ਤੂੰ ਹੁਣ ਚੈਨਲ ਬਣਾ, ਚੈਨਲ ਬਣਾਉਣ ਤੋਂ ਬਗੈਰ ਉਹਦੇ ਚ ਹੁੰਦਾ ਕਿ 2 ਸਟੈਪ ਵੈਰੀਫਿਕੇਸ਼ਨ ਲਾਓ, ਹਾਂਜੀ ਤੇਰਾ ਉਹ ਨਹੀਂ ਲੱਗਣਾ। ਤੂੰ 2 ਸਟੈਪ ਵੈਰੀਫਿਕੇਸ਼ਨ ਤੇ ਜਾਣਾ, ਉਹਨੇ ਕਹਿਣਾ ਨੰਬਰ ਦੇ, ਤੂੰ ਨੰਬਰ ਦੇਣਾ, ਤੈਨੂੰ ਕੋਡ ਹੀ ਨਹੀਂ ਹੋਣਾ। ਤੇ ਜੇ ਤੈਨੂੰ ਕੋਡ ਨਹੀਂ ਹੋਣਾ ਤੇ ਤੇਰੇ 10 ਲੱਖ ਸਬਸਕ੍ਰਾਈਬਰ ਵੀ ਹੋ ਗਏ ਨੇ, 10 ਮਿਲੀਅਨ ਵੀ ਤੇਰੇ ਵਿਊਜ਼ ਹੋ ਗਏ ਨੇ, ਤੇ ਉਹ ਜਿੰਨੀ ਦੇਰ ਤੱਕ 2 ਸਟੈਪ ਵੈਰੀਫਿਕੇਸ਼ਨ ਨਹੀਂ ਲੱਗਣਾ, ਉਹ ਰਿਸਕ ਤੇ ਉਹ ਨਹੀਂ, ਤੇਰਾ ਮੋਨੇਟਾਈਜ਼ ਨਹੀਂ ਹੋਣਾ। मोनेटाइज नहीं होना। ਅੱਛਾ कोई ਹਾਂਜੀ ਉਸ ਤੋਂ ਬਗੈਰ ਮੋਨੇਟਾਈਜ਼ ਨਾ ਉਹ 4 ਕੈਟਾਗਰੀਆਂ ਹੁੰਦੀਆਂ ਨਾ ਤੁਹਾਡੀਆਂ, ਕਿ ਇਹ ਵਿਊ, ਵਾਚ ਟਾਈਮ, ਸਬਸਕ੍ਰਾਈਬਰ, ਤੇ ਕੋਈ ਉਹ ਜਿਹੜੀ ਹੁੰਦੀ ਆ ਗਾਈਡਲਾਈਨ, ਜਿਹੜੀ ਉਹ ਕਮਿਊਨਿਟੀ ਗਾਈਡਲਾਈਨ, ਉਹ ਤੇ ਚੌਥੀ 2 ਸਟੈਪ ਵੈਰੀਫਿਕੇਸ਼ਨ। ਉਹ ਤਿੰਨੇ ਤੇਰੀਆਂ ਓਕੇ ਹੋ ਜਾਣੀਆਂ, 2 ਸਟੈਪ ਵਾਲਾ ਨਹੀਂ ਹੋਣਾ। ਉਹ ਤੂੰ ਕਰਦੇ ਰਹਿਣਾ। ਕੋਈ ਕਹਿੰਦਾ ਜੀ ਟੈਲੀਨਾਰ ਤੇ ਆ ਜਾਂਦਾ, ਕੋਈ ਕਹਿੰਦਾ ਟਿਊਬ ਹੁੰਦੇ ਆ ਜਾਂਦਾ, ਕਿਤੇ ਨਹੀਂ ਆਉਂਦਾ। ਲੇਕਿਨ ਅੱਲਾਹ ਉਸਤਾਦ ਜੀ ਹਦਾਇਤ ਦੇਵੇ, ਆਪਣਾ ਕੰਟੈਂਟ ਕਰਨ, ਸਾਨੂੰ ਕਿਸੇ ਦਾ ਕੋਈ ਇਤਰਾਜ਼ ਨਹੀਂ। ਨਹੀਂ ਇਹ ਚੱਲਦਾ ਰਹਿੰਦਾ, ਫੈਸਲ ਛੱਡ ਦੇ ਇਸ ਗੱਲ। ਨਹੀਂ ਅੱਛਾ ਸਾਡੀ ਤੇ ਗੱਲ ਕਰਨ ਦੇ ਸੀ ਤੁਸੀਂ ਸ਼ਾਦੀ ਦੀ। ਹਮੇਸ਼ਾ ਮੇਰੀ ਗੱਲ ਸੁਣ, ਹਾਂਜੀ ਸਰ। ਤੂੰ ਇਹ ਰੱਬ ਦਾ ਸ਼ੁਕਰ ਅਦਾ ਕਰਿਆ ਕਰ ਕਿ ਤੁਹਾਨੂੰ ਲੋਕ ਕਾਪੀ ਕਰਨ ਲੱਗ ਪਏ। ਹਾਏ ਹਾਏ हाँ ਵੱਡੀ ਗੱਲ। ਤੁਸੀਂ ਆਪਣਾ ਉਹ ਵੱਡਾਪਨ, ਉਹਦੇ ਤੇ ਰੱਬ ਦਾ ਸ਼ੁਕਰ ਅਦਾ ਕਰੋ। ਫੈਸਲ ਸਾਹਿਬ, ਜੀ ਮੈਂ ਬੜੀਆਂ ਮਾਫੀ। ਫੈਸਲ ਰਾਮੇ ਦਾ ਅਗਰ ਕਿਸੇ ਨੇ ਚੈਨਲ ਬਣਾਇਆ ਤੇ ਫੈਸਲ ਰਾਮੇ ਇਸ ਕਾਬਲ ਹੋ ਗਿਆ ਕਿ ਲੋਕਾਂ ਨੂੰ ਮਜਬੂਰ ਹੋਣੇ ਪਏ ਫੈਸਲ ਰਾਮੇ ਦੀ ਕਾਪੀ ਕਰੀਏ, ਚੈਨਲ ਬਣਾਈਏ ਤੇ ਫੈਸਲ ਰਾਮੇ ਦੇ ਨਾਂ ਨੂੰ ਵੇਚੀਏ। ਇਸ ਚੀਜ਼ ਤੋਂ ਖੁਸ਼ੀ ਫੀਲ ਕਰਿਆ ਕਰੋ, ਬਜਾਏ ਇਹਦੇ ਕਿ ਆਹ ਕਿਉਂ ਕਰ ਰਹੇ, ਆਹ ਕਿਉਂ ਕਰ ਰਹੇ। वल्गैरिटी से निकले हम। हाँ जो हो गया सो हो ਓਏ गया। ਵਲਗੈਰਿਟੀ ਉਹਨੇ ਛੱਡਤੀ ਹੈ ਯਾਰ, ਤੈਨੂੰ ਕੀ ਮਸਲਾ ਵਾ? उन जी में गल कर रहे हैं कि मतलब ਆ ਮੇਰੀ ਅੱਖ 'ਚ ਪਤਾ ਨਹੀਂ ਕੀ ਹੈ ਯਾਰ। ਇਹ ਹਰ ਸਾਲ ਇੱਕ ਬੰਦਾ ਮਾਰਦਾ ਵਾ ਤੇ ਉਹਦਾ ਸਾਲ ਪੂਰਾ ਹੋਣ ਵਾਲਾ। नहीं मैं तो बस तौबा करें, तौबा अल्लाह से माफी मांगे। ਮੈਂ ਤੋਬਾ ਕੀਤੀ ਹੈ जो वल्गैरिटी हो चुकी, ਅਲਹਮਦੁਲਿल्लाह। ਭਾਜੀ जो ਉਹਨੇ स्टेज पे ਇੱਧਰ गंदे एक्ट आपने कर दिए, उसकी माफी मांगे। ਯਾਰ ਇੱਕ ਮਿੰਟ ਯਾਰ, ਇੱਕ ਮਿੰਟ ਚੁੱਪ ਸਾਰੇ। ओके ਸਰ ਅੱਛਾ ਮਾਦਰ, ਪਤਾ ਕੀ ਗੱਲ ਆ, ਤੁਸੀਂ ਵੱਡੇ ਆਰਟਿਸਟ ਹੋ, ਤੁਹਾਡਾ ਟਾਈਮ, ਤੁਸੀਂ ਬੈਠੇ ਹੋ, ਤੇ ਸਾਨੂੰ ਬੜੀ, ਮੈਨੂੰ ਸ਼ਰਮਿੰਦਗੀ ਵੀ ਹੋ ਰਹੀ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕ ਰਿਹਾ। ਠੀਕ ਹੈ ਸਰ, ਇਸ ਟਾਈਮ ਭਾਇਆ ਨਾ ਨਾਮ ਆ। ਕੀ ਬਾਤ ਹੈ। ਕਿਹੜਾ ਨਾਮ? ਨਾ ਕੀ ਉਸਤਾਦ ਜੀ ਪਤਾ ਮੈਨੂੰ ਕੀ, ਮੈਨੂੰ ਸੱਚੀ ਪੁੱਛੀ, ਮੈਨੂੰ ਚੇਤ ਮੈਂ ਦੱਸਾਂ ਫੇ ਥੀਏਟਰ ਵਾਲੀਆਂ ਸਾਰੀਆਂ ਗੱਲਾਂ ਤੁਹਾਡੀ ਉਸਤਾਦ ਜੀ ਇਹ ਵੀ ਥੀਏਟਰ ਹੀ ਆ। ਤੂੰ ਵੀ ਦੱਸੇਗਾ? ਨਹੀਂ ਮੈਂ ਜੋ ਮੈਂ ਦੱਸਾਂ ਜਿੱਦਾਂ ਮੈਂ ਪੜਦੇ ਪਾਏ। ਚੱਲ ਚੁੱਪ ਕਰ ਜਾ। ਮੈਂ ਫਿਰ
ਅੱਛਾ ਪਤਾ ਕੀ ਗੱਲ ਤੂੰ ਥੀਏਟਰ ਵਾਲੀਆਂ ਦੱਸਣੀਆਂ ਉਹਨੇ ਜੈਨੂਇਨ ਦੱਸਣ ਲੱਗ ਪੈਣੀਆਂ ਕੰਮ ਖਰਾਬ ਹੋ ਜਾਣਾ। ਸਹੀ ਗੱਲ। ਸਹੀ ਪਤਾ ਗੱਲ ਕੀ ਮਾਦਰਤ ਨਾਲ ਮੈਨੂੰ ਨਾ उस्मान साहब की एक गल बहुत अच्छी लगी। उन्होंने कहा यार अच्छे फनकार नहीं मुझे चाहिए, मुझे अच्छे इंसान चाहिए, मैं उनको अच्छे एक्टर खुद बनाऊंगा। उस्मान पीरजादा साहब। उस्मान पीरजादा साहब की गल है, बड़ी बड़ी गल है। रफी थिएटर वर्कशॉप। हाँ जी क्या सर, क्या मैंने उनके बहुत किए हैं। अच्छा किया है? हाँ जी। वाओ, मैंने भी किया था वहां काम, लेकिन कभी मुलाकात नहीं। मैं आप नहीं वेखे तुहानू, ਤੁਸੀਂ ਉਹ ਚਾਵਾਂ ਚੂਵਾਂ ਲੈਣ ਵਾਲੇ ਰੋਲ ਕਰਦੇ ਹੋਗੇ, ਮੈਂ ਉਦੋਂ ਮੇਨ। नहीं मैं उनका वो था डायरेक्टर। ਕਹਿੰਦਾ ਮੈਂ ਤੁਸੀਂ ਚਾਵਾ ਚੂ ਵਾਲੇ ਰੋਲ ਕਰਦੇ ਹੋਊਗਾ, ਮੈਂ ਉਹਦਾ ਮੇਨ ਹੁੰਦਾ ਸੀ। ਆਹੋ ਯਾਰ ਆ ਵੀ ਮੈਂ ਖਜਾਈ ਯਾਨੀ ਇਹ ਉਸਮਾਨ ਪੀਰਜ਼ਾਦਾ ਸਾਹਿਬ ਤੇ ਇਹਦੇ ਚ ਸਿਰਫ ਸਪੈਲਿੰਗਾਂ ਦਾ ਹੀ ਫਰਕ ਸੀ। अच्छा अच्छा अच्छा। ਨਹੀਂ ਨਹੀਂ ਉਸਤਾਦ ਜੀ ਉਹ ਵੱਡੀ ਦੁਨੀਆ, ਮੈਂ ਮਿਲਾਉਂਦਾ ਹੀ ਨਹੀਂ ਆਪਣੇ ਆਪ ਨੂੰ ਕਿਸੇ ਦੇ ਨਾਲ, ਮੈਂ ਤਾਂ ਬੜਾ नहीं तो जो आज जब आप सोचते हैं कि अल्लाह ताला ने इतनी इज्जत दे दी, माशाल्लाह अल्लाह ने इतना नाम दे दिया, इतना कर्म कर दिया अपना। बस ਹੁਣ ਮੇਰੀ ਟਿੰਡ ਕਰਾਣੀ ਬਾਕੀ ਰਹਿ ਗਈ ਹੈ, ਬਾਕੀ ਮੈਂ ਠੀਕ ਆ। नहीं जब आप माजी में जाते हैं, अपने क्लिप्स देखते हैं, वो दो शीजाओं के साथ जो आपके मतलब गंदियां गल्लां मकालमात थे। ਵਾਹ ਵਾਹ ਕੀ ਬਾਤ ਹੈ ਉਸਤਾਦ ਜੀ, ਬਹੁਤ ਅੱਛੇ ਦਿਮਾਗਾਂ 'ਚ ਪਾਂਡੇ ਸਾਰਿਆਂ ਦੇ। ਯਾਰ ਤੁਸੀਂ ਹੁਣ ਉਹਦੇ ਕਲਿੱਪ ਦੇਖੋ ਨਾ, ਬਾਪ ਵਾਲੀ ਸ਼ਾਇਰੀ ਦੇਖੋ। भाई सुभान अल्लाह, मैं फैन हूँ उस शायरी का, क्या कहने का। ਉਹਦੇ ਵਿੱਚ ਮੈਂ ਤੇ ਯਾਰ ਮੈਂ ਕਿਸ ਤਰ੍ਹਾਂ ਦਾ ਬੰਦਾ ਵਾਂ ਕਿ ਯਾਰ ਮੇਰੇ ਸਾਹਮਣੇ ਕੋਈ ਰੋਵੇ ਮੇਰੇ ਕੋਲ ਬਰਦਾਸ਼ਤ ਹੀ ਨਹੀਂ ਹੁੰਦਾ, ਮੇਰਾ ਦਿਲ ਕਰਦਾ ਮੈਂ ਫੈਰ ਮਾਰਦਾ, ਠੀਕ ਆ ਮੇਰੇ ਕੋਲ ਸੱਚੀ ਸਹੀ ਗੱਲ ਹੈ। ਨਹੀਂ ਸਹੀ ਗੱਲ ਮੈਂ ਉਸਤਾਦ ਜੀ ਮੇਰੇ ਕੋਲ ਨਹੀਂ ਬਰਦਾਸ਼ਤ ਹੁੰਦਾ, ਮੈਂ ਉਹ ਤਾਂ ਕਰਕੇ ਤੇ ਯੂਟਰਨ ਲੈਣਾ ਮੈਂ ਸ਼ਾਇਰੀ 'ਚ। ਪਾਇਨਾ ਇਹਦੇ ਕਰਕੇ ਕੀ ਪਤਾ ਨਹੀਂ ਕਿਤੇ ਪਾਇਨ ਤੁਸੀਂ ਦੇਖਿਆ ਬਿੱਲੀਆਂ ਅਕਸਰ ਰੋਂਦੀਆਂ ਨੇ ਘਰਾਂ ਦੇ ਵਿੱਚ, ਕਦੀ ਆਵਾਜ਼ ਸੁਣੀ ਕਿਸੇ ਨੇ ਬਿੱਲੀ ਦੇ ਰੋਣ ਦੀ? ਔਰ ਉਹ ਇੰਜ ਰੋਂਦੀਆਂ ਨੇ ਕਿ ਬੱਚਾ ਰੋ ਰਿਹਾ, उजाड़ मांगती है ਜੀ उजाड़ मांगती है। ਓਏ ਉਜਾੜ ਨਹੀਂ, ਉਹ ਬਾਂਸਰੀ ਦੇ ਬਾਰੇ ਜਾ ਕੇ ਜਿਹੜਾ ਬਾਂਸਰੀ ਜਿੱਥੇ ਵੱਜਦੀ ਹੋਵੇ ਉਹ ਉਜਾੜ ਮੰਗ नहीं बिल्ली के बारे में वाकई कहा जाता है, जब बिल्ली आवाजें निकालती है ਰੋਂਦੀ ਹੈ, हाँ, उजाड़ ਮਨੁਸਤ ਹੁੰਦੀ ਹੈ। हाँ ये बुजुर्ग कहा करते थे, लेकिन बाद में ਯਾਰ ਬਜ਼ੁਰਗਾਂ ਨੇ ਬਹੁਤ ਕੁਝ ਕਿਹਾ ਵਾ। और बाद में गोरे ने ये ਬਜ਼ੁਰਗ साबित ਤੁਸੀਂ किया। ਕਹਿੰਦੇ ਕਿਨੂੰ ਜਿਹਦੀ ਉਮਰ ਜ਼ਿਆਦਾ ਹੁੰਦੀ? हाँ जो obviously ਨਹੀਂ हमारे बड़े ਉਹ ਨਹੀਂ, ਉਹ ਨਹੀਂ ਉਹ ਸਿਰਫ 80 प्लस ਆਹੋ 80 ਸਾਲ ਤੋਂ ਜਿਹੜਾ ਜ਼ਿਆਦਾ ਹੁੰਦਾ ਵੇ। ਓਏ ਬੇਟਾ 80 ਪਲੱਸ ਨਹੀਂ ਹੁੰਦਾ, 80 ਪਲੱਸ ਹੁੰਦਾ। प्लस ਹੁੰਦਾ ਵਾ। ਉਸਤਾਦ ਜੀ 80 ਸਾਲ ਦਾ ਬਜ਼ੁਰਗ ਹੈ, ਮੇਰੇ ਖਿਆਲ ਦੇ ਨਾਲ ਉਹਦੀ ਜਿੰਨੀ ਏਜ ਹੈਗੀ ਹੈ, ਉਹਨੇ ਜੋ ਆਪਣਾ ਤਜਰਬਾ ਵੇਖਿਆ ਉਹਨੇ ਯਾਰ। अबे बड़े बड़े जाहल हैं 70-70 साल के बंदे और 10-10 साल के बच्चे ऐसी ऐसी बात करते हैं, बड़ों बड़ों को पढ़ने डाल देते वो। ਉਸਤਾਦ ਜੀ ਬਜ਼ੁਰਗਾਂ ਦੇ ਬਾਰੇ ਜਿੰਨਾ ਇਹੋ ਜੀ ਗੱਲ किन्नू बुजुर्ग कहना तू? 80 ਸਾਲ ਦੇ ਬਾਬੇ 80 ਸਾਲ ਦੇ ਬਾਬੇ ਤੈਨੂੰ ਮੈਂ ਐਸੀ ਸੀ ਮਾਂ ਭੈਣ ਦੀ ਗਾਲ ਕੱਢ ਦੇ ਵਹਾਵਾਂ, ਤੂੰ ਪਾਗਲ ਹੋ ਜਾਏ। ਤੇ ਤੈਨੂੰ ਮੈਂ ਛੋਟੇ ਛੋਟੇ ਬੱਚੇ ਵਹਾਵਾਂ ਉਹਨਾਂ ਦੇ ਸਾਹਮਣੇ ਗਾਲ ਕੱਢੋ, ਕਹਿੰਦਾ ਅੰਕਲ ਗਾਲੀ ਨਾ ਨਿਕਾਲੇ, ਇਹ ਬੁਰੀ ਬਾਤ ਹੋਤੀ ਹੈ। भाई कल्चर है उनका। ਕਲਚਰ ਤਾਂ ਫਿਰ ਇਹ ਮੈਨੂੰ ਇਹ ਬਹੁਤ ਖਿੱਚ ਚੜਦੀ। ਉਮਰ ਦਾ ਅਕਲ ਦੇ ਨਾਲ ਕੋਈ ਤਲਕ ਨਹੀਂ ਹੁੰਦਾ। एग्जैक्टली ਉਮਰ ਹੋਰ ਚੀਜ਼ ਆ, ਅਕਲ ਹੋਰ ਚੀਜ਼ ਆ। ये बात। ਉਸਤਾਦ ਜੀ ਕਿਉਂ ਨਹੀਂ, ਇੱਕ ਬੰਦਾ ਐਕਸਪੀਰੀਅੰਸ ਹੈ, ਨਹਿਰ ਦੇ ਵਿੱਚ ਛਾਲ ਮਾਰੀ ਹੈ, ਉਹਨੂੰ ਕੱਚ ਲੱਗਾ ਹੈ, ਬਾਹਰ ਆਇਆ, ਉਹਨੇ ਤੁਹਾਨੂੰ ਮਨਾ ਕਰਨਾ ਕਿ ਯਾਰ ਇੱਧਰ ਨਾ ਨਹੀਂ। ਇਹਦੇ ਚ ਕਿਹੜੀ ਬਜ਼ੁਰਗੀ ਆ? ਇਹ ਤਾਂ ਕੋਈ 12 ਸਾਲ ਦਾ ਬੰਦਾ ਵੀ ਵਾਜੇ ਉਹ ਵੀ ਕਹੂ ਅੰਕਲ ਨਾ 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 ਥੱਲੇ ਕੱਚ ਹੈ। ਸਭ ਤੋਂ ਪਹਿਲੀ ਗੱਲ ਉਹ ਜਾਹਲ ਆ, ਉਹਨੂੰ ਨਹੀਂ ਪਤਾ ਵੀ ਨਹਿਰ ਦੇ ਥੱਲੇ ਕੁਝ ਹੋ ਸਕਦਾ। ਉਹ ਜਾ ਕੇ ਪੱਥਰ ਚੱਟ ਕੇ ਮੁੜ ਕੇ ਕਿਉਂ ਬਾਹਰ ਆ ਕੇ ਕਹਿ ਰਿਹਾ ਕਿ ਨਾ ਮਾਰੀ ਛਾਲ ਇੱਥੇ ਹੋਈ? ਦੱਸ। ਉਹਦਾ ਤਜਰਬਾ ਹੈ। ਨਹੀਂ ਤਜਰਬਾ ਉਹਦਾ ਹੁੰਦਾ ਤੇ ਉਹਦਾ ਤਜਰਬਾ ਹੁੰਦਾ ਤੇ ਉਹ ਪਹਿਲੇ ਜੁੱਤੀ ਪਾ ਕੇ ਛਾਲ ਮਾਰਦਾ। ਜੁੱਤੀ ਪਾ ਕੇ ਕੌਣ ਨਹਾਉਂਦਾ? ਜੁੱਤੀ ਪਾ ਕੇ ਬਣਾਉਂਦੇ ਨੇ, ਜੁੱਤੀ ਪਾ ਕੇ ਤੇ ਬਹੁਤ ਕੁਝ ਹੁੰਦਾ। ਜੁੱਤੀ ਪਾ ਕੇ ਕੋਈ ਵੀ ਨਹੀਂ ਨਹਾਉਂਦਾ ਨਾ। ਉਹ ਬੇਟਾ ਜੁੱਤੀ ਪਾ ਕੇ ਸਾਰੇ ਜਿਹੜੀ ਅੱਡੀ ਵਾਲੀ ਜੁੱਤੀ ਪਾ ਕੇ ਸਾਰੇ ਕੰਮ ਹੁੰਦੇ ਨੇ। ਕੀ ਹੋ ਗਿਆ ਤੈਨੂੰ? ਇੱਥੇ ਔਰਤਾਂ ਦੌੜਦੀਆਂ ਨੇ ਅੱਡੀ ਵਾਲੀ ਜੁੱਤੀ ਪਾ ਕੇ। जी ਬਰੀਕ ਅੱਡੀ ਹੁੰਦੀ ਆ, ਬਰੀਕ ਅੱਡੀ, ਔਰ ਉਹਨਾਂ ਦੀ ਤੂੰ ਕੈਟ ਵਾਕ ਦੇਖ, ਪਾਗਲ ਹੋ ਜੇ ਤੂੰ। ਸਹੀ ਜੁੱਤੀ ਪਾ ਕੇ ਮਾਦਰਤ ਨਾਲ ਕੁਝ ਵੀ ਨਹੀਂ ਹੁੰਦਾ, ਸਿੱਧੀ ਸਾਫ਼ ਗੱਲ ਹੈ, ਠੀਕ ਹੈ ਨਾ। ਮੈਂ ਤੁਹਾਨੂੰ ਜੈਨੂਇਨ ਕਹਿਣ ਡਿਆ, ਅੱਜ ਤੱਕ ਮੈਨੂੰ ਦੱਸੋ ਕੋਈ ਅੰਗਰੇਜ਼ ਬੂਟ ਪਾ ਕੇ ਨਹਾਤਾ ਹੋਵੇ? ਹਾਂ, ਕੋਈ ਡੁੱਬਦਾ ਹੋਵੇ, ਜਦੋਂ ਕੋਈ ਬੰਦਾ ਡੁੱਬਦਾ ਨਾ ਉਸ। ਅੱਛਾ, ਵਾਸ਼ਰੂਮ ਦੇ ਅੰਦਰ ਅਕਸਰ ਜੁੱਤੀ ਪਈ ਹੁੰਦੀ ਹੈ। ਹਾਂਜੀ। ਤੁਸੀਂ ਬਾਹਰੋਂ ਬੂਟ ਲਾ ਕੇ ਜਾਂਦੇ, ਅੰਦਰ ਜੁੱਤੀ ਪਈ ਹੁੰਦੀ ਹੈ। ਏਦਾਂ ਹੀ। ਉਹ ਕਾਹਤੋਂ ਰੱਖੀ ਹੁੰਦੀ? ਉਹਨਾਂ ਨੇ ਖਾਣ ਲਈ ਰੱਖੀ ਹੁੰਦੀ ਨਹੀਂ ਸਾਜੀ, ਵੀ ਦੋ ਜੁੱਤੀਆਂ ਜੋੜ ਕੇ ਨਹਾਉਂਦੇ ਆ, ਭੁੱਖ ਲੱਗੇ ਤੇ 버ਗਰ ਬਣਾ ਖਾ ਲਓ। ਨਹੀਂ ਸਾਜੀ, ਉਹਦਾ ਮੈਂ ਤੁਹਾਨੂੰ ਦੱਸਦਾ ਵਾਂ ਉਹਦਾ ਕਿਉਂ ਰੱਖੀ ਹੁੰਦੀ ਹੈ। ਅਕਸਰ ਤੁਸੀਂ ਵੇਖਿਆ ਹੋਣਾ ਕਿ ਬਾਥਰੂਮ ਦੇ ਬਾਹਰ ਇੱਕ ਚੱਪਲ ਪਈ, ਤੁਸੀਂ ਆਪਣੇ ਬੂਟ ਲਾਣੇ ਤਾਂ ਕਿ ਤੁਸੀਂ ਜਦੋਂ ਵਾਸ਼ਰੂਮ ਜਾਣਾ, ਤੁਸੀਂ ਛਿੱਟੇ ਪਾਣੇ, ਤੁਹਾਡੇ ਬੂਟ ਵੈਲਵਟ ਦੇ ਹੋਣਗੇ ਤੇ ਗਿੱਲੇ ਹੋ ਜਾਣਗੇ। है ਕੀ ਯਾਰ ਉਹਦਾ ਲੌਜੀਕ ये लॉजिक है। ਆਹੋ, क्या कहने। ਬੂਟ ਤੁਹਾਡੇ ਗਿੱਲੇ ਹੋਣਗੇ। ਲੇਕਿਨ ਉਸਤਾਦ ਜੀ ਬਜ਼ੁਰਗਾਂ ਦੀਆਂ अच्छा ਗਾਲਾਂ, बिल्ली क्या, बिल्ली आवाज क्यों निकालती है आप बताएं। ਮੈਂ ਤੁਹਾਨੂੰ ਦੱਸਣਾ, ਬਜ਼ੁਰਗਾਂ ਦੀਆਂ ਗਾਲਾਂ ਤੇ ਘਿਓ ਦੀਆਂ ਜਿਹੜੀਆਂ ਵੀ ਹੁੰਦੀਆਂ ਨੇ ਨਾਲਾਂ ਉਹ ਸੁਣਨੀਆਂ ਚਾਹੀਦੀਆਂ ਨੇ। अच्छा वो जो बुजुर्ग ਆ कहते ਸੁਣ हैं- ਲਓ, ਇੱਕ ਏਜ ਜ਼ਿਆਦਾ ਵਾ ਤੇ ਸੀਨੀਅਰ ਨੇ, ਲੇਕਿਨ ਤੂੰ ਇਹ ਨਹੀਂ ਉਹਦੇ ਤੇ ਸਾਨੂੰ ਲਾ ਸਕਦਾ ਕਿ ਅਕਲਮੰਦ ਇਹਦੇ ਨਾਲੋਂ 20 ਸਾਲ ਦੇ ਬੱਚੇ ਨਾਲੋਂ 60 ਸਾਲ ਵਾਲਾ ਅਕਲਮੰਦ ਜ਼ਿਆਦਾ ਵਾ। उनका मुशाहिदा लॉजिक नहीं लाजमी बढ़ रही। ठीक ही हो। ਉਹ ਯਾਰ ਮੈਂ ਗੱਲ ਕਰ ਰਿਹਾ ਉਸਤਾਦ ਜੀ, ਮੇਰੇ ਨਾਲ ਬਹਿਸ ਨਾ ਕਰਨਾ। ਦੇਖੋ ਮੇਰੀ ਸਾਰੀ ਕਦੀ ਸੁਣਿਆ ਹੀ ਹਾਂ। ਕਿ ਇੱਕ 65 ਸਾਲ ਦੇ ਬੰਦੇ ਨੇ ਗੂਗਲ ਹੈਕ ਕਰ ਲਈ? आहा ਕਦੀ ਸੁਣਿਆ ਹੀ 70 ਸਾਲ ਦੇ ਬੰਦੇ ਨੇ ਇੱਕ ਸੌਫਟਵੇਅਰ ਇਜਾਦ ਕਰਤਾ? ਜਦੋਂ ਸੁਣੇਗਾ ਸਟੂਡੈਂਟਾਂ ਦਾ ਸੁਣੇਗਾ।
क्या बात है उस्ताद जी, सही ਇੱਕ ਗੱਲ ਜ਼ਿਹਨ ਚ ਰੱਖੋ ਦੱਸੋ ਮੈਨੂੰ ਅੱਜ ਜਿੰਨੇ ਤੁਸੀਂ ਸੁਣਦੇ ਐ ਜੀ 12 ਸਾਲ ਕੀ ਬੱਚੀ ਥੀ ਹਾਂ। ਉਹਨੇ ਵਕਤ ਪਾਤਾ ਉਹਨੂੰ ਲੈਣ ਆ ਗਏ ਅਗਲੇ ਐਸੇ ਹੀ ਹੈ। ਕਦੀ ਸੁਣਿਆ ਕਿ ਬਾਬੇ ਨੇ ਬਾਹਰ ਬੈਠੇ ਹੁੱਕੇ ਦੇ ਨਾਲ ਗੂਗਲ 'ਚ ਕੋਈ ਚੀਜ਼ ਯਾਦ ਕਰਤੀ ਨਹੀਂ ਨਹੀਂ ਹੁੱਕਾ ਪੀਂਦੇ ਹਾਂ ਉਹ ਵੀ ਹੁੱਕਾ ਪੀ ਰਿਹਾ ਨਾਲ ਲੈਪਟਾਪ ਵੀ ਖੋਲਿਆ ਉਹਨੇ ਕਦੀ ਦੇਖਿਆ ਸਾ ਬਾਬਾ ਹਮੇਸ਼ਾ ਸਟੂਡੈਂਟ ਦੇਖੇਗਾ 3 ਲੈਪਟਾਪ ਨੇ ਮੇਰਾ ਮਾਮੂ ਉਸਤਾਦ ਜੀ ਚਿੱਟਾ ਅਨਪੜ੍ਹ ਜੇ ਤੇ ਮੋਬਾਈਲ ਸੌਫਟਵੇਅਰ ਇੰਜੀਨੀਅਰ ਹੈ है ਹਾਂਜੀ ਅੱਛਾ ਉਹਦਾ ਰੰਗ ਦਾ ਚਿੱਟਾ ਵਾ ਨਹੀਂ ਚਿੱਟਾ ਅਨਪੜ੍ਹ ਹੈ ਮੇਰਾ ਇੱਕ ਕਜ਼ਨ ਹੈ ਉਹਦਾ ਨਾਮ ਵੀ ਇਮਰਾਨ ਹੈ ਉਹ ਵੀ ਚਿੱਟਾ ਅਨਪੜ੍ਹ ਹੈਗਾ ਉਹ ਮੋਬਾਈਲ ਦਾ ਆਈਟੀ ਵਾਲੇ ਨੂੰ ਲੈਕਚਰ ਦਿੰਦਾ ਜੀ भाई वो लाजमी ਹਾਂ ਜਿਹਦਾ ਮਤਲਬ ਅਕਲ ਵਾਲਾ ਨਾ ਆਹੋ ਅਕਲ ਉਮਰ ਕਿੰਨੀ ਦੀ 83 ਸਾਲ 83 ਸਾਲ ਦਾ ਤੇਰਾ ਕਿਹੜਾ ਕਜ਼ਨ 83 ਕਜ਼ਨ ਕਿਹੜਾ ਹੁੰਦਾ 83 ਸਾਲ ਦਾ 80 ਮਾਡਲ ਹੋਣਾ ਵਾ ਯਾਰ। ਜੇ 83 ਸਾਲ ਦਾ ਕਜ਼ਨ ਆ ਤੇ ਤੂੰ ਵੀ 70 75 80 ਦਾ ਹੋਣਾ ਚਾਹੀਦਾ ਨਹੀਂ ਉਸਤਾਦ ਜੀ ਮੈਂ ਮੇਰੇ ਕੋਲ 50 ਦੇ ਕੋਲ ਆ ਗਿਆ ਉਸਤਾਦ ਜੀ अच्छा फैसल भाई को मैंने देखा है वहां देखिएगा एलर्जी बहुत हुई हुई है ਅਲਰਜੀ ਆਹੋ ये क्या बेड रेस्ट की वजह से ਆਹੋ ਕਬਰ 'ਚ ਬਹੁਤ ਮਾੜਾ ਅਜ਼ਾਬ ਹੁੰਦਾ ਜੀ ਸਾਜੀ ਔਲਿਆਂ ਦਾ ਖਾਦਾ ਤੇ ਬਜ਼ੁਰਗਾਂ ਦਾ ਕੋਹਾ ਦਾ ਬਾਅਦ ਤੋਂ ਪਤਾ ਲੱਗਦਾ ਬਜ਼ੁਰਗਾਂ ਦਾ ਕੀ ਕਿਹਾ ਕਹਾ ਕਹਾ ਬਜ਼ੁਰਗਾਂ ਦਾ ਕਿਹਾ ਤੇ ਔਲਿਆਂ ਦਾ ਖਾਦਾ ਹੁਣ ਮੇਰੇ ਦਾਦਾ ਜੀ ਅਕਸਰ ਸਾਨੂੰ ਕਹਿੰਦੇ ਹੁੰਦੇ ਸੀ ਪੁੱਤਰ ਕੈਂਚੀ ਨਾ ਵਜਾਣਾ ਲੜਾਈ ਪੈਂਦੀ ਕੈਂਚੀ ਨਾ ਵਜਾਣਾ ਆਹੋ ਕੈਂਚੀ ਨਹੀਂ ਜਿਹੜੇ ਵਜਾਉਂਦੇ ਲੜਾਈ ਪੈਂਦੀ ਉਸਤਾਦ ਜੀ ਕਨਫਰਮ ਗੱਲ ਜੀ खाली कैंची ना चलाओ। ਆਹੋ ਖਾਲੀ ਕੈਂਚੀ ਲਓ ਜੀ ਨਾਲ ਕੱਲ ਲੜਾਈ ਮੈਂ ਪੈਂਦੀ ਕੈਂਚੀ ਲਿਆਉਣੀ ਹੈ ਆਹ ਪੂਰੇ ਸ਼ੋਅ 'ਚ ਮੈਂ ਉਹਨੂੰ ਇੰਜ ਕਰਨਾ ਮੈਨੂੰ ਦੱਸਣਾ ਕਿੱਥੇ ਲੜਾਈ ਪੈਂਦੀ ਤੁਹਾਡੀਆਂ ਪਹਿਲੇ ਬਹੁਤ ਪਈਆਂ ਹੀ ਹੈ ਆਹੋ ਜਿੰਨੀਆਂ ਮੇਰੀਆਂ ਪਈਆਂ ਦਾ ਮਤਲਬ ਮੈਂ ਤੇ ਫਿਰ ਕੈਂਚੀ ਚਲਾਉਂਦਾ ਰਹਿਣਾ ਵੇਲਾ मुझे ਬੈਠਾ लगता खुला आ रहे चलाते रहेंगे। अच्छा जानी भी सीरियसली एक और कॉन्सेप्ट है इनकी बात से मैं एग्री करता हूँ हाँ, वो करो। कहते हैं जब बच्चा पैदा होता है ना ਆਹੋ जब उसको डालते हैं जब वो छिले में होता है उसके पास कैंची जरूर रखें लोहा जरूर रखें ਇਸ ਤਰ੍ਹਾਂ ਹੀ ਕਿਉਂ चीजें उस पर असर नहीं करती ਬਿੱਲੀ ਕਿਹੜੀ ਨੀ- ਚੀਜ਼ ਹੈ? ਬਿੱਲੀ ਨਹੀਂ ਚੁੱਕ ਲਈ असेब सीरियसली ये मतलब हम नहीं कहते ਤਾਂ ਉਹ ਡਰਦੀਆਂ ਨੇ ਕਿ ਇਹ ਕੈਂਚੀ ਨਾਲ ਸਾਨੂੰ ਕੱਟ ਨਾ ਦੇਣ पता नहीं अब क्या चीज है ਇਹਦੇ ਲਾਗੇ ਉਹਨਾਂ ਨੇ ਰੱਖੀ ਸੀ ਕੈਂਚੀ ਛਿਲੇ ਜਿਹਨੇ ਵਿੱਚ ਸਿਰ ਦੇਤਾ ਹੁਣ ਮੁੜ ਕੇ ਵਾਲ ਆਏ। यार दैट इज मी सीरियसली यार हमें भी थोड़ा सा ਨਹੀਂ ਇਹਦੇ ਲਾਗੇ ਪਹਿਲਾਂ ਉਹਨਾਂ ਨੇ ਉਸ ਤਰ੍ਹਾਂ ਰੱਖਿਆ ਸੀ ਇਹ ਜਦੋਂ ਰੋਂਦਾ ਸੀ ਫੜ ਕੇ ਫੇਰਨ ਲੱਗ ਪੈਂਦਾ ਸਰ ਜੀ ਇੱਕ ਪੁਰਾਣੀ ਗੱਲ ਕਰਾਂਗੇ ਦੋ ਮਾਈਆਂ ਲੱਗਦੀਆਂ ਕਹਿੰਦੀਆਂ ਆ ਨਹੀਂ ਇਹਨੂੰ ਪਿਆਰ ਦਈਏ ਬੜਾ ਮਜ਼ਾ ਆਉਂਦਾ ਹੀ। ਲੈ ਬੜਾ ਮਜ਼ਾ ਆਉਂਦਾ ਹੀ ਨਹੀਂ ਨਹੀਂ ਉਸਤਾਦ ਜੀ ਜਿਹੜੇ अच्छा फैसल ਬੱਚੇ- एक बात सुनिए ਹਾਂ वल्गैरिटी स्टार्ट कब की आपने मतलब ਮੈਂ ਬਾਹਰ ਜਾਣਾ ਚਾਹੁੰਦਾ ਸੀ ਮੈਂ ਤਾਂ ਮੈਂ ਕਰਨੀ ਕਰਨੀ ਉਹ ਯਾਰ ਤੂੰ ਬੱਸ ਕਰ ਦੇ ਇੱਕ ਗੱਲ ਮੁੱਕ ਗਈ ਤੂੰ ਬਾਰ-ਬਾਰ ਉਹਨੂੰ ਕਿਉਂ ਕਹਿ ਰਿਹਾ नहीं वल्गर क्यों किया भाई ਮੇਰੇ ਬਜ਼ੁਰਗ ਵੀ ਕਰਦੇ ਸੀ ਮੈਂ ਕਰਨਾ ਹੀ ਕਰਨਾ ਸਾਡੀ ਨਸਲਾਂ ਕਰਦੀਆਂ ਸੀ ਮੈਂ ਕਰਨਾ ਯਾਰ ਮਸਲਾ ਕੋਈ ਭਰਾ ਮੁਸ਼ਕਲ ਰੋਕਿਆ ਯਾਰ नहीं तो अब मतलब आप अल्लाह ताला पे यकीन करते ना आपका तवक्कल ही नहीं था आपने वल्गैरिटी का सहारा ले लिया वो क्लिप आपके वायरल हो रहे हैं हमारे बच्चे देख के क्या इम्पैक्ट जाता है आपके ऊपर ਨਹੀਂ ਉਹ ਗੱਲ ਤੇਰੀ ਸਹੀ ਆ ਲੇਕਿਨ ਉਹਨੇ ਜਦੋਂ ਛੱਡਦੀ ਇੱਕ ਚੀਜ਼ ਹਾਏ ਹਾਏ ਉਸਤਾਦ ਜੀ ਇੱਕ ਜਗ੍ਹਾ ਤੇ ਨਾ ਮੈਨੂੰ ਯਕੀਨ ਕਰ ਐਡਾ ਸੋਹਣਾ ਮਾਸ਼ਾਅੱਲਾ ਮੱਥਾ ਲੱਗੇ ਪੂਰਾ ਇੰਜ ਪਾਟਾ ਹੋਇਆ ਹਾਏ यार अच्छा वैसे उसका स्टाइल खराब हो जाना जिले से टांके लगे ਗੱਜਣੀ ਟੈਪ ਲੱਗਣ ਲੱਗ ਪਈ ਲੇਕਿਨ ਇਹਦੇ ਟਾਂਕੇ ਲੱਗਣੇ ਉੱਤੇ ਇੰਜ ਹੀ ਪਿਆ ਹੋਣਾ ਜਿਵੇਂ ਕੰਨ ਖਜੂਰਾ ਪਿਆ ਵਾ कान खजूरा ਨਹੀਂ ਗੱਲ ਹੈ ਉਸਤਾਦ ਜੀ ਫੈਸਲ ਸਾਹਿਬ ਸਾਡੀ ਬਜ਼ੁਰਗਾਂ ਦੀਆਂ ਗੱਲਾਂ ਮੰਨਣੀਆਂ ਪੈਣੀਆਂ ਨੇ बुजुर्गों ने कहा था वल्गैरिटी भी नहीं करनी एक गल मेरी ਅੱਲਾ ਜਾਣਦਾ ਮੰਨੀ ਕਿਸੇ ਨੇ ਵੀ ਕਿਹਾ ਮੈਨੂੰ ਕਿਹਾ ਉਸਤਾਦ ਨੇ ਕਿਹਾ ਪਹਿਲੇ ਨੇ ਕਿਹਾ ਮੈਂ ਛੱਡਦਾ ਬਸ ਮੈਂ ਕਿੱਥੋਂ ਬਜ਼ੁਰਗ ਹਾਂ ਹੈ ਹਾਂ वो यंग आदमी है आप उसको बुजुर्ग किए जा रहे हैं ਉਸਤਾਦ ਜੀ ਨਾ ਕਰਿਆ ਕਰੋ ਕਸਮ ਵਾਲੀ ਗੱਲ ਹੈ ਔਰਤਾਂ ਉਮਰ ਲਗਾਉਂਦੀਆਂ ਤੁਸੀਂ उस्ताद जी टीनेज ने टीन अच्छा जानी साहब आपकी एज कितनी है आपकी एज कितनी है ਉਮਰਾਂ ਤੇ ਪੁੱਛਦੇ ਨਾਦਾਨ नहीं फिर भी सीरियसली ਬਈ ਮੇਰੀ ਨਾਲ ਮੈਂ ਵਿਆਹ ਕਰਾਉਣਾ ਨਾ ਪੁੱਛਣਾ ਬਾਅਦ ਚ ਦੱਸ ਦਾਂਗਾ उस्ताद जी ਇਹੋ ਜਿਹੇ ਬੰਦੇ ਨੂੰ ਪੁੱਛੋ ਨਾ ਕਿ यार आपने बाल नहीं रखे ओ यार उर्दू च कहेंगे ओ यार एक्चुअली तुम्हारी भाभी ना ऐसे पकड़ के दीवार में मार दी ऐसे पकड़ की दीवार तो मैंने ना वो अपना जो है ना वो मसला मैंने रिमूव कर दिया हाँ लेकिन उस्ताद जी अब वो ऐसे पकड़ के दीवार में मारती उसका अपना ही हाथ भज जाता है क्योंकि मैं आता ही नहीं उस साथ वाह ਹੁਣ ਜਦੋਂ ਭਾਬੀ ਨੇ ਮਾਰਨਾ ਹੋਵੇ ਪਹਿਲੇ ਵਿਗ ਲਾਉਂਦੀ ਵਿਗ ਲਾ ਕੇ ਫੜ ਕੇ ਫਿਰ ਮਾਰਦੀ लगा के तमाम करती ਮਾਰ ਕੇ ਤੇ ਬਾਅਦ ਵਿਗ ਲਾ ਕੇ ਫਿਰ ਸਾਈਡ ਤੇ ਆ ਜਾਂਦੀ ਸਹੀ ਗੱਲ ਹੈ ਇੱਕ ਦਿਨ ਸੁੱਤੇ ਮੁੰਡਿਆਂ ਨੇ ਟੈਂਟਣੀ ਬਣਾਤੀ ਇੱਥੇ ਓਏ ਹੋਏ ਤੇ ਬਹੁਤ ਅੱਛੇ ਆ ਬਾਰਾ ਜੀ ਨਾਜ਼ਰੀਨ ਗੱਲ ਇਹ ਹੈ ਕਿ ਇੱਥੇ ਉਸਤਾਦ ਜੀ ਐਚ ਲਿਖਾ ਲੈਣ ਉਹ ਜਿੱਦਾਂ ਬਿਲਡਿੰਗਾਂ ਤੇ ਨਹੀਂ ਹੈਲੀਕਾਪਟਰ ਲਿਖਿਆ ਲਾਉਣਾ ਦਿਲ ਕਰੇ ਤੁਰਿਆ ਜਾਂਦਾ ਹੋਵੇ ਉੱਤੇ ਉੱਤੇ ਹੈਲੀਕਾਪਟਰ ਫਿਰ ਵੀ ਮੈਂ ਤੇ ਲੈਂਡ ਕਰਨਾ हेलीपैड बना ले ਹੈਲੀਪੈਡ ਤੇ ਉਸਤਾਦ ਜੀ ਸੱਚ ਮੈਂ ਇੱਕ ਗੱਲ ਕਰਨੀ ਸੀਗੀ ਉਸਤਾਦ ਜੀ ਮੈਂ ਤੁਹਾਡੇ ਵਿਆਹ ਤੇ ਸ਼ਵਾਲਾ ਬਣਨਾ ਜੀ
नहीं वो मैंने बनना है। ਕਿਉਂ ਉਹਦੀ ਕੀ ਵਜ੍ਹਾ ਵੱਡੇ ਪੁੱਤਰ ਦਾ ਹੱਕ ਹੁੰਦਾ ਕਿ ਭਾਜੀ ਇਸ ਵਾਰੀ ਸ਼ਰਬਾਲੇ ਵਾਲਾ ਕਹਿੰਦਾ ਸ਼ਰਬਾਲਾ ਵੱਡੇ ਪੁੱਤਰ ਦਾ ਹੱਕ ਹੁੰਦਾ। यार ये किसने कहा वैसे भाई? ਭਾਈਜਾਨ ਤਰੀਕੇ ਦੀ ਇਸ ਸੁਣ ਵਾਰੀ ਲਓ, ਵਿਆਹ ਨਹੀਂ ਸਭ ਤੋਂ ਪਹਿਲੇ ਤੇ ਕੋਈ ਤੁਸੀਂ ਭਰਜਾਈ ਲੱਭੋ ਨਾ ਆਪਣੀ डन। ਅੱਛੀ ओके। ਨਸਲੀ। ਉਸਤਾਦ ਜੀ ਬੇਵਾ ਚੱਲੇਗੀ हाँ कोई इशू हाँ नहीं, डिवोर्स्ड डाइवोर्स कोई मसला नहीं, नेकी भी हो जाएगी। हाँ कोई इशू नहीं है सर। नो मैं की क्या तेनू हाँ? सर, नो नीड फीमेल लाइक वाइफ जी एज फैक्टर नो। ग्लैमर तो चाहिए ना। हाँ खूब मतलब अच्छा ये भी नहीं बात, जिंदगी सुकून च हो जाए बस। ਗਲੈਮਰ ਕਿਉਂ ਚਾਹੀਦੀ? खूबसूरत तो होनी चाहिए कि नहीं? अच्छा खूबसूरत, हाँ अच्छा आप हक महर क्या देंगे? चले हम आपके इंटरव्यू पे रहते हैं, हक महर क्या देंगे? ਸਹੀ ਗੱਲ। ਯਾਰ ਹੱਕ ਮਹਿਰ ਜਿਹੜਾ ਨਾ ਉਹ ਅਗਰ ਤੇ ਡਾਊਟ ਹੋਵੇ ਕੁੜੀ ਵਾਲਿਆਂ ਨੂੰ ਤੇ ਵੱਧ ਲਹਾਉਂਦੇ ਨੇ ਕਿ ਜੀ ਇਹ ਪਤਾ ਨਹੀਂ ਜੀ ਇਦਾਂ ਤੇ ਇਦਾਂ ਤਾਂ। नहीं आपका रिकॉर्ड कोई इतना अच्छा नहीं है तो मतलब उसके अकॉर्डिंगली हमें ਨਹੀਂ ਮੇਰੇ ਤੇ ਡਾਊਟ ਵੀ ਨਹੀਂ ਸੀ, ਮੈਂ 10 ਲੱਖ ਰੁਪਏ ਲਿਖਿਆ कितना ਮੈਂ। ਤੇ ਇਸੇ ਵਜ੍ਹਾ ਤੋਂ ਦਲਦਾ ਤੂੰ ਛੱਡੀ ਨਹੀਂ ਬੇਟਾ ਇਹ ਕਿਤੇ 30-35 ਹਜ਼ਾਰ ਹੁੰਦਾ ਤੂੰ ਕਦੋਂ ਦਾ ਫਰਕ ਕਰ ਦੇਣਾ ਨਾ ਤੇਰੇ ਕੋਲ 10 ਲੱਖ ਹੋਵੇ ਨਾ ਤੂੰ ਛੱਡੇ। ਛੱਡਣ ਲਈ ਅਗਲੇ ਨੇ ਲਹਵਾਇਆ ਹੀ ਇਸ ਤੋਂ ਬੁੱਢੀ ਛੱਡ। ਕਮੇਟੀ ਭਾਈ 10 ਲੱਖ ਇਕੱਠਾ ਕਰਨ ਦੇ। ਆਹੋ ਤੇ ਉਹਨੂੰ ਲੋਕਾਂ ਨੂੰ ਕਹਿ ਰਿਹਾ ਭਾਜੀ ਤਲਾਕ ਵਾਸਤੇ ਕਮੇਟੀ ਪਾਈ ਆ। नहीं मोजल और गैर मोजल दोनों बता दें आप। ਯਾਰ ਉਹ ਬਾਤ ਕੀ ਬਾਤ ਹੈ ਯਾਰ, ਇਹ ਕੀ ਹੁੰਦਾ ਕੀ ਇਹ? हक ਹੱਕ महर ਮਹਿਰ ਹੁੰਦਾ ਨਾ। अश्योरिटी जो होती है औरत के पास। ਸਹੀ ਗੱਲ। ਉਸਤਾਦ ਜੀ ਹੁਣ ਸ਼ਰਬਾਲੇ ਸ਼ਰਬੂਲੇ ਵਾਲਾ ਸਿਸਟਮ ਨੇ, ਉਹ ਚਿੱਟੇ ਸੂਟ ਇੰਜ ਫੁੱਲਾਂ ਵਾਲੇ ਬੁੱਕੇ ਉਹ ਹਾਂ ਪਰ ਨਿਜ਼ਾਮ ਕਰਕੇ English। ਯਾਰ ਨਾਲ ਕਿੰਨੇ ਜਾਣੇ ਤੇ ਇਹਨਾਂ ਚੋਂ ਮੈਂ ਤਿਆਰ ਕਰ ਲੈਣੇ। हाँ नहीं आपने ना कोर्ट मैरिज करनी। कोर्ट मैरिज के बाद एक फैसलाबाद में बड़ी मार्की लेके ਕੋਡ ਨਹੀਂ ਭਾਈ, ਸ਼ੇਰਵਾਨੀ। ਸ਼ੇਰਵਾਨੀ अच्छा चलो जी को अच्छा जी कोर्ट मैरिज में आपका इजीली आप आराम से अपना वलीमा करें। वलीमा जो सा है ना वो फैसलाबाद की एक बड़ी मार्की लेके उसके ऊपर हम अपने यूट्यूब के ऊपर दे देंगे अनाउंसमेंट कि ये हमारी वलीमे की डेट है, इतनी इसकी टिकट है, एंट्री टिकट लेके, ताकि जो आपको सलामियां पढ़नी है ना वो उसी में आ जाएंगी। ਆਹ ਨਾਲੇ ਉਸਤਾਦ ਜੀ ਇੱਕ ਹੋਰ ਵੀ ਖੁਆਇਸ਼, ਸਾਡੀ ਜਿਹੜੀ ਉਸਤਾਦੀ ਹੋਈ ਅੰਮੀ ਹੋਈ ਸਾਡੀ ਉਸਤਾਦਣੀ ਜਿਹੜੀ, ਠੀਕ ਹੈ। ਉਸਤਾਨੀਆਂ ਮਾਵਾਂ ਹੀ ਹੁੰਦੀਆਂ ਵਾ ਭਰਾਵਾ, ਮਾਵਾਂ ਹੀ ਹੁੰਦੀਆਂ ਵਾ। ਤੁਸੀਂ ਉਹ ਯਾਰ ਤੇਰੀ ਮਾਂ ਹੀ ਹੋਣੀ ਚੱਲ ਅੱਗੇ ਆਹੋ ਅੱਗੇ ਗੱਲ ਫਿਰ। ਉਸਤਾਦ ਜੀ ਕਮਾਂਗਾ 27 ਫੁੱਟ 27 ਫੁੱਟ ਲੰਬਾ ਲਹਿੰਗਾ ਹੋਣਾ ਚਾਹੀਦਾ ਸਾਡੀ ਉਸਤਾਦਣੀ ਦਾ। क्यों? ਉਹ ਜਿਹੜੇ ਪਿੱਛੇ ਨਹੀਂ ਫੜਦੇ ਦੋ ਜਣੇ, ਉਹ ਅੱਗੇ ਦੁਲਹਨ ਅੱਗੇ ਜਾਣ ਦੀ ਤੇ ਲਹਿੰਗਾ ਪਿੱਛੇ ਪਿੱਛੇ ਜਾਣ ਡਿਆ। ਲਹਿੰਗਾ और शूट भी करवाना ना फिर आप। ਆਹ ਸ਼ੂਟ ਹਾਂ ਪੂਰਾ ਨਿਜ਼ਾਮ Still photography। ਹਾਂ ਬਿਲਕੁਲ ਉਸਤਾਦ ਜੀ ਲਾਈਵ ਆਏਗਾ। ओए ਲਾਈਵ ਚੱਲਿਆ ਸੀ ਸ਼ਹਿਜ਼ਾਦਾ ਚਾਰਲਸ ਦਾ ਤੇ ਲੇਡੀ ਡਿਆਨਾ ਦਾ, ਮੈਂ ਉਹਨਾਂ ਦੀ ਸ਼ਾਦੀ ਲਾਈਵ ਦੇਖੀ ਹੋਈ ਹੈ। आपका भी रिकॉर्ड बनेगा कि सजाद जानी की शादी लाइव। ਆਹ ਨਹੀਂ ਲਾਈਵ ਨਹੀਂ ਕਰਨਾ ਕਿਉਂਕਿ ਬਹੁਤ ਸਾਰੇ ਦੁਸ਼ਮਣ ਅਨਾਸਰ ਨੇ ਜਿਹੜੇ ਵਿੱਚ ਕੋਈ ਮਸਲਾ ਨਾ ਖਰਾਬ ਕਰ ਦੇਣ। ओके ਉਸਤਾਦ ਜੀ ਤੇ ਆਪਾਂ ਅੱਲਾ ਜਾਣਦਾ ਅਸੀਂ ਹਥਿਆਰ ਚਲਾਏ ਨੇ, ਸਿੱਟੇ ਨਹੀਂ। क्या 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 ਸਹੀ ਗੱਲ। ਸਾਨੂੰ ਅਸੀਂ ਹਥਿਆਰ ਭੁੱਲੇ ਆ, ਚਲਾਣੇ ਨਹੀਂ ਆਉਂਦੇ। ਸਾਜੀ ਅਸੀਂ ਹਥਿਆਰ ਭੁੱਲੇ ਆ, ਚਲਾਣੇ ਨਹੀਂ ਆਉਂਦੇ ਸਾਨੂੰ। ਐਡੀ ਵੀ ਨਹੀਂ ਗੱਲ ਉਸਤਾਦ ਜੀ, ਅੱਲਾ ਜਾਣਦਾ। ਹੁਣ ਮੈਂ ਆ ਗਿਆ ਵਾਂ, ਸਾਰਿਆਂ ਨੂੰ ਕਸਮ ਖੁਦਾ ਦੀ ਬਤਾ ਇੰਤਜ਼ਾਮ ਕਿਆ ਕਿਆ ਹੈ। ਲਲਕਾਰ ਦਿਓ। नहीं इन्होंने एक बड़ी अच्छी बात की आज आके। ਤੈਨੂੰ ਨਹੀਂ ਪਤਾ ਇਹ ਇਦਾਂ ਕਰਕੇ ਉਸ ਤੋਂ ਬਾਅਦ ਜੇ 15 ਦਿਨ ਤੈਨੂੰ ਲੱਭ ਗਿਆ ਤਾਂ ਗੱਲ ਤੂੰ ਹਾਲੇ ਨਵਾਂ ਆਇਆ, ਤੈਨੂੰ ਇਹਦਾ ਪਤਾ ਨਹੀਂ। अच्छा ਹਾਂ ਤੈਨੂੰ ਨਹੀਂ ਪਤਾ ਐਡੇ ਵੱਡੇ ਗਲੇਟੂ ਸਿੱਟਦਾ ਏ ਇੱਕੋ ਚਪੇੜ ਤੋਂ ਬਾਅਦ। ਯਕੀਨ ਕਰ ਤੈਨੂੰ ਨਹੀਂ ਇਹਦਾ ਪਤਾ। ਇਹਦੇ ਵਰਗਾ ਜ਼ਾਲਮ ਰੋਂਦਾ ਕੋਈ ਨਹੀਂ। ਨਹੀਂ ਨਹੀਂ ਉਸਤਾਦ ਜੀ, ਜਾਨ ਮਨ ਗੱਲ ਰੋਣ। ਉਸਤਾਦ ਜੀ ਜਦੋਂ ਮੈਂ ਇਮੋਸ਼ਨਲ ਹੋਣਾ ਨਾ, ਮੈਨੂੰ ਕਸਮ ਵਾਲੀ ਗੱਲ ਹੈ, ਜੇ ਮੈਨੂੰ ਆਪਣੇ ਅੱਬੂ ਦੀ ਫੌਤਗੀ ਤੋਂ ਬਾਅਦ ਮੈਨੂੰ ਕਿਸੇ ਨੇ ਰਵਾਇਆ ਤਾਂ ਮੇਰੇ ਉਸਤਾਦ, ਮੈਨੂੰ ਮੇਰੇ ਉਸਤਾਦ ਨੇ ਬਹੁਤ ਰਵਾਇਆ। ਇਹਦੇ ਨਾਲ ਜੋ ਕੁਝ ਹੁੰਦਾ ਮੇਰੀ ਵਜ੍ਹਾ ਤੋਂ ਹੁੰਦਾ। ओके ਇਹਦਾ ਪੇਟ ਖਰਾਬ ਹੋ ਜਾਏ, ਇਹਨੂੰ ਬੁਖਾਰ ਚੜ ਜਾਏ, ਇਹ ਕਿਸੇ ਨੂੰ ਧਾਰੇ ਪੈਸੇ ਦੇ ਦੇਵੇ, ਉਹ ਇਹਨੂੰ ਵਾਪਸ ਨਾ ਕਰੇ, ਉਹ ਵੀ ਮੇਰੀ ਵਜ੍ਹਾ ਤੋਂ ਨਹੀਂ ਦੇ ਰਿਹਾ ਹੁੰਦਾ। ओके ਯਾਨੀ ਇਹ ਮੇਰੇ ਨਾਲ ਇਹਦਾ ਲਿੰਕ ਆ ਹਰ ਗੱਲ ਤੇ। ਉਹ ਅਕੀਦਾ ਹੈ ਮੇਰਾ। ਹਾਂ ਮੇਰਾ ਰੱਬ ਜਾਣਦਾ, ਮੈਂ ਜਾਣਦਾ ਕਿ ਮੇਰਾ ਕਿੰਨਾ ਕੁ ਮੁਕਾਮ ਹੈਗਾ ਉਸਤਾਦ ਦੇ ਦਿਲ 'ਚ। ਤੇ ਮੁਕਾਮ ਹੋਣਾ ਹੀ ਹੈ ਵੀ ਤੂੰ ਜਿਹੜੀ ਵੀ ਚੀਜ਼ ਦਾ ਉਸਤਾਦ ਤੇ ਪਾਈ ਜਾਣੀ। ਇੱਕ ਸਾਡੀ ਹੋਟਲ ਚ बात ही उल्टी की है। ਆਹੋ ਸਹੀ ਭਾਈ, ਇੱਕ ਬੰਦਾ ਹੋਟਲ ਤੇ ਰੋਟੀ ਖਾ ਰਿਹਾ, यार उल्टी कर गया, कहते मेरा कितना को मुकाम है उस्ताद दे दिल च। ਅੱਛਾ ਸਾਡੀ ਇੱਕ ਬੰਦਾ ਹੋਟਲ ਚ ਰੋਟੀ ਖਾਂਦਾ ਤੇ ਉਹਦੇ ਕੋਲ ਬੈ ਕੇ ਕਹਿ ਰਿਹਾ, ਸ਼ੈਤਾਨ ਆਪਕੋ ਸ਼ੇਰ ਕਰਨੇ ਸੇ ਰੋਕੇਗਾ। ਤੇ ਉਹਨੇ ਇੰਜ ਕਰਕੇ ਦਿਲ ਕਰਤੀ। ਚਲੋ ਕਹਿ ਰਿਹਾ ਯਾਰ ਰੋਕਦਾ ਰਵੇ ਜਿੰਨਾ ਮਰਦੀ, ਮੈਂ ਅੱਗੇ ਬੜੀ ਮੁਸ਼ਕਲ ਇੱਕ ਪਲੇਟ ਲਈ। ਉਹ ਕੀ ਮੈਨੂੰ ਫੇਸਬੁੱਕ ਯਾਦ ਕਰਾ ਤੇ ਉਸਤਾਦ ਜੀ,
ਉਹਨਾਂ ਦੇ ਤੇ ਜ਼ਰਾ ਕੁਝ ਕਹਿਣਾ ਉਹਨਾਂ ਨੂੰ, ਉਹ ਜਿਹੜੇ ਕਹਿੰਦੇ ਨਹੀਂ ਇਹ ਪੂਰੀ ਥੋੜੀ ਜਿਹੀ ਸਟੋਰੀ ਚੱਲੇਗੀ, ਬੜੀ ਇੰਟਰਸਟਡ ਹੋਏਗੀ, ਤੇ ਉਹਦੇ ਤੇ ਲਿਖਿਆ ਹੁੰਦਾ ਮੁਕੰਮਲ ਤਫਸੀਲ से पढ़ने के लिए पहला कमेंट्स को क्लिक करें। ਤੁਸੀਂ ਕਲਿੱਕ ਕਰਨਾ ਤੇ ਉਹ ਕੁਝ ਹੋਰ ਇਸ਼ਤਿਹਾਰ ਖੁੱਲੀ ਉਹ ਭਾਈ ਜਾਨ ਬਹੁਤ ਕੁਝ ਹੁੰਦਾ ਹੈ ਜਿਹੜੇ ਟਿਕਟੌਕ ਤੇ ਇੰਗਲਿਸ਼ ਫਿਲਮਾਂ ਦੇ ਬੜੇ ਅੱਛੇ ਸ਼ਾਟ ਨਹੀਂ ਹੁੰਦੇ 1-1 ਮਿੰਟ ਦੇ, ਤੁਸੀਂ ਇੰਜ ਵੇਖਦੇ ਹੋ ਥੱਲੇ ਲੋਕੀ ਤਰਲੇ ਲੈ ਆਉਂਦੇ ਫਿਲਮ ਦਾ ਨਾਮ ਦੱਸਦੇ, ਫਿਲਮ ਦਾ ਨਾਮ ਕਹਿੰਦੇ ਨੇ ਦੂਜੇ ਪਾਰਟ ਕੇ ਲਈ ਇੰਤਜ਼ਾਰ ਕਰੇ, ਇਦਾਂ ਹੀ ਤੇ ਯਾਰ ਇਹ ਬੜਾ ਕੁਝ। ਇੱਕ ਮੈਂ ਦੇਖਿਆ ਕੁੜੀ ਨਸੀਆਂ ਆਣ ਡਈ ਹੈ ਤੇ ਬੰਦੇ ਉਹਦੇ ਮਗਰ ਲੱਗੇ ਹੋਏ ਨੇ, ਕਿੱਡੀ ਘਟੀਆ ਸੋਚ, ਇੰਜ ਲੜਕੀ ਨਸੀਆਂ ਆਂਡੀ ਬੰਦੇ ਮਗਰ ਲੱਗੇ ਨੇ ਤੇ ਆਣ ਦੇ ਇੰਟਰਸਟਡ ਸੀਨ ਹੋਈ ਜਾ ਰਿਹਾ, ਤੇ ਅੱਗੋਂ ਇੱਕ सीन आया अल्लाह जो तेरे नबी के नाम को शेयर करेगा उसको किसी चीज की कोई कमी ना हो। हाँ जी ठीक है, यार मैनू इन्ना दुख होया यार, पता नहीं केड़ी फिल्म सीगी वो यार मैं तुहानू दसां कि बंदा एक नट खोल रहा है, हाँ यानी नट पुराना जंग वाला नट आ, खोल नहीं रहा, तो वो एक पहले ਉਹਦੇ ਚ ਡਰਿਲ ਸਰਾ ਕਰ ਦੱਸ ਰਿਹਾ ਤੇ ਪਿੱਛੇ ਇੱਕ सूरत तौबा दी ऐत चल रही ते अगे नट खोल रहे हैं, की लिंक है आपस बस ऐसे ही यार। गल ये है कि एक 14 साल का बच्चा उन्हें अपना अकाउंट बना लिया, उन्होंने कोई ना दसण वाला ना पुछण वाला ना उसका कोई एक्सपीरियंस ना उन्हें पता है की बनेगा, वो अपना अपना काम करी जा रहे, उन्होंने पता ही नहीं कोई 22 साल का कोई 16 साल का कोई 18 साल का कोई 17 साल का, कोई बच्चियां साडियां लगियां ने बेटियां, ਉਹ ਨਹੀਂ ਉਹਨਾਂ ਨੂੰ ਪਤਾ। ਹੁਣ ਅਸੀਂ ਪੋਸਟ ਵੇਖਦੇ ਯਾਰ ਇਹ ਕੀ ਬਕਵਾਸ ਹੈ, ਤੈਨੂੰ ਕੀ ਪਤਾ ਪਿੱਛੇ 11 ਸਾਲ ਦਾ ਬੱਚਾ ਹੋਵੇ ਜਿਹਨੇ ਭਾਈ ਕੀ ਕਰ ਲੇਗਾ ਉਹਨੂੰ ਆ। ਮੈਂ ਕਮੈਂਟਸ ਕਈ ਪੜ੍ਹਦਾ ਵਾਂ ਆ ਜਿਹੜੇ ਇਸ ਤਰ੍ਹਾਂ ਦੇ ਹੁੰਦੇ, ਮੈਂ ਦੇਖ ਲੈਣਾ ਯਾਰ ਪਿੱਛੇ ਬੰਦਾ ਹੀ 14 ਸਾਲ ਦਾ ਹੋਊਗਾ ਮੁੰਡਾ, ਤੇ ਮੈਂ ਉਹਦੇ ਕਮੈਂਟਸ ਦੇ ਉੱਪਰ ਕੀ ਉਹਦੇ ਤੇ ਮੈਂ ਰਿਐਕਟ ਕਰਾਂ, ਠੀਕ ਹੈ, ਬਹੁਤ ਅੱਛਾ ਮੈਚੁਰ ਸੋਚ। ਹਾਂ ਤੇ ਉਸਤਾਦ ਜੀ ਨਾਲ ਇੱਕ ਹੋਰ ਗੱਲ ਕਰਨੀ ਸੀ, ਜਿਹੜੀਆਂ ਸਲਾਮੀਆਂ ਹੁੰਦੀਆਂ ਅੱਧੀਆਂ ਸ਼ਵਾਲੇ ਦੀਆਂ ਹੁੰਦੀਆਂ ਨੇ ਨਾ, ਸਿਰਫ ਲਾੜੇ ਦੀਆਂ ਹੀ ਹੁੰਦੀਆਂ? ਨਹੀਂ, ਇਹ ਲਾੜੇ ਦੀਆਂ ਹੀ ਹੁੰਦੀਆਂ। ਸਰਬਾਲੇ ਨੂੰ ਇੱਕ ਹਾਰ ਹੁੰਦਾ ਮੇਰੇ ਹਾਲ 200 ਵਾਲਾ ਜਿਹੜਾ ਪਾਇਆ ਹੁੰਦਾ। बनना तुसी है? मैं तो बन जाऊं ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ। ਮਸੈਰੀ ਸਾਜੀ ਲੋਰੋ ਇੱਕ ਡਿਜ਼ਾਈਨਰ ਆ ਮੇਰਾ ਦੋਸਤ। ਨਹੀਂ ਭੈਣ ਮੈਂ ਸੋਚ ਲਿਆ ਵਿਆਹ ਕਰਨਾ ਗੁਪਤਾ, ਦੱਸ ਦੇਾਂਗੇ कि भैन सलामी भेज दियो सारे जने। नहीं लेकिन हमने आपका पूरा स्पॉन्सर्ड करना है। नहीं आपका देखना सुन मेरी बात सुनना, रिकॉर्ड कर लेंगे, ऑन एयर बाद में कर देंगे। हाँ डन हाँ लाइव नहीं करना, लेकिन हमने उसी तरह करना जैसा उन्होंने किया ना सिस्ट्रोलॉजी वालों ने। हाँ हर एक चीज हम स्पॉन्सर करवाएंगे। हाँ ठीक, पहले भरजाई ते लभो मरे सारा कुछ करी जाने हैं। ਵਿਆਹ ਵੀ ਸਪਾਂਸਰ ਹੋ ਜਾਂਦਾ? हाँ ਵਿਆਹ ਕਿਦਾਂ ਸਪਾਂਸਰ ਸਾਜੀ ਅੱਛਾ ਨਹੀਂ ਲੱਗਣਾ। अब जिस तरह आपने अपना कपड़े ਜੇ ਤਲਾਕਾਂ ਸਪਾਂਸਰ ਹੋ ਸਕਦੀਆਂ ਤੇ ਵਿਆਹ ਨਹੀਂ ਹੋ ਸਕਦਾ। ਹਾਏ 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 ਨਹੀਂ ਵਿਆਹ ਸਪਾਂਸਰ ਹੋ ਜਾਂਦਾ? हो ਜਾਂਦਾ ਵਾ। ਨਹੀਂ ਮੇਰਾ ਕੋਈ ਸਪਾਂਸਰ ਦੇ ਦੇਗਾ ਯਾਰ ਦੇਖ ਇੱਕ ਨਿਕਾਹ ਦੀ ਵੀਡੀਓ ਤੇ ਵੀ ਇਹਨੇ ਨਿਕਾਹ ਕਰ ਲਿਆ, ਸ਼ੁਐਬ ਮਲਿਕ ਨੇ, ਉਹਦੇ ਉੱਪਰ ਐਡ ਚੱਲ ਰਹੀ ਹੈ, ਉਹ ਸਪਾਂਸਰ YouTube ਦੀ। ਇੱਥੇ ਲੋਕਾਂ ਦੀਆਂ ਇੱਜ਼ਤਾਂ ਸਪਾਂਸਰ ਤੇ ਲੱਗੀਆਂ ਨੇ, ਤੈਨੂੰ ਪਤਾ ਹੀ ਹੈ अनफॉर्चुनेट ਜੀ। ਸਾਜੀ ਸੀ ਭਾਈ ਦਾ ਵੀ ਵਿਆਹ ਬੜਾ ਸਪਾਂਸਰ ਹੋਇਆ। ਹਾਂ ਇੱਥੇ ਸਿਹਰੇ ਤੇ ਲਿਖਿਆ ਹੋਇਆ ਤਾਵੁਨ ਹਬੀਬ ਦੁਆ ਕਰਨਾ। हबीब दुआ करना। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਤਾਲਾ ਫਿਰ ਤੁਹਾਡਾ ਮੁਲਾਕਾਤ ਹੋਏਗੀ ਕੱਲ। ਤੇ ਅਬਾਸ ਸਾਹਿਬ ਜਿਹੜੇ ਉਹ ਆ ਕੇ ਬਾਹਰ ਬੈਠੇ ਸੀ, 6 ਵਜੇ ਆਇਆ ਸੀ, ਇਸ ਤੋਂ ਨਹੀਂ ਬੈਠਾ। ਯਾਰ ਤੂੰ ਮਾਜ਼ਰਤ, ਅਗਲੇ ਸ਼ੋਅ 'ਚ ਮੈਂ ਲਾਜ਼ਮੀ ਨਾ ਤੈਨੂੰ ਕੋਈ ਗੱਲ ਕਰਨੀ, ਕੋਈ ਜਾਂਦੇ ਆਂਦੀ कोई जुगत आपने करनी होगी ਜਿਹੜੀ ਇੱਕ ਅੱਧੀ ਕਰਨੀ ਉਹ ਕੱਟੀ ਜਾਣੀ ਹੈ, ਦਵਾ ਕਰੋ। ਨਹੀਂ ਮੈਂ ਲਾਵਾਂਗਾ, ਮੇਰਾ ਵਾਅਦਾ ਤੇਰੇ, ਤੇਰੀ ਗੱਲ ਲੱਗੇਗੀ, ਜੋ ਕਹਿਣਾ ਕਹਿ ਲੈ प्लीज। ਓਏ ਤੁਸੀਂ ਕਿਉਂ ਗੌਰ ਪਵਾਉਂਦੇ ਹੋ ਇੰਜ ਦੀ ਗੱਲ ਕਰਕੇ? ਕੀ ਹੋਇਆ? ਤੇਰੀਆਂ ਅੱਗੇ ਕਿੰਨੀਆਂ ਕੁ ਕੱਟੀਆਂ ਗਈਆਂ? ਇੱਥੇ ਕੱਟੀ ਉਹੀ ਜਾਣੀ ਆ ਜਿਹੜੀ ਨਹੀਂ ਲੱਗਣ ਵਾਲੀ ਹੋਣੀ। ਹਾਂ ਬਾਕੀ ਨਹੀਂ ਕੱਟੀ ਜਾਂਦੀ ਇੱਥੇ ਕੋਈ ਗੱਲ ਨਹੀਂ ਤੇ ਕੱਟੀ। ਫੈਸਲ ਸਾਹਿਬ ਨੇ ਮੈਨੂੰ ਲਾਈਵ ਕੁੱਟਿਆ ਵਾ, ਮੈਂ ਉਹ ਨਹੀਂ ਕੱਟਿਆ। ਅੱਲਾ ਉਹਦੇ ਹੱਥ ਟੁੱਟ ਜਾਣਗੇ ਨੇ ਉਸਤਾਦ ਨੂੰ ਪਤਾ। ਨਹੀਂ ਅਸੀਂ ਸ਼ੋਅ ਬਾਹਰ ਕੀਤਾ ਪਾਰਕ ਦੇ ਵਿੱਚ। फैसल साहब ने मुझे मारा है भाईजान। अस्तगफिरुल्लाह। अल्लाह हुल वला कुव्वता। ये जो वल्गैरिटी की हुई है ना, बस वहां से इनका ना हर चीज पे। अच्छा जी नाज़रीन, गल ये है कि अच्छा रिश्ता कोई भी ताड़ी नजर च होवे, वाकई हाँ जी, बेवा दा कोई रौला नहीं, बेवा ना कहो करो यार। विडो। हाँ ओदा कोई रौला नहीं। सही गल उस्ताद। ते उस्ताद जी मैं ते बेवा ना करांगा शादी। आप करेंगे? ਆਹੋ ਪਹਿਲੇ ਤੁਸੀਂ ਕਰ ਲੈਣਾ ਨਾ, ਫਿਰ ਉਹ ਜਦੋਂ ਤੁਸੀਂ ਮਰੋਗੇ ਮੈਂ ਬਾਅਦ ਚ ਕਰ ਲੂੰਗਾ। कहना पहले तुसी कर लेना, जो तुसी मर जाओगे फिर मैं करना ते बेवा ना हो गई। ਸਹੀ। अच्छा यार फैसल भाई। ਅੱਲਾ ਮਾਫ ਕਰੇ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਚੰਗਾ ਟਾਈਮ ਗੁਜ਼ਰ ਜਾਂਦਾ ਸਾਡਾ ਹੱਸ ਖੇਡ ਕੇ ਤੁਹਾਡੇ ਨਾਲ। कसम देखो तू इतने शोज तूने किए, कैसा तुझे फॉर्मेट लग रहा है? बहुत मजा। कोई स्क्रिप्ट नहीं, बहुत कोई तैयारी नहीं, स्पॉन्टेनिटी के साथ, कोई चेकर नहीं, और 60 मिनट हमारे निकल आते 50 मिनट। क्या क्या। ठीक है ना, तो ये इनकी ये हमारे साथ प्यार नहीं, करते आपका ये बड़ा क्रेडिट है कि आपने वल्गर आर्टिस्टों को एक राह दिखाई है
उनको सही राह पे चलाया। भजन बहुत सारे आर्टिस्ट ऐसे हैं उनको वल्गर, फैसल रामे की क्रेडिट ये है कि वल्गर जब नहीं ना रहा तो मजीद अच्छा हुआ है, ये कोई शक नहीं। लेकिन ऐसे ऐसे करेक्टर हैं जो वल्गर करेक्टर मशहूर होते हैं, लेकिन जब उनको आप साफ कहीं जगह पे बिठाते हैं तो वो निजाम बिल्कुल। एक चीज आपके क्रेडिट में ना जाते जाते मैं टाइम लूंगा 30 सेकंड। हाँ। इस बंदे की अचीवमेंट बेसिकली जो है मेहनत है, ओब्वियसली आपका साथ आपका ताउन है, आपने प्लेटफॉर्म दिया। परसों ना मैं एक चीज सोच रहा था कि यार वो ना जो क्लिप्स आते हैं ना दुनिया टीवी के, उसके अंदर कमेंट्स बहुत आ रहे थे कि फैसल रामे को क्यों निकाल दिया, फैसल रामे कहाँ गया, फ्लाडम कहाँ। तो अमान साहब के बारे में एक चीज कहा जाती थी, ये नहीं कि मैं अमान साहब को फैसल रामे के साथ जोड़ रहा हूँ, बस आखिरी 10 सेकंड। अमान साहब का एक शो नहीं था जिसमें अमान साहब पहुंच नहीं सके, तो वहां पे उनको ना अनाउंसमेंट बोर्ड लगाना पड़ा कि इस शो में अमानुल्लाह नहीं है। तो उसी तरह दुनिया टीवी ने कल परसों, मुझे बड़ी खुशी हुई है, एजाज की बात है, उनका भी अच्छा कदम है कि उन्होंने बाकायदा एक जो अपना है ना पोस्ट लगाई, उसके अंदर उन्होंने कहा फैसल रामे शो से बिल्कुल गायब नहीं है, उनको निकाला नहीं गया, उनकी लात पता नहीं कट गई है, जो भी मामला हुआ है। नहीं वो वल्गर बातें करते थे इसलिए कुछ देर हमने उनको धक्का लगा। अपना ख्याल रखो नाज़रीन, कल फिर मुलाकात होगी। लव यू।